ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਬੇਦਾ ਸ਼ਾਮਲ ਨੇ ਔਰ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच बहुत शुक्रिया जी। डॉक्टर साहब अज 9 फरवरी 2022 28 माघ नानकशाही संमत 553 का दिन है। तो डॉक्टर साहब प्रोग्राम शुरू करने तो पहला असं अपने दर्शकों से श्रोतियों को हमेशा तरह दस दिए व्यूअर्स जे तुसी हक सच इंसाफ ते पैरा दिन इको एक चैनल टीवी 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल आशियन केबल बेलफेब केबल कैनेडा roku जादू बॉक्स अशावा फेसबुक टीवी 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ टीवी 84 ਨੂੰ देख सकते हो। व्यूअर्स जे तुसी टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ टीवी 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ टीवी 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਜੋਰਾ ਵੱਲੋਂ। ਸੋ ਐਨਾ टीवी 84 ਦੀ ਸਮੁੱਚੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ टीवी 84 ਤੋਂ ਸਾਨੂੰ ਵਧੀਆ ਜਾਣਕਾਰੀ ਮਿਲਦੀ ਹੈ ਔਰ ਤੁਹਾਡੇ ਸ਼ੋਅ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਸੋ ਤੁਹਾਡੀ ਦੂਰ ਅੰਦੇਸ਼ੀ ਨੂੰ ਸਲਾਮ। ਸੋ ਸਵਾਲ ਮੇਰਾ ਇਹ ਹੈ ਕਿ ਹਕੂਮਤ ਦੇ ਤਸ਼ੱਦਦ ਨੂੰ ਦੇਖਣ ਤੋਂ ਬਾਅਦ ਵੀ ਅਸੀਂ ਕਿਵੇਂ ਉਹਨਾਂ ਕੋਲੋਂ ਹੀ ਇਨਸਾਫ ਦੀ ਉਮੀਦ ਕਰਨ ਲੱਗ ਪੈਂਦੇ ਹਾਂ। ਔਰ ਦੂਜੀ ਗੱਲ ਕਿ ਤੁਹਾਡੇ ਦਰਸ਼ਕਾਂ ਨੂੰ ਕਿ ਪੰਥਕ ਮੀਡੀਆ ਦੀ ਅਹਿਮੀਅਤ ਨੂੰ ਸਮਝੀਏ ਅਤੇ ਵੱਧ ਤੋਂ ਵੱਧ ਸਪੋਰਟ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਦਿੱਲੀ ਦੇ ਹਵਾਲੇ ਨਾਲ ਕਿ ਦਿੱਲੀ ਵਿੱਚ ਵਾਪਰੀ ਸਿੱਖ ਬੱਚੀ ਨਾਲ ਜਬਰ ਜਨਾਹ ਦੀ ਜਿਹੜੀ ਘਟਨਾ ਨੂੰ ਲੈ ਕੇ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਦੇ ਜਿਹੜੇ ਬਾਹਰ ਰੋਸ ਵਿਖਾਵੇ ਹੋਏ ਨੇ। ਇਸ ਬਾਰੇ ਵੀ ਗੱਲਬਾਤ ਹੋਏਗੀ ਔਰ ਨਾਲ ਹੀ ਮੈਕਸੀਕੋ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਕਿ ਸਿੱਖ ਕੌਮ ਮੈਕਸੀਕੋ ਦੇਸ਼ ਦੀ ਸਦਾ ਹੀ ਸ਼ੁਕਰਗੁਜ਼ਾਰ ਰਹੇਗੀ ਕਿਉਂਕਿ ਉਸ ਨੇ 141 ਅਫਗਾਨ ਸਿੱਖਾਂ ਨੂੰ ਸਿਆਸੀ ਪਨਾਹ ਦਿੱਤੀ ਹੈ ਔਰ ਅਮਰੀਕਾ ਕੈਨੇਡਾ ਅਤੇ UK ਵੱਲੋਂ ਇਸ ਮਸਲੇ ਤੇ ਜਿਹੜਾ ਕੋਆਪਰੇਟ ਨਹੀਂ ਕੀਤਾ ਗਿਆ। ਸੋ ਅਸੀਂ ਯੂਨਾਈਟਿਡ ਜਿਹੜੀ ਸਿੱਖ ਜਥੇਬੰਦੀਆਂ ਨੂੰ ਇਸ ਪ੍ਰਾਪਤੀ ਲਈ ਜਿਹੜੀ ਹੈ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ ਵਿਊਅਰਸ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਿਮਰਨਦੀਪ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਅਮਰਵੀਰ ਸਿੰਘ ਦੇ ਨਿੱਜੀ ਦੋਸਤ ਵੀ ਨੇ, ਪੰਥਕ ਵਿਚਾਰਧਾਰਾ ਨੂੰ ਪਰਨਾਏ ਹੋਏ ਨੇ ਔਰ ਇਹ ਸਮਝਦੇ ਨੇ ਖਾਸ ਤੌਰ ਤੇ ਜਿਵੇਂ ਮੈਂ ਅਕਸਰ ਇਹ ਕਹਿੰਦਾ ਹਾਂ ਕਿ ਯੰਗਰ ਜਨਰੇਸ਼ਨ ਇਹ ਸਮਝਦੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਅਹਿਮ ਇੰਪੋਰਟੈਂਟ ਔਰ ਕਾਰਗਰ ਹਥਿਆਰ ਜੇ ਕੋਈ ਹੈ ਤੇ ਉਹ ਮੀਡੀਆ ਔਰ ਮੀਡੀਆ ਦੇ ਵਿੱਚ ਵੀ ਕਿਉਂਕਿ ਪ੍ਰਿੰਟ ਮੀਡੀਆ ਕਾਫੀ ਪਿੱਛੇ ਰਹਿ ਗਿਆ। ਈਵਨ ਅਮਰੀਕਾ 'ਚ ਅਸੀਂ ਦੇਖਿਆ ਕਿ ਇੱਕ ਵਾਲ ਸਟਰੀਟ ਜਰਨਲ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਵੱਡੀਆਂ ਵੱਡੀਆਂ ਅਖਬਾਰਾਂ ਸਣੇ ਨਿਊਯਾਰਕ ਟਾਈਮਜ਼ ਵਾਸ਼ਿੰਗਟਨ ਪੋਸਟ ਘਾਟੇ 'ਚ ਚੱਲ ਰਹੀਆਂ ਕਿਉਂਕਿ ਪ੍ਰਿੰਟ ਮੀਡੀਆ ਦਾ ਜ਼ਮਾਨਾ ਨਹੀਂ ਹੈ। ਔਰ ਇੱਕ ਪਾਸੇ ਇਲੈਕਟ੍ਰੋਨਿਕ ਮੀਡੀਆ ਔਰ ਉਸ ਦੇ ਉੱਤੇ ਵੀ ਫਿਰ ਸੋਸ਼ਲ ਮੀਡੀਆ ਹਾਵੀ ਹੋਇਆ ਪੂਰੀ ਤਰ੍ਹਾਂ। ਔਰ टीवी 84 ਜਿਹੜਾ ਲਗਭਗ 10 ਸਾਲ ਪਹਿਲਾਂ ਹੋਂਦ ਦੇ ਵਿੱਚ ਆਇਆ ਅਸੀਂ ਭਾਵੇਂ ਬੇਬੀ ਸਟੈਪ ਹੀ ਲੈ ਰਹੇ ਹਾਂ ਅੱਗੇ ਵਧਣ ਦੇ ਲਈ ਕਿਉਂਕਿ ਸੀਮਤ ਸਾਧਨ ਨੇ ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਡੇ ਮੀਡੀਆ ਦੀ ਇੰਪੋਰਟੈਂਸ ਨੂੰ ਸਾਡੇ ਵੀਰ ਵੀ ਸਮਝਦੇ ਨੇ ਕਿਉਂਕਿ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ। ਇਹੀ ਕਾਰਨ ਹੈ ਕਿ ਬੇਸ਼ੱਕ ਅਸੀਂ ਪਿਛਲੇ 2 ਸਾਲ ਤੋਂ ਹੀ ਜਿਹੜਾ ਇਸ ਨੂੰ ਸੋਸ਼ਲ ਮੀਡੀਆ ਤੇ YouTube ਔਰ Facebook ਤੇ ਲਿਆਂਦਾ ਲੇਕਿਨ ਜੂਨ 2020 ਦੇ ਵਿੱਚ ਜਿਹੜਾ ਪਿਛਲੇ ਵਰੇ ਜੂਨ 2021 ਦੇ ਵਿੱਚ ਸਾਨੂੰ ਬਲੌਕ ਕਰ ਦਿੱਤਾ ਗਿਆ ਵਿਦਨ ਇੰਡੀਆ ਔਰ ਹੋਰ ਵੀ ਪਲੇਟਫਾਰਮਸ ਤੋਂ ਜਿੱਥੋਂ ਸਾਡਾ ਮੈਸੇਜ ਆਉਂਦਾ ਹੈ ਇਹਨਾਂ ਦਾ ਕੰਪਲੇਂਟਸ ਦਾ ਪਟਾਰਾ
ਉਹਦੀ ਟੋਕਰੀ ਭਰੀ ਹੁੰਦੀ ਹੈ ਥਾਂ ਥਾਂ ਇਹ ਉਹ ਭਾਵੇਂ ਰੇਡੀਓ ਵੇਵਸ ਨੇ ਜਾਂ ਕੋਈ ਹੋਰ ਲਾਈਨ ਹੈ। ਸੋ ਉਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਦੁਸ਼ਮਣ ਜਿਨ੍ਹਾਂ ਦੇ ਕੋਲ ਜਿਹਨੂੰ ਕਹਿੰਦੇ ਨੇ ਕਿ ਵੀ ਨਾ ਮੁੱਕਣ ਵਾਲੇ ਸਾਧਨ ਨੇ, ਅਜੇ ਪੈਸੇ ਦੇ ਲਿਹਾਜ਼ ਨਾਲ ਦੇਖੀਏ ਤੇ ਈਵਨ ਕਾਂਗਰਸ 'ਚ ਆਪੋਜੀਸ਼ਨ ਪਾਰਟੀਆਂ ਵੀ ਬੀਜੇਪੀ ਦੇ ਸਾਹਮਣੇ ਕੁਝ ਨਹੀਂ ਨੇ। ਇਵੇਂ ਉਹਨੇ ਜਿਹੜਾ ਦੋ ਹੱਥਾਂ ਦੇ ਨਾਲ ਬੀਜੇਪੀ ਨੇ ਦੌਲਤ ਇਕੱਠੀ ਕੀਤੀ ਹੈ। ਇਹ ਸਾਰੇ ਅੰਬਾਨੀ, ਅਡਾਨੀ, ਪਤੰਜਲੀ ਤਾਂ ਹੈ ਹੀ ਸੀ, ਪਰ ਹੁਣ ਉਹਨਾਂ ਦੇ ਕੋਲ ਜਿੱਥੇ ਦਿੱਲੀ ਹਕੂਮਤ ਦਾ ਖਜ਼ਾਨਾ ਹੈ ਉੱਥੇ ਕਿੰਨੀਆਂ ਸਟੇਟਸ ਦੇ ਵਿੱਚ ਉਹਨਾਂ ਦੀ ਹਕੂਮਤ ਹੈ, ਔਰ ਬਾਹਰ ਉਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟਸ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਬਲੈਕ ਇੱਕ ਤਰੀਕਾ ਹੁੰਦਾ ਜਿੱਥੇ ਕਿ ਇਹਨਾਂ ਦੇ ਰਾਹ ਦੇ ਆਫੀਸ਼ੀਅਲ ਤਾਇਨਾਤ ਨੇ, ਉਹ ਕਈ ਵਾਰੀ ਮਿਲਟਰੀ ਅਟੈਸ਼ੀ ਦੇ ਟਾਈਟਲ ਥੱਲੇ ਹੁੰਦੇ ਨੇ, ਕਈ ਵਾਰੀ ਪ੍ਰੈਸ ਕਾਉਂਸਲਰ ਦੇ ਥੱਲੇ ਹੁੰਦੇ ਨੇ। ਉਹਨਾਂ ਵੱਲੋਂ ਵੀ ਇਹਨਾਂ ਮੁਲਕਾਂ ਦੇ ਵਿੱਚ ਆਪਣਾ ਨੈਰੇਟਿਵ ਪ੍ਰਮੋਟ ਕਰਨ ਦੇ ਲਈ ਇੱਕ ਲੰਬੀ ਫੌਜ ਭਰਤੀ ਕੀਤੀ ਹੋਈ ਹੈ। ਗੁਰਦੁਆਰਿਆਂ 'ਚ ਵੀ ਇਹਨਾਂ ਦੀ ਇੰਟਰਫੀਅਰੈਂਸ ਹੈ, ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੇ ਇਹਨਾਂ ਦੇ ਬਿਠਾਏ ਹੋਏ ਟਰੋਲਰ ਨੇ, ਔਰ ਅਸੀਂ ਵੀ ਉਹਨਾਂ ਟਰੋਲਰਸ ਦੀ ਹੀਟ ਨੂੰ ਪਿਛਲੇ 10 ਸਾਲਾਂ ਤੋਂ ਹੀ ਚੱਲ ਰਹੇ। ਲੇਕਿਨ ਇਹਦੇ ਬਾਵਜੂਦ ਅਸੀਂ ਇਹ ਸਮਝਦੇ ਹਾਂ, ਔਰ ਹਮੇਸ਼ਾ ਮੈਂ ਇਸ ਸਟੇਟਮੈਂਟ ਨੂੰ ਰਿਪੀਟ ਕਰਦਾ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ। ਬਿਲਕੁਲ। ਔਰ ਜੇ ਤੁਸੀਂ ਸੱਚ ਤੇ ਖੜੇ ਹੋ, ਜਿੱਥੇ ਸੱਚ ਤੇ ਹੱਕ ਇਹ ਲਫ਼ਜ਼ ਰੱਬ ਲਈ ਇਸਤੇਮਾਲ ਹੁੰਦੇ ਨੇ, ਕਿਉਂਕਿ ਹੱਕ, ਸੱਚ ਤੇ ਜ਼ਾਹਰ ਹੈ ਇਨਸਾਫ। ਰੱਬ ਇਨਸਾਫ ਦੇਣ ਵਾਲਾ ਹੈ, ਉਹੀ ਹੱਕ ਹੈ, ਅਲਟੀਮੇਟਲੀ ਉਹੀ ਟਰੂਥ ਹੈ, ਔਰ ਉਹੀ ਅਲਟੀਮੇਟ ਟਰੂਥ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਇਹ ਸਫ਼ਰ ਕਿਸੇ ਸਿਆਸੀ ਜਿਹੜਾ ਉਹ ਫਾਇਦੇ ਲਈ ਨਹੀਂ ਹੈ। ਕੋਈ ਸਾਡੇ ਸਾਹਮਣੇ ਦੁਨਿਆਵੀ ਟੀਚਾ ਨਿੱਜੀ ਮਫਾਦ ਦਾ ਨਹੀਂ ਹੈ। ਅਸੀਂ ਜਿੱਥੇ ਕੌਮ ਦੀ ਪੀੜ, ਕੌਮ ਦੀ ਕਲੈਕਟਿਵ ਹੋਣੀ ਦੇ ਲਈ ਪਿਛਲੇ ਲਗਭਗ 4 ਦਹਾਕਿਆਂ ਤੋਂ ਜੋ ਵੀ ਸਤਿਗੁਰੂ ਨੇ ਜਿੰਨੀ ਸਮਰੱਥਾ ਦਿੱਤੀ ਹੈ ਉਸ ਮੁਤਾਬਕ ਯੋਗਦਾਨ ਪਾ ਰਹੇ ਹਾਂ। ਉੱਥੇ ਇਸ ਇਲੈਕਟ੍ਰੋਨਿਕ ਮੀਡੀਆ ਦੇ ਫੀਲਡ 'ਚ TV 84 ਰਾਹੀਂ ਵੀ ਅਸੀਂ ਬੇਸ਼ੱਕ ਸਾਡੇ ਬੇਬੀ ਸਟੈਪ ਨੇ, ਪਰ ਸਾਡੀ ਹੋਂਦ ਦੁਸ਼ਮਣ ਨੂੰ ਹੁਣ ਰੜਕਣ ਲੱਗ ਗਈ ਹੈ। ਬੇਸ਼ੱਕ ਜਦੋਂ YouTube ਔਰ Facebook ਉੱਥੇ ਬਲੌਕ ਹੋਇਆ, ਉਦੋਂ ਪਹਿਲਾਂ ਖੁਸ਼ੀ ਵੀ ਹੋਈ ਕਿ ਭਾਈ ਸਾਨੂੰ ਇੰਨੇ ਜੋਗਾ ਉਹਨਾਂ ਨੇ ਸਮਝ ਲਿਆ ਕਿ ਵੀ ਅਸੀਂ ਐਡੀ ਵੱਡੀ ਜਮਹੂਰੀਅਤ, ਇੰਨੀ ਵੱਡੀ ਹਕੂਮਤ, 800 ਤੋਂ ਜ਼ਿਆਦਾ ਉਹਨਾਂ ਦੇ ਚੈਨਲ, ਔਰ ਉਹਨਾਂ ਨੂੰ ਇਸ ਇੱਕ ਛੋਟੇ ਜਿਹੇ ਚੈਨਲ ਤੋਂ ਡਰ ਲੱਗਦਾ ਹੈ। ਔਰ ਜਿੱਥੇ ਹੁਣ ਅਸੀਂ ਦੇਖਦੇ ਹਾਂ ਕਿ ਕਿਵੇਂ ਸਾਡੀਆਂ ਜਿਹੜੀਆਂ ਬਹੁਤ ਹੀ ਜਜ਼ਬਾ ਭਰਪੂਰ ਟੀਮਾਂ ਨੇ, ਕਿਉਂਕਿ ਜਿਹੜਾ TV 84 ਦੇ ਲਈ ਸੇਵਾ ਦੇ ਵਿੱਚ ਆਉਂਦਾ ਹੈ ਉਹ ਕੋਈ ਪੈਸੇ ਦੀ ਦੌੜ 'ਚ ਨਹੀਂ ਹੈ, ਭਾਵੇਂ ਉਹ ਇੱਥੇ ਹੋਣ। ਔਰ ਮੈਂ ਹਮੇਸ਼ਾ ਹੀ ਆਪਣੀ ਟੈਕਨੀਕਲ ਟੀਮ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਬੜੇ ਸੀਮਤ ਸਾਡੇ ਕੋਲ ਸਾਧਨ ਨੇ, ਪਰ ਉਹਨਾਂ ਨੇ ਉਹ ਵੀ ਇਸ ਕੰਮ ਨੂੰ ਕੋਈ ਕਿੱਤੇ ਦੇ ਤੌਰ ਤੇ ਨਹੀਂ ਕਰਦੇ। ਉਹ ਵੀ ਸਮਝਦੇ ਨੇ ਕਿ ਇਹ ਸਾਡਾ ਪੰਥ ਦਾ ਕੰਮ ਹੈ ਤੇ ਅਸੀਂ ਪੰਥ ਦਾ ਹਿੱਸਾ ਹੈ। ਔਰ ਮੈਂ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ, ਔਰ ਮੈਂ ਸਮਝਦਾ ਵੀ ਤੁਸੀਂ ਥਰੂ ਆਊਟ ਇਹਨਾਂ 10 ਸਾਲਾਂ 'ਚ ਜਿਹੜਾ ਸਾਬਤ ਕਦਮੀ ਦੇ ਨਾਲ ਸਾਥ ਦਿੱਤਾ। ਔਰ ਅਸੀਂ ਜਿਵੇਂ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਸਵਾਲ ਤਾਂ ਇਹੀ ਪੁੱਛਿਆ ਕਿ ਜਿਹੜੇ ਇੰਨਾ ਤਸ਼ੱਦਦ ਕਰਦੇ ਨੇ ਉਹਨਾਂ ਤੋਂ ਅਸੀਂ ਕੀ ਉਮੀਦ ਕਰ ਸਕਦੇ ਹਾਂ। ਬਿਲਕੁਲ ਠੀਕ ਹੈ। ਇਸ ਲਈ ਅਸੀਂ ਸਮਝਦੇ ਹਾਂ ਕਿ ਫਾਈਨਲ ਵਾਟਰਸ਼ੈਡ ਲਫ਼ਜ਼ ਜਦੋਂ ਅਸੀਂ ਅੰਗਰੇਜ਼ੀ ਦਾ ਇਸਤੇਮਾਲ ਕਰਦੇ ਹਾਂ ਕਿ ਜੂਨ 84 ਦਾ ਪਹਿਲਾ ਹਫ਼ਤਾ ਜਦੋਂ ਭਾਰਤੀ ਫੌਜ ਨੇ ਵੇੜੇ ਦੀ ਹਾਕਮ ਇੰਦਰਾ ਗਾਂਧੀ ਦੇ ਹੁਕਮਾਂ ਥੱਲੇ ਟੈਂਕਾਂ ਤੋਪਾਂ ਨਾਲ ਸਾਡੇ ਪ੍ਰਾਣ ਪਿਆਰੇ ਮੁਕੱਦਸ ਹਰਮੰਦਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਕੀਤਾ ਤੇ ਉਹ ਫਾਈਨਲ ਵਾਟਰਸ਼ੈਡ ਸੀ ਰਿਸ਼ਤਿਆਂ ਦੇ ਵਿੱਚ। ਔਰ ਉਸ ਤੋਂ ਬਾਅਦ ਜ਼ਾਹਰਾ ਤੌਰ ਦੇ ਉੱਤੇ ਜਿਹੜੀ ਸਾਡੀ ਮੰਗ ਬਣ ਗਈ ਉਹ ਖਾਲਿਸਤਾਨ ਦੀ ਕਾਇਮੀ ਹੈ। ਹੁਣ ਵੀ ਬੇਸ਼ੱਕ ਅਸੀਂ ਪੰਜਾਬ ਚੋਣਾਂ ਤੇ ਵੀ ਕਮੈਂਟਰੀ ਕਰਦੇ ਹਾਂ, ਡੇ ਟੂ ਡੇ ਐਕਟੀਵਿਟੀਜ਼ ਵੀ, ਕਿਉਂਕਿ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਦਾ ਵਾਹ ਵਾਸਤਾ ਪੈਂਦਾ ਹੈ। ਔਰ ਉਹ ਕਈ ਵਾਰ ਤੁਸੀਂ ਗਿਵਨ ਹਾਲਾਤਾਂ ਦੇ ਵਿੱਚ ਜਿੰਨੀਆਂ ਉਹਨਾਂ ਕੋਲ ਚੋਇਸਿਸ ਨੇ ਉਹਨਾਂ ਨੂੰ ਕੁਛ ਨਾ ਕੁਛ ਫੂਡ ਫਾਰ ਥਾਟ ਦਿੰਦੇ ਹੋ। ਪਰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਨੂੰ ਅਸੀਂ ਲਿਬਰੇਟ ਨਹੀਂ ਕਰਾ ਲੈਂਦੇ ਇੰਡੀਅਨ ਆਰਮੀ ਜੈਕਬੂਟ ਤੋਂ, ਸਿੱਖ ਕੌਮ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਔਰ ਇਸੇ ਦੇ ਉੱਤੇ ਹੀ ਫੋਕਸਡ ਹੋ ਰਿਹਾ ਸਾਡਾ ਖਾਲਿਸਤਾਨ ਦਾ ਝੰਡਾ ਨਿਤ ਯਾਦ ਦਹਾਨੀ ਕਰਵਾਉਂਦਾ ਹੈ ਕਿ ਬੇਸ਼ੱਕ ਸਾਡੇ ਬੇਬੀ ਸਟੈਪ ਨੇ, ਬੇਸ਼ੱਕ ਅਸੀਂ ਬਹੁਤ ਸੀਮਤ ਸਾਧਨਾਂ ਦੇ ਨਾਲ ਆਪਰੇਟ ਕਰ ਰਹੇ ਹਾਂ, ਪਰ ਸਾਡੇ ਜ਼ਿਹਨ ਦੇ ਅੰਦਰ ਇਹੀ ਕੇਸਰੀ ਨਿਸ਼ਾਨ, ਇਹੀ ਖਾਲਿਸਤਾਨ ਦਾ ਝੰਡਾ
ਜਿਸ ਨੂੰ ਅਸੀਂ ਧਾਰਮਿਕ ਅਰਦਾਸ ਦੇ ਰੂਪ 'ਚ ਵੀ ਯਾਦ ਕਰਦੇ ਹਾਂ ਜਦੋਂ ਅਸੀਂ ਖਾਲਸਾ ਜੀ ਕੇ ਬੋਲਬਾਲੇ ਮੰਗਦੇ ਹਾਂ ਅਕਾਲ ਪੁਰਖ ਤੋਂ। ਜੀ ਫਾਰਸੀ ਜ਼ਬਾਨ ਦਾ ਇਹ ਸ਼ਬਦ ਹੈ ਜਿਸ ਦਾ ਮਤਲਬ ਹੈ ਖਾਲਸੇ ਦਾ ਬੋਲ ਉੱਚਾ। ਬਾਲਾ ਪਰਸ਼ੀਅਨ ਦੇ ਵਿੱਚ ਉੱਚੇ ਨੂੰ ਕਹਿੰਦੇ ਨੇ, ਔਰ ਇਹ ਖਾਲਸੇ ਦਾ ਬੋਲ ਉੱਚਾ ਜਾਂ ਬੋਲ ਬਾਲਾ, ਇਸ ਦਾ ਮਤਲਬ ਹੀ ਇਹ ਹੈ ਕਿ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਕਿ ਖਾਲਸੇ ਦੇ ਕੋਲ ਹੀ ਫੈਸਲਾ ਕਰਨ ਦੀ ਫਾਈਨਲ ਤਾਕਤ, ਜਿਹਨੂੰ ਅੱਜ ਦੀ UN ਦੀ ਜ਼ਬਾਨ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ। ਔਰ ਇਸ ਨੂੰ ਹੀ ਅਸੀਂ ਖਾਲਸਾ ਜੀ ਕੇ ਬੋਲ ਬਾਲੇ ਅਕਾਲ ਪੁਰਖ ਤੋਂ ਮੰਗਦੇ ਤੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਸੋ ਇਹ ਸਾਡਾ ਝੰਡਾ ਔਰ ਜ਼ਾਹਰ ਹੈ ਬੁੰਗਾ ਅਕਾਲ ਬੁੰਗਾ ਸਾਡੀ ਮੀਰੀ ਪੀਰੀ ਦੇ ਕਨਸੈਪਟ ਨੂੰ ਅਸੀਂ ਦੁਨੀਆ ਭਰ ਦੇ ਵਿੱਚ ਪ੍ਰਫੁੱਲਤ ਹੁੰਦਾ ਦੇਖਣਾ ਚਾਹੁੰਦੇ। ਸੋ ਅਸੀਂ ਵੀਰ ਸਿਮਰਨਦੀਪ ਸਿੰਘ ਹੋਰਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਦਿੱਲੀ ਕੇਸ ਦੇ ਹਵਾਲੇ ਨਾਲ ਗੱਲ ਕੀਤੀ ਔਰ ਅਸੀਂ ਦੇਖਦੇ ਹਾਂ ਕਿ ਇਸ ਘਟਨਾ ਨੂੰ ਵਾਪਰਿਆ 26 ਜਨਵਰੀ ਵਾਲੇ ਦਿਨ ਫੁੱਲ ਡੇ ਦੁਪਹਿਰ ਵੇਲੇ ਜਦੋਂ ਦਿੱਲੀ ਦੇ ਚੱਪੇ ਦੇ ਉੱਤੇ ਪੁਲਿਸ ਤਾਇਨਾਤ ਸੀ, ਲਾਲ ਕਿਲੇ ਤੋਂ ਮੋਦੀ ਔਰ ਇਹਨਾਂ ਦੀ ਫੌਜੀ ਸਾਰੀਆਂ ਪੈਰੇਡਸ ਔਰ ਸੈਲੂਟਸ ਹੋ ਰਹੀਆਂ ਸੀ, ਉਦੋਂ ਹੀ ਉਸੇ ਦਿੱਲੀ ਦੇ ਵਿੱਚ ਇੱਕ ਬੇਸਹਾਰਾ ਸਿੱਖ ਬੱਚੀ, ਇੱਕ ਛੋਟੇ ਬੱਚੇ ਦੀ ਮਾਂ ਕਸਤੂਰਬਾ ਨਗਰ ਦੇ ਵਿੱਚ ਉਹ ਹਾਲ ਪਾਰਿਆ ਕਰ ਰਹੀ ਸੀ ਜਿੱਥੋਂ ਉਹਨੂੰ ਕਿਡਨੈਪ ਕੀਤਾ ਗਿਆ। 3 ਥਾਂ ਦੇ ਉੱਤੇ ਰਾਹ ਦੇ ਵਿੱਚ ਪੁਲਿਸ ਪੋਸਟਾਂ ਸੀ, ਕਿਸੇ ਨੇ ਉਹਦਾ ਹਾਲ ਪਾਰਿਆ ਨਹੀਂ ਸੁਣਿਆ, ਕਿਸੇ ਨੇ ਰੋਕ ਕੇ ਵੀ ਨਹੀਂ, ਕਿਉਂਕਿ ਉਹ ਗੁੰਡਿਆਂ ਦੀ ਟੀਮ ਜਿਨ੍ਹਾਂ ਨੇ ਪੁਲਿਸ ਨੂੰ ਪਹਿਲਾਂ ਹੀ ਜਿਹੜਾ ਭਰੋਸੇ 'ਚ ਲਿਆ ਹੋਇਆ ਸੀ, ਕਰਪਟ ਕੀਤਾ ਹੋਇਆ ਸੀ। ਔਰ ਫਿਰ ਉਹਦੇ ਪੇਕੇ ਉਸ ਟਿਕਾਣੇ ਦੇ ਉੱਤੇ, ਕਿਉਂਕਿ ਉਹਦਾ ਕਸਤੂਰਬਾ ਨਗਰ ਉਹਦਾ ਪੇਕਾ ਘਰ ਸੀ, ਉੱਥੇ ਆ ਕੇ ਕਿਵੇਂ 2 ਘੰਟੇ ਉਸ ਨੂੰ ਜ਼ਲੀਲ ਕੀਤਾ ਗਿਆ, ਪੈਰੇਡ ਕੀਤਾ ਗਿਆ ਔਰ ਕਿਸ ਢੰਗ ਨਾਲ ਉਸ ਦਾ ਸਿਰ ਮੁੰਨਿਆ ਗਿਆ, ਮੂੰਹ ਕਾਲਾ ਕੀਤਾ ਗਿਆ ਔਰ ਉਹ ਦੇਖਿਆ ਨਹੀਂ ਜਾ ਸਕਦਾ ਸੀ। ਔਰ ਕਿਵੇਂ ਫਿਰ ਉਸ ਦੇ ਨਾਲ ਕਿੰਨੇ ਬੰਦਿਆਂ ਨੇ ਜ਼ਬਰ ਜਨਾਹ ਕੀਤਾ। ਔਰ ਇਹ ਗੱਲ ਬਾਹਰ ਜੇ ਨਾ ਆਉਂਦੀ, ਜੇ ਸਭ ਤੋਂ ਪਹਿਲਾਂ ਇਹ ਅਸੀਂ ਜਸ ਓਬਰਾਏ ਦੇ ਟਵਿੱਟਰ ਅਕਾਊਂਟ, ਕਿਉਂਕਿ ਪਹਿਲਾਂ ਤਾਂ ਇੱਕ ਆਮ ਘਟਨਾ ਵਾਂਗ ਜਾਪੀ, ਪਰ ਜਿਉਂ ਹੀ ਇਹ ਕਿ ਭਾਈ ਇਹ ਤਾਂ ਗਰੀਬ ਜਿਹੜੇ ਸਿੱਖ ਲੀਗਰ ਸਿੱਖ ਪਰਿਵਾਰ ਨੇ ਉਹਨਾਂ ਦੀ ਬੱਚੀ ਹੈ, ਇਹ ਘਟਨਾ ਸਾਹਮਣੇ ਆਉਂਦੀ ਹੈ ਔਰ ਇੱਕਦਮ ਸਿੱਖ ਕੌਮ ਦਾ ਧਿਆਨ ਜਾਂਦਾ ਹੈ। ਔਰ ਫਿਰ TV 84 ਜਿਵੇਂ ਅਸੀਂ ਕਿਹਾ ਕਿ ਸਾਡੇ ਭਾਵੇਂ ਬੇਬੀ ਸਟੈਪ ਨੇ, ਪੰਜਾਬ 'ਚ ਵੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮੁੱਦੇ ਨੂੰ ਜੇ ਹਾਈਲਾਈਟ ਕਰਨ 'ਚ, ਭਗਵੰਤ ਮਾਨ ਨੂੰ ਕਨਫਰੰਟ ਕਰਨ 'ਚ, ਗਗਨ ਅਨਮੋਲ ਨੂੰ ਔਰ ਬਾਅਦ ਦੇ ਵਿੱਚ ਬਾਕੀ ਸਾਰੇ ਪਲੇਟਫਾਰਮਸ ਤੋਂ, ਇਹ ਵੀ TV 84 ਦੀ ਟੀਮ ਨੇ ਕੀਤਾ ਹੈ। ਔਰ ਜ਼ਾਹਰ ਹੈ ਦਿੱਲੀ ਦੇ ਵਿੱਚ ਸਾਡੇ ਬਿਊਰੋ ਚੀਫ ਜਿਹੜੇ ਨੇ ਉਹ ਉਸ ਕਸਤੂਰਬਾ ਨਗਰ 'ਚ ਉਸ ਘਰ 'ਚ ਪਹੁੰਚ ਜਾਂਦੇ ਨੇ ਜਿੱਥੇ ਉਸ ਬੱਚੀ ਦੇ ਨਾਨਾ ਨਾਨੀ ਦੇ ਨਾਲ ਔਰ ਉਸ ਘਰ 'ਚ ਔਰ ਆਲੇ ਦੁਆਲੇ ਕੀ ਚੱਲ ਰਿਹਾ। ਔਰ ਇਸ ਗੱਲ ਦਾ ਔਰ ਦੁਨੀਆ 'ਚ ਜਦੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ 4 ਚੁਫੇਰੇ ਇਸ ਆਵਾਜ਼ ਨੂੰ ਉਠਾਇਆ ਜਾਂਦਾ ਤੇ ਫਿਰ ਇੱਕ ਹਾਲ ਪਾ ਰਿਹਾ ਜਿੱਥੇ ਕੋਈ ਨਹੀਂ ਸੀ ਸੁਣਦਾ। ਦਿੱਲੀ ਦੀਆਂ ਗਲੀਆਂ 'ਚੋਂ ਉਹ ਬੱਚੀ ਆਪਣੀ ਜਿਹੜੀ ਹੈ ਉਹ ਬੇਆਬਰੂ ਹੋ ਰਹੀ ਸੀ। ਫਿਰ ਸਿੱਖ ਆਵਾਜ਼ ਨੂੰ ਵੀ ਕਿਵੇਂ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਦਿੱਲੀ ਪੁਲਿਸ ਨੇ ਜਿਹੜੀ ਰਲੀ ਹੋਈ ਸੀ ਸਾਰੇ ਦੇ ਵਿੱਚ, ਪਹਿਲਾਂ ਤਾਂ ਇਸ ਡਿਨਾਇਲ ਦੇ ਵਿੱਚ ਆਏ ਉਹਨਾਂ ਦਾ ਮੀਡੀਆ ਵੀ ਕਿ ਨਹੀਂ ਇਹ ਤਾਂ ਸਿੱਖ ਬੱਚੀ ਨਹੀਂ ਹੈ, ਫਿਰ ਇਹ ਆਏ ਕਿ ਜੀ ਇਹ ਤਾਂ ਫਿਰਕੂ ਭਾਵਨਾਵਾਂ ਭੜਕਾ ਰਹੇ ਨੇ। ਜਿਹੜੇ ਮੌਕੇ ਦੇ ਉੱਤੇ ਸਿੱਖ ਪਹੁੰਚੇ ਉਹਨਾਂ ਦੇ ਖਿਲਾਫ ਹੀ ਦਿੱਲੀ ਪੁਲਿਸ ਪਰਚਾ ਦਰਜ ਕਰਦੀ ਹੈ ਕਿ ਜੀ ਫਿਰਕੂ ਭਾਵਨਾਵਾਂ ਭੜਕਾਈਆਂ ਗਈਆਂ। ਪਰ ਆਲਰੇਡੀ ਕਿਉਂਕਿ ਗੱਲ ਇਹ ਓਪਨ ਦੇ ਵਿੱਚ ਇੱਕ ਵਾਰ ਜਦੋਂ ਚਰਚਾ ਦਾ ਵਿਸ਼ਾ ਬਣ ਗਈ, ਫਿਰ ਦੁਨੀਆ ਭਰ ਦੇ ਸਿੱਖਾਂ ਨੇ ਮਹਿਸੂਸ ਕੀਤਾ ਕਿ ਇਹ ਨਵੰਬਰ 84 ਦਾ ਬਦ ਹਾਲ ਦੇ ਵਿੱਚ ਰਾਦਰ ਉਸ ਤੋਂ ਵੀ ਬਦਹਾਲੀ ਦੇ ਵਿੱਚ ਦੁਹਰਾ ਹੈ, ਕਿਉਂਕਿ ਇਸ ਸਾਰੇ ਪੀਰੀਅਡ 'ਚ 26 ਜਨਵਰੀ ਉਸ ਤੋਂ ਪਹਿਲਾਂ ਵੀ ਜਦੋਂ ਮੋਦੀ 5 ਜਨਵਰੀ ਨੂੰ ਪੰਜਾਬ 'ਚੋਂ ਬੇਰੰਗ ਵਾਪਸ ਜਾਂਦਾ ਹੈ ਤੇ ਸਿੱਖਾਂ ਨੂੰ ਇਹ ਯਾਦ ਦਹਾਨੀ ਕਰਵਾਈ ਜਾ ਰਹੀ ਸੀ ਸੋਸ਼ਲ ਮੀਡੀਆ ਤੇ ਕਿ ਆਪਕੋ ਨਵੰਬਰ 84 ਭੁੱਲ ਗਿਆ। ਸੋ ਸਾਨੂੰ ਇਉਂ ਜਾਪਿਆ ਕਿ ਜਿਵੇਂ ਉਹਨਾਂ ਨੇ ਇੱਕ ਬਿਲਕੁਲ ਸਟਲ ਤਰੀਕੇ ਦੇ ਨਾਲ ਇਸ ਕਿਸਮ ਦਾ ਜਿਹੜਾ ਉਹ ਫਿਰ ਰਿਮਾਈਂਡਰ ਦਿੱਤਾ ਹੈ ਕਿ ਜਿਸ ਨੇ ਸਮੁੱਚੀ ਸਿੱਖ ਕੌਮ ਦੇ ਅੰਦਰ ਰੋਹ ਵੀ ਭਰਿਆ ਔਰ ਸਿੱਖਸ ਫਾਰ ਜਸਟਿਸ ਨੇ ਇਸ ਮੁੱਦੇ ਦੇ ਉੱਤੇ ਲੀਡ ਲਈ। ਔਰ ਉਹਨਾਂ ਨੇ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਡਾਇਸਪੋਰਾ 'ਚ, UK 'ਚ, ਕੈਨੇਡਾ 'ਚ, ਟੋਰਾਂਟੋ ਔਰ ਵੈਨਕੂਵਰ, ਅਮਰੀਕਾ ਦੇ ਵਿੱਚ
न्यूयॉर्क और सैन फ्रांसिस्को च और इसे तरह वाशिंगटन डीसी च भी एतवार अनाउंस थे होया सी कार रैली और दर्शक वो पिक्चर्स देख सकते हैं कि अज भरवीं जिहड़ी रैली है फ्रीडम रैली जिहदा नाम रखा गया सी वो इंडियन कौंसलेट के बाहर हुई। अड अड जथेबंदियां और गुरुद्वारा साहबान तो आईयां संगतां ने पार्टिसिपेट किया। टीवी 84 की टीम ने भी उसनूं कवर किया, तुसीं उसनूं देख सकते हो। और आने वाले पीरीयड च मैनूं नहीं पता है भी कदों स्कैजूल किया कि ये सारे नूं जिहड़ा अज ही दिखाया जाएगा। और इस तरह उस दियां तो साडे कोल पिक्चर्स ही आईयां ने। सैन फ्रांसिस्को दे विच भी जोरदार रैली हुई और टोरंटो क्योंकि अज मेरा टॉक शो भी हुंदा अज दी आवाज़ प्रोग्राम नाल ते मैनूं दस रहे सी भी सुखदेव सिंह कि उत्थे भी इंडियन कौंसलेट नूं घेरिया होया सिंघां ने और यही वैनकूवर च भी और यूके दे विच भी यूरोप च भी होर सारियां थावां दे उत्ते। सो असीं समझदे हां कि इत्थे बैठ के बेशक साडी आवाज़ जदों जिहड़ा जुल्म करन ते उतारू हुंदा वो तो जुल्मकारी इसलिए रहा कि साडी आज़ादी दे इंपल्स नूं वो दबाण जां वो दबाण च कामयाब होण। पर ये बेशक कई थां ते बड़े शॉर्ट नोटिस ते जिहड़ी भी एक्टिविटी हुंदी है ये एक याद दहानी भी है कि जदों तक एक भी सिख इस प्लैनेट दे उत्ते जिउंदा है वो बांह खड़ी करके खालिस्तान जिंदाबाद कहेगा और उसनूं ये बिल्कुल ज़ाहिर है कि बिना खालिस्तान की कायमी तो साडा कोई मसला हल नहीं होना। और इस मामले सानू 2 दिन पहला भैन जी अमनजोत कौर होरां ने भी लिखिया सी कि किवें हालांकि इस केस का जदों चर्चा शुरू हुई तो 4 चफेरे ये फैलिया पर किवें इस नूं उन्होंने हैडलाइन ये दिता कि दिल्ली केस बरीड आलमोस्ट कि जिवें उन्होंने दफना दिता है जिवें कुछ वापरिया ही नहीं हुंदा। और उन्होंने कहा कि देयर इज़ नो कवरेज ऑफ इट ऑन टीवी अकाउंट ऑफ जर्नलिस्ट जस ओबराय who first revealed identity of victim as a Sikh is locked on Twitter due to mass reporting by Aam Aadmi Party BJP IT cell trolls as Delhi is ruled by Aam Aadmi Party and Delhi police is under BJP। सो इस गल का ध्यान रहे क्योंकि आम आदमी पार्टी का बार बार जिक्र हुंदा और पंजाब च भी एक उन्हां दी वेव बनदी बहुतियां वल्लों दिखाई जाती है। मैनूं तां लगदा भी ये इवें ही है जिवें पिछलियां चोणां वेले दिखाई गई सी। पर इहदे च कोई शक नहीं है कि केजरीवाल ने जे हुण सौदा साध 21 दिन की फरलो ते आया तो उन्हें उन्होंने भी वैलकम किया। और दूसरे पासे प्रोफैसर भुल्लर की फाइल के उत्ते वो बैठा रादर जिहड़ा रिव्यू बोर्ड है जिहदे च जिहड़े ने 9 चों 7 मैंबर इहदे ने वो डिनाई कर रहे हैं कि बई इहनूं नहीं छड्डना है। सो इस सब दे चलदे ईवन दिल्ली की इस घटना दे विच 10 लाख रुपया दे दित्ता असीं वकील करता है किहड़ा वकील कीता है जां उत्थे क्यों कोई भी उस बच्ची दे घर च केजरीवाल दा वजीर जां क्योंकि दिल्ली च घटना वापरदी है। और ये इस गल का ध्यान रहे कि सोशल मीडिया एंड ऑनलाइन साइट्स डिडंट पिक इट अप रादर शेमलेस लेफ्टिस्ट feminists and seculars including spineless secular and leftist Sikhs are busy bashing own community and asking not to link it to religion and still doubt identity of victim if she was Sikh or not। हुण जिहड़े अपने भी जिहड़े कि बिल्कुल वो एक स्टॉकहोम सिंड्रोम का शिकार ने अपने सिर च आप सुआह पाउण वाले वो कहते ना ना जी इस घटना नूं धर्म नाल ना जोड़िया जाए इस घटना नूं ना होए। और कई तो इस तो ही मुनकर ने जी वो पता नहीं है भी है सिख के नहीं है जिवें उन्होंने कवर अप करने की कोशिश की पहली स्टेज के उत्ते ही इन्हों दे ईवन प्रोमिनेंट शंटी नां दा बंदा जिन्होंने पद्मश्री अवार्ड दिता है उन्हें उसनूं कहा जी वो तो सांसियां की कुड़ी है जिवें सांसी सिख नहीं हो सकते। हुण इस सारे दे चलदे दिल्ली पुलिस शेमलेसली इशूड स्टेटमेंट सेइंग देयर वाज नो डिले and are threatening to take action against journalists and media outlets who revealed identity of victim। already case उन्होंने register किया है कि जी असी action लवांगे। funniest thing is how same AAPNs, leftists, Congressites who earlier called Delhi police as liars or mocked them as Delhi police and openly called out their lies and complicity in Delhi 2020 riots are now suddenly trusting Delhi police at face value and sharing its version on Delhi gang rape and lynching case। कि वही जदों पहला दिल्ली पुलिस हुंदी जी बिल्कुल गुंडाज इन यूनीफॉर्म एंड और हुण वो दूजी वर्जन नूं पिक नहीं कर रहे। दिल्ली पुलिस कह रही है जी नहीं 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 इवें नहीं सी। हालां हर एक नूं नज़र आंदा है कि 600 मीटर दे उत्ते
ਪੁਲਿਸ ਥਾਣਾ ਹੈ 2 ਘੰਟੇ ਉਸ ਨੂੰ ਜਿਹੜਾ ਉਹ ਪਰੇਡ ਕਰਾਇਆ ਜਾਂਦਾ ਹੈ ਉਸ ਹਾਲਤ ਦੇ ਵਿੱਚ ਮੰਦ ਹਾਲੀ 'ਚ 3 ਜਿਹੜੀਆਂ ਨੇ ਚੈੱਕ ਪੋਸਟ ਤੋਂ ਨਿਕਲ ਕੇ ਆਉਂਦੀ ਹੈ ਔਰ ਉਹ ਹਾਲ ਪਾਰਿਆ ਕਰ ਰਹੀ ਹੈ ਕੋਈ ਰੋਕਦਾ ਨਹੀਂ ਹੈ ਪਰ ਇਹ ਸਾਰੇ ਜਿਹੜੇ ਭਗੌੜੇ ਨੇ ਉਹ ਕਹਿੰਦੇ ਜੀ ਨਾ ਦਿੱਲੀ ਪੁਲਿਸ ਵਾਹ this is same as how India downplayed Sikh genocide in 1980s and suddenly began to trust police and government that was complicit in killing Sikhs ਕਿ ਉਦੋਂ ਵੀ 80s ਵੀ ਇਹੀ ਸੀ ਕਿੰਨੇ ਆਵਾਜ਼ ਚੁੱਕੀ ਜੇ ਚੁੱਕੀ ਹੁੰਦੀ ਤਾਂ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਨਹੀਂ ਸੀ ਹੋਣੀ ਔਰ ਉਸ ਤੋਂ ਬਾਅਦ ਤਾਂ ਇਹਨਾਂ ਦੇ ਲਈ ਜਿਹੜੇ ਨੇ ਫਲੱਡ ਗੇਟ ਖੁੱਲ ਗਏ ਨੇ ਜੋ ਮਰਜ਼ੀ ਕਰੋ ਮਾਈਨੋਰਿਟੀਜ਼ ਦੇ ਨਾਲ ਹਕੂਮਤ ਵੀ ਉਹਨਾਂ ਦੀ ਅਦਾਲਤਾਂ ਵੀ ਉਹਨਾਂ ਦੀਆਂ ਪੁਲਿਸ ਵੀ ਉਹਨਾਂ ਦੀ Sikhs should understand that no one will ever stand for us when we need it, whereas we always go around helping others, be it CA protests, Shaheen Bagh, Delhi 2020 riots, or JNU Jamia protests, or helping save Kashmiris from hate crimes after Article 370 and 35A were repealed. ਉਹਨਾਂ ਨੇ ਕਿਹਾ ਕਿ ਭਾਈ ਸਿੱਖ ਤਾਂ ਹਰ ਇੱਕ ਦੇ ਨਾਲ ਖਲੋਤੇ ਨੇ ਪਰ ਸਾਡੇ ਨਾਲ ਖਲੋਣ ਵਾਲਾ ਕੋਈ ਨਹੀਂ ਹੈ We have been ignored and gaslighted as usual and rather we have been blamed and accused of spreading hate or disrupting communal harmony. ਉਹ ਕਹਿ ਰਹੇ ਨੇ ਦੇਖੋ ਇਹ ਪ੍ਰਚਾਰ ਕਰ ਰਹੇ ਨੇ ਜੀ ਸਿੱਖ ਬੱਚੀ ਨਾਲ ਇਹ ਹੋਇਆ ਇਹ ਤਾਂ ਫਿਰਕੂ ਨਫ਼ਰਤ ਫੈਲਾ ਰਹੇ ਨੇ ਕਿ ਭਾਈ ਮਾਰਨਾ ਵੀ ਜ਼ਲੀਲ ਵੀ ਕਰਨਾ ਰੋਣ ਵੀ ਨਹੀਂ ਦੇਣਾ ਇਹ ਸਾਡੇ ਉੱਤੇ ਹਾਲਤ ਬਣੀ ਹੋਈ ਹੈ Sikhs have no support in India from any wing or ideology. Saddest part is spineless, sold out liberal Sikhs who remain in denial and do not even believe attack occurred or victim was Sikh and are more worried about so-called communal harmony than any justice or security for women and her family. ਕਿ ਉਹਨਾਂ ਨੂੰ ਕਮਿਊਨਲ ਹਾਰਮਨੀ ਦਾ ਭੂਤ ਚੰਬੜਿਆ ਹੋਇਆ ਕਿ ਉਸ ਬੱਚੀ ਦਾ ਜਾਂ ਉਹਨਾਂ ਦੇ ਪਰਿਵਾਰ ਦੀ ਸਿਕਿਉਰਿਟੀ ਕਿਉਂਕਿ ਗੁੰਡਿਆਂ ਦਾ ਮਹੱਲਾ ਪੁਲਿਸ ਨਾਲ ਰਲੀ ਹੋਈ ਹੈ ਔਰ ਉਹਨਾਂ ਨੇ ਵੀ ਪਰਿਵਾਰ ਵਾਲਿਆਂ ਨੇ ਕਿਹਾ ਜੀ ਸਾਡੇ ਤੇ ਕਿਸੇ ਵੇਲੇ ਵੀ ਕੁਝ ਹੋ ਸਕਦਾ ਹੈ There is no bigger termite and sellout than these English-speaking liberal Sikhs posing as self-styled editors, spokesperson of community in Chandigarh and Delhi. ਇਹ ਉਹਨਾਂ ਨੇ ਕਿਹਾ ਇਹ ਸਿਉਂਕ ਹੈ ਜਿਹੜੀ ਚੰਬੜੀ ਹੋਈ ਹੈ ਆਪਣੇ ਆਪ ਨੂੰ ਲਿਬਰਲ ਕਹਾਣ ਵਾਲੇ ਪੜ੍ਹੇ ਲਿਖੇ ਕੋਈ ਐਡੀਟਰ ਬਣਿਆ ਕੋਈ ਹੋਰ ਬਣਿਆ Thank God Sikhs themselves spoke online and some Sikh celebrities also spoke up. Otherwise, this matter is buried by Indian media and establishment. ਉਹਨਾਂ ਨੇ ਕਿਹਾ ਵੀ ਫਿਰ ਵੀ ਸ਼ੁਕਰੀਆ ਉਹਨਾਂ ਦਾ ਜਿਨ੍ਹਾਂ ਨੇ ਆਵਾਜ਼ ਚੁੱਕੀ ਉਹਨਾਂ 'ਚੋਂ ਕੁਝ ਸੈਲੀਬ੍ਰਿਟੀਜ਼ ਵੀ ਨੇ ਔਰ ਇਹ ਅਦਰਵਾਈਜ਼ ਇੰਡੀਅਨ ਮੀਡੀਆ ਐਸਟੈਬਲਿਸ਼ਮੈਂਟ ਨੇ ਤਾਂ ਇਸ ਨੂੰ ਦਫਨਾ ਦਿੱਤਾ ਹੁਣ ਅਸੀਂ ਦੂਸਰਾ ਵਿਸ਼ਾ ਜਿਹੜਾ ਇਸ ਸੈਗਮੈਂਟ 'ਚ ਅਸੀਂ ਕਰਨ ਜਾ ਰਹੇ ਔਰ ਜ਼ਾਹਰ ਹੈ ਤੁਸੀਂ ਬਿਲਕੁਲ ਠੀਕ ਕਿਹਾ ਕਿ ਸਿੱਖ ਕੌਮ ਹਮੇਸ਼ਾ ਰਿਣੀ ਸ਼ੁਕਰਗੁਜ਼ਾਰ ਹੁੰਦੀ ਹੈ ਉਹਨਾਂ ਪਲਾਂ ਦੇ ਵਿੱਚ ਜਿਹੜੇ ਸਾਡੇ ਨਾਲ ਖਲੋਤੇ ਹੁੰਦੇ ਨੇ ਜਦੋਂ ਚਾਰੇ ਪਾਸੇ ਹਰ ਇੱਕ ਨੇ ਸਾਥ ਛੱਡਿਆ ਹੁੰਦਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਅਸੀਂ ਜਿੱਥੇ ਆਪਣੀ ਉਸ ਧਰਤੀ ਤੇ ਪੰਜਾਬ ਦੀ ਧਰਤੀ ਤੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਪਿਛਲੇ ਆਲਮੋਸਟ 38 ਸਾਲਾਂ ਤੋਂ ਜੇ ਜੂਨ 84 ਕੱਟ ਆਫ ਟਾਈਮ ਹੋਏ ਉੱਥੇ ਅਸੀਂ ਆਪਣੇ 1.5 ਲੱਖ ਤੋਂ ਜ਼ਿਆਦਾ ਵੀਰਾਂ ਭੈਣਾਂ ਦਾ ਡੁੱਲਿਆ ਖੂਨ ਉਹਨਾਂ ਦੀ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਉਣਾ ਉਹਨਾਂ ਦੇ ਉਹ ਸਿਵੇ ਉਹ ਮਾਵਾਂ ਉਹ ਪਿਤਾ ਜਿਹੜੇ ਹੌਲੀ ਹੌਲੀ ਦੁਨੀਆ ਤੋਂ ਤੁਰ ਗਏ ਜਿਨ੍ਹਾਂ ਨੂੰ ਉਡੀਕ ਰਹੀ ਕਿ ਸ਼ਾਇਦ ਉਹਨਾਂ ਦੇ ਪੁੱਤਰ ਉਹਨਾਂ ਦੀਆਂ ਬੱਚੀਆਂ ਵਾਪਸ ਮੁੜ ਸਕਣ ਉਹ ਕਹਾਣੀ ਤਾਂ ਹੈ ਹੀ ਹੈ ਕਿਉਂਕਿ ਬੇਕਰਿਆਂ ਦਾ ਜਿਹਨੂੰ ਕਦੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਸੀ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ ਜਿਹੜੀਆਂ ਕੌਮਾਂ ਬੇਪਤ ਹੁੰਦੀਆਂ ਨੇ ਫਰੀਬੀਆਂ ਦੇ ਨਾਲ ਵਾਹ ਹੁੰਦਾ ਤੇ ਫਿਰ ਉਹ ਬੇਪਤ ਉਸ ਹਾਲਤ ਦੇ ਵਿੱਚ ਜਦੋਂ ਤੱਕ ਉਹ ਆਪਣਾ ਦਰ ਘਰ ਨਹੀਂ ਬਣਾ ਲੈਂਦੀਆਂ ਆਪਣਾ ਮੁਲਕ ਨਹੀਂ ਲੈ ਲੈਂਦੀਆਂ ਆਪਣੀ ਆਜ਼ਾਦੀ ਨਹੀਂ ਹਾਸਲ ਕਰ ਲੈਂਦੀਆਂ ਜਿਵੇਂ ਅਸੀਂ 18ਵੀਂ ਸਦੀ ਦੀ ਕਹਾਣੀ ਨੂੰ ਰਿਪੀਟ ਕਰਦੇ ਹਾਂ ਬਾਰ-ਬਾਰ ਕਿ ਭਾਈ ਕਿਵੇਂ ਅਸੀਂ ਕਿਹਨਾਂ ਹਾਲਾਤਾਂ ਦੇ ਵਿੱਚ ਇੱਕ ਗੱਲ ਆਪਣੇ ਪੱਲੇ ਬੰਨੀ ਹੋਈ ਸੀ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ
हन्ने हन्ने लाए जै जै बह जमीन मल तह तह तख्त बनाए जी कि सानू पातशाही गुरु ने दिती हुई है। और पातशाही का मतलब सॉवरनिटी है, वो खिता जियोग्राफिकल, क्योंकि जदों असी खालसा कॉन्सैप्ट की गल करते हैं अज भी एक तबका है जिहड़ा इनू मैटाफोरिकली इस्तेमाल करके इस नू बिल्कुल रूहानीयत के ईडियम दे विच ही देखना चाहुंदा है। और उन्होंने जे एक देश बनाने की जियोग्राफिकल एंटिटी की गल करिए तो उन्होंने फिर ये गल जिहड़ी है वो समझ के भी नहीं समझना चाहते, क्योंकि वो ईथर जोन च रहना चाहते हैं। उहदे लई कोई अकाउंटेबिलिटी नहीं हुंदी जां कुछ करना नहीं पैंदा। नहीं तुसीं कहो जी कि भी असीं सिख बन जाइए जी खालिस्तान आपे बन जाएगा। हुण ये इस किस्म का ये भी एक भगौड़ापन है जिस किस्म के लोग इस किस्म का आर्गूमेंट लैके अपने फर्ज तो भजना चाहते हैं। पर जिस विषय ते मैं गल कर रहा कि जदों तुहाडे कोल अपना मुल्क हुंदा है ते फिर तुहाडे लोग जिथे जिथे भी हुंदे ने जे उन्हां नूं कोई मुश्किल आए मुसीबत आए तो वो अपनी धरती वाल देख सकते हैं कि भाई उत्थे सानू पनाह मिलेगी, उत्थे साडा सहारा है और उत्थे सानू कोई संभालेगा। तो जदों तुसी अपनी मेन लैंड दे विच ही बेपत हो रहे हो, आप ही तुसी महफूज या सुरक्षित ना हो, तो फिर जिथे भी कोई ट्रैजेडी वापरदी है उन्हां दा अगों की हाल हुंदा है वो साडे सामने अफगान सिखां दी हालत। इस कहानी नूं बहुत मैं वेरवे च नहीं जावांगा कि अफगानिस्तान जिहड़ा 1979 तो जदों कि सोवियत यूनीयन दियां फौजां दाखल हुंदियां ने और हुण असीं 40-42 साल की कहानी जिस दे विच सोवियत इन्वेजन, फिर तालिबान ईरा, सिविल वॉर, फिर 9/11 तो बाद फिर 20 साल तालिबान दी नैटो और अमेरिका दे नाल टक्कर। सो इस सारे दे विच ਜਿਹੜੇ सिख इस गल का ध्यान रहे जदों असीं अमरीका कैनेडा जां इन्हां मुल्कां दे सिखां की गल करते हैं सारे पंजाब तो आए ने जां कोई होर, लेकिन 3 रीजन उस खिते दे ਉਹ ਜਿਹੇ ने जिथों दे सिख 5.5 सदियां तो ही सिख ने। जदों तो गुरु नानक साहब ने ਜਿਹੜਾ ਉਹ सिखी दी नींह रखी, वो पंजाब खिते दे सिख, कश्मीर खिते दे सिख और अफगानिस्तान दे सिख। और ठीक है कुछ जिहड़ी है माइग्रेशन सिख राज दे वेले पेशावर जां उन्हां एरिया च हुई, लेकिन जदों गुरु अमरदास जी ने 22 मंजियां थापियां उन्हां दे विच एक मंजी काबल दी संगत दे नां सी। सो ज़ाहिर है और गुरुद्वारा चश्मा शाही जलालाबाद च काबल दे विच और अफगानिस्तान दा लैंडस्केप इतिहासक गुरुद्वारियां वाला है। और ये एक दुखदाई गल है कि जिथे सिख लगभग 5-5.5 सदियां तो आबाद सी, मूल रूप दे विच बाई एवरी इंच उन्हां दी ज़बान पश्तो, उन्हां दा रहन सहन खाना पीना सिर्फ जे तुसी और उन्हां दा ओवरऑल ही सारा मिजाज वो उवें ही, क्योंकि उस कल्चर चो ही ने वो 5-5.5 सदियां तो। पर इन्हां 40 सालां ने 79 तो बाद उन्हां नूं उजड़न ते मजबूर कीता है। कुछ जान बुझ के सी, कुछ जिथे जंग चलदी है उत्थों का माहौल इस किस्म का हुंदा है, घट गिणती भी सी, फिर क्योंकि इकनॉमिकली खुशहाल सी और जदों जंगां हुंदियां ने पावर्टी और हालात फिर उस कल्चर दे विच जिहड़ी फरौती लैना जां दूजा ये भी एक कॉमन जिहा हिस्सा है उहदा भी शिकार होए। सो मुकदी गल कि लेटेस्ट पार्ट जो असी देखिया पिछले वरियां दे विच जदों कि ये फाइनल पीरीयड चल रहा सी कि किवें इस पीरीयड दे विच जलालाबाद दे गुरुद्वारे ते भी अटैक हुंदा है, काबल च भी गुरुद्वारे ते जिस बेशक इस बारे असी समझते हैं कि इंडियन एजेंसियां भी अपनी गेम खेड रही हैं सी, उत्थे भी ताकत दे भुखे लोग जां एक उस किस्म दे मैंटल जिन्हां ब्रेन वाश्ड लोग जिहड़े कि एक मजहब दे नाल ही जिहड़ा वो समझते हैं कि बाकियां दे लई कोई स्पेस नहीं है। हालांकि जिन्नी कि इस्लाम की मैनू समझ आई है उस दे मुताबिक किसी भी इस्लामिक सोसाइटी च माइनॉरिटीज़ नूं महफूज रखना ये लाजम हुंदा है हर मोमन दे उत्ते कि इस गल नूं यकीनी बनाए कि उहदे मजहबी थां और उन्हां नूं वो सिक्योरिटी दे। लेकिन मुकदी गल कि वड्डी गिणती दे विच वो सिख जिहड़े हर हालत च 80व्यां च भी नहीं सी निकले, 90व्यां च भी नहीं सी निकले, पिछले 2 सालां च वो हालात उत्थे बने कि वो निकलन ते मजबूर होए। अजे भी कुछ ने जिन्हां ने
ਕਿਹਾ ਵੀ ਨਹੀਂ ਅਸੀਂ ਆਪਣੇ ਇਤਿਹਾਸਕ ਮੁਕਾਮ ਆਪਣੀ ਧਰਤੀ ਛੱਡ ਕੇ ਨਹੀਂ ਜਾਣਾ। ਅੱਛਾ ਉਹਨਾਂ ਦੀ ਬਹਾਦਰੀ ਨੂੰ ਵੀ ਸੈਲੂਟ ਹੈ। ਪਰ ਜਦੋਂ ਤੁਸੀਂ ਇੱਕ ਵਾਰ ਇੰਨੇ ਇੱਕ ਇਨਸਿਕਿਉਰ ਹੁੰਦੇ ਹੋ ਔਰ ਤੁਹਾਨੂੰ ਲੱਗਦਾ ਹੈ ਵੀ ਅਸੀਂ ਨਿਕਲਣਾ, ਫਿਰ ਇਹ ਹੁੰਦਾ ਵੀ ਤੁਹਾਨੂੰ ਕੌਣ ਲਏ, ਤੁਸੀਂ ਕਿੱਥੇ ਜਾਓ। ਅੱਛਾ ਇੰਡੀਆ ਜਿਨ੍ਹਾਂ ਨੇ ਅਦਰਵਾਈਜ਼ ਡਰਾਮੇਬਾਜ਼ੀ ਪੋਲਰਾਈਜੇਸ਼ਨ ਦੇ ਲਈ ਸੀਏ ਔਰ ਫਲਾਣਾ ਕਾਨੂੰਨ ਤਾਂ ਬਣਾਏ, ਲੇਕਿਨ ਜਿਹੜੇ ਉੱਥੇ 1979-80 ਦੇ ਸਿੱਖ ਵੀ ਅਫਗਾਨ ਗਏ ਹੋਏ ਨੇ ਉਹਨਾਂ ਨੂੰ ਵੀ ਅਜੇ ਤੱਕ ਸਿਟੀਜ਼ਨਸ਼ਿਪ ਨਹੀਂ ਮਿਲੀ ਹੈ, ਉਹਨਾਂ ਦੇ ਕੋਲ ਉਹ ਹਕੂਕ ਨਹੀਂ ਨੇ। ਸੋ ਉਸ ਤੋਂ ਬਾਅਦ ਜਦੋਂ ਤੁਸੀਂ ਉਸ ਤੰਗਦਸਤੀ ਚੋਂ ਨਿਕਲਦੇ ਹੋ, ਬਹੁਤ ਸਾਰਿਆਂ ਦੇ ਲਈ ਹੁੰਦਾ ਹੈ ਕਿ ਜੀ ਬਾਹਰ ਇੱਕ ਚੰਗੀ ਜ਼ਿੰਦਗੀ, ਅਮਰੀਕਾ, ਕੈਨੇਡਾ, ਯੂਕੇ, ਜਿੱਥੇ ਉਹ ਆਪਣੀ ਜ਼ਿੰਦਗੀ ਗੁਜ਼ਾਰ ਸਕਣ। ਹੁਣ ਅਸੀਂ ਇਹ ਸਾਰੇ ਪੀਰੀਅਡ ਇਸ ਦੇ ਬਾਵਜੂਦ ਕਿ ਅਸੀਂ ਅਮਰੀਕਾ, ਕੈਨੇਡਾ, ਯੂਕੇ 'ਚ ਆਪਣੇ ਪੋਲੀਟੀਕਲ ਮਸਲ ਦੀ ਗੱਲ ਕਰਦੇ ਹਾਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਤਿੰਨਾਂ ਹਕੂਮਤਾਂ ਨਹੀਂ, ਔਰ ਇਸ ਮੁੱਦੇ ਦੇ ਉੱਤੇ ਕੈਨੇਡਾ ਦੀਆਂ ਆਰਗੇਨਾਈਜੇਸ਼ਨਸ ਨੇ ਵੀ ਐਫਰਟ ਕੀਤੇ, ਯੂਕੇ 'ਚ ਵੀ ਕੀਤੇ ਹੋਣਗੇ, ਅਮਰੀਕਾ ਦੇ ਵਿੱਚ ਯੂਨਾਈਟਿਡ ਸਿਕਸ ਨੇ ਸਟੇਟ ਡਿਪਾਰਟਮੈਂਟ ਤੋਂ ਲੈ ਕੇ ਹਾਇਰ ਤੱਕ, ਕਿਉਂਕਿ ਮੈਂ ਉਹ ਸਾਰੇ ਤੋਂ ਪਰਿਚਿਤ ਹਾਂ ਕਿ ਕੀ ਐਫਰਟ ਹੋਏ, ਸਾਰਾ ਖਰਚਾ ਚੱਲਣ ਨੂੰ, ਜਹਾਜ਼ ਵੀ ਚਾਰਟਰਡ ਕਰਨ ਨੂੰ ਵੀ ਯੂਨਾਈਟਿਡ ਸਿਕਸ ਜਿਹੜਾ ਹੈ ਔਰ ਬਾਕੀਆਂ ਦੇ ਸਹਿਯੋਗ ਨਾਲ ਤਿਆਰ ਸੀ। ਲੇਕਿਨ ਇਹਨਾਂ ਹਕੂਮਤਾਂ ਨੇ ਕੋਈ ਪੈਰ ਨਹੀਂ ਲਾਏ, ਕਿਉਂਕਿ ਇੰਨਾ ਸੀ ਕਿ ਭਾਈ ਉੱਥੋਂ ਜੇ ਉਹਨਾਂ ਨੂੰ ਕੱਢਣਾ ਹੈ, ਪਹਿਲਾਂ ਤਾਂ ਉੱਥੋਂ ਕੱਢਣਾ ਪ੍ਰੋਬਲਮ ਸੀ, ਫਿਰ ਇਹ ਹੈ ਵੀ ਉਹਨਾਂ ਦੇ ਕੋਲ ਕੋਈ ਵੀ ਨਾ ਪਾਸਪੋਰਟ ਸਨ ਨਾ ਕੋਈ ਸੀ। ਪਹਿਲਾ ਕੰਮ ਜਿਹੜਾ ਇਹ 300-400 ਅਫਗਾਨ ਸਿੱਖ ਜਿਹੜੇ ਨਿਕਲਣਾ ਚਾਹੁੰਦੇ ਸੀ ਉਹਨਾਂ ਦੇ ਕਿਵੇਂ ਪਾਸਪੋਰਟ ਬਣੇ, ਕਿਵੇਂ ਹੋਇਆ। ਲੇਕਿਨ ਅਮਰੀਕਾ ਨੇ ਵੀ ਜਿਹੜੇ ਇੱਕ ਸਟੇਜ ਦੇ ਉੱਤੇ ਈਵਨ ਡੀਲ ਬਣ ਰਹੀ ਸੀ, ਲੇਕਿਨ ਉਹ ਬੈਕ ਆਊਟ ਹੋਏ। ਕੈਨੇਡਾ ਨੇ ਵੀ ਇਹਦੇ 'ਚ ਕੋਈ ਦਿਲਚਸਪੀ ਨਹੀਂ ਦਿਖਾਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਜੇ ਕੋਲਡ ਸ਼ੋਲਡਰ ਲਫ਼ਜ਼ ਹੀ ਨਹੀਂ ਹੈ, ਇਹ ਹੈ ਜਦੋਂ ਮੌਕੇ ਤੋਂ ਭੱਜ ਜਾਣਾ। ਔਰ ਹੁਣ ਇਹ ਸਾਹਮਣੇ ਆਉਂਦਾ ਕਿ ਯੂਕੇ 'ਚ ਉਹਨਾਂ ਨੇ ਇਹ ਯਕੀਨੀ ਤਾਂ ਬਣਾਇਆ ਕਿ ਉਹਨਾਂ ਦੇ ਕੁੱਤੇ ਬਿੱਲੀਆਂ ਜਿਹੜੀਆਂ ਉਹਨਾਂ ਦੀਆਂ ਸ਼ੈਲਟਰਸ ਨੇ ਉਹਨਾਂ ਦੇ ਭਰੇ ਜਹਾਜ਼ ਤਾਂ ਆਏ, ਲੇਕਿਨ ਆਪਣੇ ਸੋਲਜਰ ਔਰ ਆਪਣੇ ਸਿਟੀਜ਼ਨ ਕੱਢਣ ਤੋਂ ਇਲਾਵਾ ਉਹਨਾਂ ਨੂੰ ਕੋਈ ਨਹੀਂ ਸੀ ਕਿ ਭਾਈ ਉਹਨਾਂ ਨੇ ਘੱਟ ਗਿਣਤੀ ਨੂੰ ਮਹਿਫੂਜ਼ ਕਰਨਾ ਹੈ। ਔਰ ਇਸ ਪੀਰੀਅਡ ਦੇ ਵਿੱਚ ਯੂਨਾਈਟਿਡ ਸਿਕਸ ਨੇ ਹੋਰ ਵੀ ਹਕੂਮਤਾਂ ਦੇ ਨਾਲ, ਇੱਕ ਦੋ ਹੋਰ ਹਕੂਮਤਾਂ ਸੀ ਜਿਨ੍ਹਾਂ ਨੇ ਮੰਨਿਆ ਕਿ ਵੀ ਤੁਸੀਂ ਸਾਡੇ ਲੈ ਆਓ, ਪਰ ਉੱਥੇ ਉਹਨਾਂ ਦਾ ਕੋਈ ਫਿਊਚਰ ਨਹੀਂ ਸੀ ਬਣਦਾ। ਔਰ ਫਾਈਨਲੀ ਮੈਕਸੀਕੋ, ਹਾਲਾਂ ਜਦੋਂ ਮੈਂ ਇਸ ਖਬਰ ਨੂੰ ਦੇਖਿਆ ਜਾਂ ਇਹ ਗੱਲਬਾਤ ਚੱਲ ਰਹੀ ਸੀ, ਮੈਂ ਪਿਛਲੇ ਕਈ ਹਫ਼ਤਾਂ ਤੋਂ ਵਾਕਿਫ ਸੀ, ਤੇ ਮੈਕਸੀਕੋ ਜਿਹਨੂੰ ਅਸੀਂ ਕਦੇ ਸੀਰੀਅਸਲੀ ਨਹੀਂ ਲਿਆ, ਜਿਸ ਮੁਲਕ ਨੂੰ ਅਸੀਂ ਇਸ ਕਿਸਮ ਦਾ ਇਮੇਜ ਬਣਿਆ ਹੋਇਆ ਹੈ, ਮੈਕਸੀਕੋ ਦਾ ਜ਼ਿਕਰ ਹੁੰਦਾ ਹੈ ਡਰੱਗ ਕਿ ਜੀ ਸਾਊਥ ਅਮਰੀਕਾ ਦੀਆਂ ਡਰੱਗਸ ਉੱਥੋਂ ਆਉਂਦੀਆਂ, ਜਾਂ ਜਿਹੜੇ ਇਲੀਗਲੀ ਲੋਕ ਏਜੰਟ ਲੈ ਕੇ ਆਉਂਦੇ ਨੇ ਉਹ ਸਾਊਥ ਅਮਰੀਕਾ ਘੁਮਾ ਕੇ ਮੈਕਸੀਕੋ ਰਾਹੀਂ ਅਮਰੀਕਾ ਵੜਨ ਦੀ ਗੱਲ। ਪਰ ਇਹ ਜਦੋਂ ਹੁਣ ਸਿੱਖਾਂ ਨੂੰ ਉਹਨਾਂ ਨੇ 141 ਅਫਗਾਨ ਸਿੱਖਾਂ ਨੂੰ, ਕੁਛ ਉਹਨਾਂ 'ਚ ਹਿੰਦੂ ਵੀ ਸ਼ਾਮਲ ਨੇ ਜਿਹੜੇ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਿੰਦੇ ਨੇ, ਉਹਨਾਂ ਨੂੰ ਪ੍ਰੋਪਰ ਉਹਨਾਂ ਨੇ ਰਿਫਿਊਜ ਦਿੱਤਾ ਹੈ, ਅਸਾਈਲਮ ਦਿੱਤੀ ਹੈ। ਔਰ ਕੱਲਾ ਇਹੀ ਨਹੀਂ, ਯਕੀਨੀ ਬਣਾਇਆ ਇਸ ਗੱਲ ਨੂੰ, ਜਿੱਥੋਂ ਉਹਨਾਂ ਦੀਆਂ ਫਲਾਈਟਸ ਹੋਈਆਂ ਨੇ ਆਬੂ ਧਾਬੀ ਤੋਂ ਵੀ ਉਹਨਾਂ ਦਾ ਡਿਪਟੀ ਮਿਸ਼ਨ ਜਿਹੜਾ ਸੀ ਮੈਕਸੀਕੋ ਦਾ ਉੱਥੇ ਮੌਜੂਦ ਸੀ, ਇੱਥੇ ਵੀ ਉਹਨਾਂ ਨੂੰ ਰਿਸੀਵ ਕੀਤਾ। ਉਹਨਾਂ ਦਾ ਸਾਰਾ ਹਾਲਾਂ ਜਿਹੜਾ ਉਹਨਾਂ ਦੀ ਫਲਾਈਟਸ ਦਾ ਜਾਂ ਰਹਿਣ ਸਹਿਣ ਦਾ ਪ੍ਰਬੰਧ ਯੂਨਾਈਟਿਡ ਸਿਕਸ ਵੱਲੋਂ ਕੀਤਾ ਜਾਏਗਾ। ਉਹਨਾਂ ਨੂੰ ਸੈਟਲ ਕਿਵੇਂ ਕਰਨਾ ਹੈ ਦਰਸ਼ਕ ਦੇਖ ਸਕਦੇ ਨੇ, ਜੇ ਉਹ ਪਿਕਚਰਸ ਜਿਹੜੀਆਂ ਉਹਨਾਂ ਦਾ ਪਹਿਲਾ ਬੈਚ ਜਿਹੜਾ ਉਤਰਦਾ ਕਿ ਕਿਵੇਂ ਉਹਨਾਂ ਨੂੰ ਆਨਰੇਬਲੀ ਲਿਆ। ਔਰ ਮੈਂ ਜਦੋਂ ਇਹਨੂੰ ਥੋੜਾ ਜਿਹਾ ਦੇਖਿਆ ਕਿ ਮੈਕਸੀਕੋ ਨੇ ਇਹ ਕਿਵੇਂ ਕੀਤਾ, ਮੈਕਸੀਕੋ ਦੀ ਇੱਕ ਟ੍ਰੈਡੀਸ਼ਨ ਹੈ। ਇਸ ਤੋਂ ਪਹਿਲਾਂ ਵੀ ਜਦੋਂ ਅਰਜਨਟੀਨਾ ਦੇ ਵਿੱਚ ਵੀ ਪ੍ਰੋਬਲਮ ਸੀ, ਮੈਕਸੀਕੋ ਨੇ ਜਿਹੜਾ ਉਹ ਸੇਫ ਹੇਵਨ ਦਿੱਤਾ ਸੀ ਰਿਫਿਊਜੀਜ਼ ਨੂੰ, ਇਸੇ ਤਰ੍ਹਾਂ ਸਪੇਨ ਵਾਲਿਆਂ ਨੂੰ ਵੀ। ਔਰ ਮੈਂ ਦੇਖਿਆ ਕਿ ਇਸ ਵੇਲੇ ਮੈਕਸੀਕੋ ਦੇ ਵਿੱਚ ਜਿਹੜੇ ਲੋਕ ਆਲਰੇਡੀ ਮੈਕਸੀਕੋ 'ਚ ਬੈਠੇ ਨੇ, 78,000 ਐਪਲੀਕੇਸ਼ਨਸ ਜਿਹੜੀਆਂ ਨੇ ਉਹ ਰਿਫਿਊਜੀ ਸਟੇਟਸ ਦੇ ਲਈ ਨੇ। ਔਰ ਮੈਕਸੀਕੋ ਦੀ ਇਹ ਟ੍ਰੈਡੀਸ਼ਨ ਹੈ, ਜੋ ਕੈਥੋਲਿਕ ਕੰਟਰੀ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ 'ਚ ਵੀ ਜਦੋਂ ਐਮਨੈਸਟੀ 81 ਆਇਆ ਜਾਂ SAW ਪ੍ਰੋਗਰਾਮ ਇਹਨਾਂ ਦਾ ਇਮੀਗ੍ਰੇਸ਼ਨ ਦਾ ਸਪੈਸ਼ਲ ਐਗਰੀਕਲਚਰ ਵਰਕਰ, ਤਾਂ ਜਿਹੜਾ ਚਰਚ ਸੀ ਅਮਰੀਕਾ ਦਾ, ਇੱਕ ਲੂਲਨ ਕੇਸ ਸੀ, ਉਹ ਅਮਰੀਕਨ ਚਰਚ ਅੱਗੇ ਹੋ ਕੇ ਉਹ ਕੇਸ ਲੜ ਰਿਹਾ ਸੀ। ਔਰ ਜਦੋਂ ਡਿਪੋਰਟੇਸ਼ਨ ਦੀ ਵੀ ਲਾਈਨ ਹੁੰਦੀ ਹੈ ਇੱਥੇ ਕਿ ਡਿਪੋਰਟ ਕਰਨਾ ਹੈ, ਉਹ ਜਾ ਕੇ ਚਰਚ 'ਚ ਬਹਿ ਜਾਂਦੇ ਨੇ ਔਰ ਉੱਥੋਂ ਉਹ ਜਾਣ ਨਹੀਂ ਦਿੰਦੇ, ਉਹ ਆ ਕੇ ਉਹਨਾਂ ਦਾ ਪਾਦਰੀ ਖਲੋ ਜਾਂਦਾ ਸਾਹਮਣੇ ਕਿ ਨਹੀਂ। ਮੈਂ ਸਮਝਦਾ ਵੀ ਜੇ ਮੈਕਸੀਕੋ ਨੇ, ਕਿਉਂਕਿ ਕੈਥੋਲਿਕ ਕੰਟਰੀ ਹੈ, ਉਹਨਾਂ ਨੇ ਆਪਣਾ ਇਹ ਧਰਮ ਪਾਲਿਆ ਕਿ ਭਾਈ ਜਿਹੜੇ ਹਰ ਪਾਸੇ ਜਿਨ੍ਹਾਂ ਨੂੰ ਕੋਈ ਨਹੀਂ ਹੈ, ਅਸੀਂ ਜਿਹੜਾ ਉਹਨਾਂ ਨੂੰ ਥਾਂ ਦੇਵਾਂਗੇ। ਸੋ ਅਸੀਂ, ਜਿਵੇਂ ਮੈਂ ਕਿਹਾ ਕਿ ਵੀ ਅਸੀਂ ਨਾ ਸ਼ੁਕਰੀ ਕੌਮ ਨਹੀਂ ਹੈ, ਅਸੀਂ ਹਮੇਸ਼ਾ ਜਿਹਨੇ ਵੀ ਕਿਸੇ ਵੇਲੇ 'ਚ ਹਾਂ ਦਾ ਨਾਰਾ ਵੀ ਮਾਰਿਆ,
ਸਾਨੂੰ ਤਾਂ ਨਵਾਬ ਮਲੇਰਕੋਟਲਾ ਨਹੀਂ ਭੁੱਲਿਆ ਕਦੇ। ਬਿਲਕੁਲ ਅਸੀਂ ਹਮੇਸ਼ਾ ਯਾਦ ਰੱਖਿਆ, ਅੱਜ ਤੱਕ ਵੀ ਮਲੇਰਕੋਟਲਾ ਵਸਦਾ ਹੈ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ, ਉਵੇਂ ਹੀ 1.5 ਲੱਖ ਮੁਸਲਮਾਨ ਉੱਥੇ ਰਹਿੰਦੇ ਨੇ। ਇਹ 3 ਸਦੀਆਂ ਪਹਿਲਾਂ ਇੱਥੋਂ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸਾਹਿਬਜ਼ਾਦਿਆਂ ਦੇ ਲਈ ਸਰਹੰਦ ਕਚਹਿਰੀ ਦੇ ਵਿੱਚ ਖਾਂ ਦਾ ਨਾਰਾ ਮਾਰਿਆ ਸੀ। ਔਰ ਮੈਂ ਸਮਝਦਾ ਵੀ ਮੈਕਸੀਕੋ ਗਵਰਨਮੈਂਟ ਨੇ ਔਰ ਯੂਨਾਈਟਿਡ ਸਿੱਖਸ ਮੁਬਾਰਕ ਦੀ ਹੱਕਦਾਰ ਹੈ ਕਿ ਉਹਨਾਂ ਨੇ ਕਿੰਨੀਆਂ ਅਸੀਸਾਂ ਲਈਆਂ ਨੇ ਜਿਹੜੇ ਇੱਥੇ ਮਹਿਫੂਜ਼ ਆਏ ਨੇ। ਹਾਲਾਂ ਜਿਹੜਾ ਐਵਰੇਜ ਇਸ ਸਾਰੇ ਪ੍ਰੋਜੈਕਟ ਦੇ ਉੱਤੇ $5 ਲੱਖ ਦੇ ਕਰੀਬ ਦਾ ਖਰਚ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਉਹਨਾਂ ਦੇ ਸਾਈਟ ਤੇ ਜਾ ਕੇ ਜਿਹੜਾ ਉਹ ਡੋਨੇਟ ਵੀ ਕਰਨ, ਜਿਹੜੇ ਵੀਰ ਭੈਣਾਂ ਕਰ ਸਕਦੇ ਨੇ, ਕਿਉਂਕਿ ਇਸ ਤੋਂ ਵੱਡਾ ਕੋਈ ਪਰਉਪਕਾਰ ਨਹੀਂ ਹੈ ਕਿ ਇੱਕ ਉਸ ਖਿੱਤੇ ਦੇ ਵਿੱਚ ਜਿੱਥੇ ਕਿ ਉਹ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰਦੇ ਨੇ ਔਰ ਉਹ ਉਹਨਾਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਲਈ ਇੱਕ ਥਾਂ ਮਿਲਣੀ। ਔਰ ਮੈਕਸੀਕੋ ਗਵਰਨਮੈਂਟ ਦੇ ਅਸੀਂ ਹਮੇਸ਼ਾ ਹੀ ਸ਼ੁਕਰਗੁਜ਼ਾਰ ਹੋਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਨਾਟਕਾ ਕੇਸ ਦੇ ਹਵਾਲੇ ਨਾਲ ਕਿ ਕਰਨਾਟਕਾ ਵਿੱਚ ਮੁਸਲਮਾਨ ਬੱਚਿਆਂ ਦੇ ਹਿਜਾਬ ਨੂੰ ਲੈ ਕੇ ਛਿੜਿਆ ਵਿਵਾਦ ਹੁਣ ਇੰਟਰਨੈਸ਼ਨਲ ਪੱਧਰ ਤੇ ਪਹੁੰਚ ਗਿਆ ਹੈ। ਪਾਕਿਸਤਾਨ ਸਰਕਾਰ ਨੇ ਭਾਰਤ ਦੇ ਇਸਲਾਮਾਬਾਦ ਵਿਚਲੇ ਡਿਪਲੋਮੈਟ ਨੂੰ ਤਲਬ ਕਰਕੇ ਇਸ ਤੇ ਜ਼ੋਰਦਾਰ ਪ੍ਰੋਟੈਸਟ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਜਿਹੜਾ ਸੈਗਮੈਂਟ ਅਸੀਂ ਕਰਨਾਟਕਾ ਦੇ ਵਿੱਚ ਹਿਜਾਬ ਦੇ ਮੁੱਦੇ ਨੂੰ ਲੈ ਕੇ, ਹਾਲਾਂ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਵੇਂ ਅਸੀਂ ਕੱਲ RSS ਦਾ ਕਿਵੇਂ ਨੈਟਵਰਕ ਹੈ, ਕਿਵੇਂ ਉਹਨਾਂ ਦੀਆਂ 72 ਤੋਂ ਜ਼ਿਆਦਾ ਆਰਗੇਨਾਈਜੇਸ਼ਨਸ ਉਹਨਾਂ ਦੇ ਇਸ਼ਾਰੇ ਤੇ ਹੀ ਕਿਵੇਂ ਕਿਸੇ ਇਸ਼ੂ ਨੂੰ ਪਹਿਲਾਂ ਜਿਹੜਾ ਛੇੜਿਆ ਜਾਂਦਾ ਹੈ, ਫਿਰ ਉਹਨੂੰ ਬਿਲਟ ਕੀਤਾ ਜਾਂਦਾ ਹੈ, ਫਿਰ ਉਹਨੂੰ ਕਿਸ ਪਾਸੇ ਨਾਲ ਜੋੜ ਕੇ ਕਿੱਧਰ ਨੂੰ ਤੋਰਨਾ ਹੈ। ਇਹ ਨਾਗਪੁਰ 'ਚ ਬੈਠਾ ਹੈ, ਇਹਨਾਂ ਦਾ ਸਾਰਾ ਜਿਹੜਾ ਢਾਂਚਾ ਉੱਪਰ ਤੱਕ ਜਿਹੜਾ ਕਿ 100 ਸਾਲ ਦੀ ਜਿਹਨਾਂ ਕੋਲ ਆਰਗੇਨਾਈਜੇਸ਼ਨ ਹੈ ਉਹ ਤੈਅ ਕਰਦੇ ਨੇ। ਸੋ ਸਾਡੇ ਇਸ ਸੈਗਮੈਂਟ ਨੂੰ ਕਾਫੀ ਪਸੰਦ ਕੀਤਾ ਗਿਆ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਇਹ ਮਾਮਲਾ, ਕਿਉਂਕਿ ਜੇ ਤੁਸੀਂ ਟਾਈਮਿੰਗ ਦੇਖਦੇ ਹੋ ਕਿ ਐਨ ਇੱਕ ਪਾਸੇ ਤਾਂ ਕਰਨਾਟਕਾ 'ਚ ਇਸ ਮੁੱਦੇ ਨੂੰ ਖੜਾ ਕੀਤਾ ਗਿਆ
ਔਰ ਉਹ ਬਹਾਦਰ ਮੁਸਲਮਾਨ ਬੱਚੀ ਜਿਹੜੀ ਕਿ ਉਹ ਗੁੰਡਿਆਂ ਦੀ ਭੀੜ ਦੇ ਵਿੱਚ ਵੀ ਅੱਲਾਹੂ ਅਕਬਰ ਕਰਕੇ ਉਹਨਾਂ ਚੋਂ ਗੁਜ਼ਰਦੀ ਹੈ ਔਰ ਬਾਅਦ ਦੇ ਵਿੱਚ ਪ੍ਰਿੰਸੀਪਲ ਆ ਕੇ ਉਹਨੂੰ ਮਹਿਫੂਜ਼ ਅੰਦਰ ਲੈ ਜਾਂਦਾ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਜਿਵੇਂ ਤੁਸੀਂ ਚੈਲੰਜਿੰਗ ਲਾਈਨ ਵੀ ਬਣ ਜਾਂਦੀ ਹੈ। ਔਰ ਇਹ ਬੇਸ਼ੱਕ ਨਸੀਰੁਦੀਨ ਸ਼ਾਹ ਨੇ ਇਹ ਕਰਨ ਥਾਪਰ ਨੂੰ ਇੰਟਰਵਿਊ 'ਚ ਕਿਹਾ ਸੀ ਕਿ ਵੀ ਜਿਸ ਪਾਸੇ ਮੁਸਲਮਾਨਾਂ ਨੂੰ ਪੁਸ਼ ਕੀਤਾ ਜਾ ਰਿਹਾ ਅਲਟੀਮੇਟਲੀ ਫਿਰ ਸਿਵਲ ਵਾਰ ਹੋਏਗੀ। ਹੁਣ ਦੇਖਣਾ ਇਹ ਹੈ ਕਿ ਵੀ ਬਹੁਤ ਵਾਰ ਕਈ ਵਾਰ ਜਦੋਂ ਇੱਕ ਡਰ ਜਾਂ ਖੌਫ ਦਾ ਮਾਹੌਲ ਬਣਿਆ ਹੁੰਦਾ ਹੈ ਤੇ ਉਦੋਂ ਇੱਕ ਅੱਧੀ ਬਹਾਦਰੀ ਦੀ ਆਵਾਜ਼ ਉਸ ਡਰ ਖੌਫ ਨੂੰ ਚੁੱਕ ਦਿੰਦੀ। ਔਰ ਇਹ ਜਿਹੜਾ ਇੱਕ ਟ੍ਰੈਂਡਿੰਗ ਹੈ ਕਿ ਕਿਵੇਂ ਉਸ ਬੱਚੀ ਨੇ ਬੇਖੌਫ ਹੋ ਕੇ, ਔਰ ਇਹ ਜਿਵੇਂ ਇੱਕ ਸਾਡੇ ਸਿੱਖ ਵੀਰ ਨੇ ਵੀ ਕਮੈਂਟ ਕੀਤਾ ਕਿ ਭਾਈ ਉਹਨੇ ਬੀਬੀ ਨੇ ਦੱਸ ਦਿੱਤਾ ਕਿ ਗੱਲ ਇਹ ਹੈ ਕਿ ਜਿਹੜੇ ਬਾਜ਼ ਅਮੀਰ ਨੇ ਉਹ ਕਿਸ ਹਾਲਤ 'ਚ ਨੇ ਇਹਦੇ ਬਾਵਜੂਦ ਕੋਈ ਉਹਨਾਂ ਦੇ ਮਨੋਬਲ ਨੂੰ ਤੋੜ ਨਹੀਂ ਸਕਦਾ, ਉਹਨਾਂ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ। ਔਰ ਇਸ ਇਸ਼ੂ ਦੇ ਉੱਤੇ ਕਿਉਂਕਿ ਟਾਈਮਿੰਗ ਕੱਲੀ ਕਰਨਾਟਕਾ ਦੀ ਨਹੀਂ, ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਵੈਸਟਰਨ ਯੂਪੀ ਉਸ ਦੇ ਵਿੱਚ ਜਿੱਥੇ ਕਿ ਬੀਜੇਪੀ ਇਸ ਵਾਰ ਲੂਜ਼ਿੰਗ ਗਰਾਊਂਡ ਤੇ ਖੜੀ ਹੈ, ਜਾਟ ਔਰ ਮੁਸਲਮਾਨ, ਕਿਉਂਕਿ ਵੈਸਟਰਨ ਯੂਪੀ ਉਹੀ ਬੈਲਟ ਹੈ ਜਿੱਥੇ ਮੁਜ਼ੱਫਰਨਗਰ ਦੇ ਵਿੱਚ ਇਹਨਾਂ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਏਜੰਡੇ ਤੋਂ ਬਾਅਦ ਜਿਹੜਾ ਉਹ ਜਾਟਾਂ ਦੀਆਂ ਵੋਟਾਂ ਬੀਜੇਪੀ ਨੇ ਆਪਣੇ ਖਾਤੇ 'ਚ ਪਵਾਈਆਂ ਸੀ। ਜਿੰਨੀਆਂ ਵੀ 50+ ਸੀਟਾਂ ਨੇ ਉਹਦੇ 'ਚ ਆਲਮੋਸਟ 4-5 ਨੂੰ ਛੱਡ ਕੇ ਸਾਰੀਆਂ ਬੀਜੇਪੀ ਨੇ ਲਈਆਂ ਸੀ। ਪਰ ਇਸ ਵਾਰ ਕਿਸਾਨ ਅੰਦੋਲਨ ਦੇ ਚੱਲਦੇ ਆ ਜਿਵੇਂ ਜਾਟ ਔਰ ਮੁਸਲਮਾਨ ਉਹਨਾਂ ਦੇ ਵਿੱਚ ਉਹ ਭਾਈਚਾਰਾ ਵਾਪਸ ਆਇਆ। ਇਸ ਵਾਰ ਬੀਜੇਪੀ ਨੂੰ ਉੱਥੇ ਹਾਰ ਨਜ਼ਰ ਆ ਰਹੀ ਹੈ। ਸੋ ਇਹ ਟਾਈਮਿੰਗ ਯੂਪੀ ਦੇ ਵਿੱਚ ਇਲੈਕਸ਼ਨਾਂ ਪੰਜਾਬ 'ਚ ਹੋਣ ਵਾਲੀਆਂ ਨੇ, ਉਸ ਸਾਰੇ ਦੇ ਨਾਲ ਇਸ ਨੂੰ ਹੋਰ ਵੀ ਹਵਾ ਦਿੱਤੀ ਗਈ ਕਿਉਂਕਿ ਇੱਕ ਇੰਸਟੀਚਿਊਟ 'ਚੋਂ ਸ਼ੁਰੂ ਹੋਈ ਗੱਲ ਜਿੱਥੇ ਕਿ ਇਸ ਨੂੰ ਪਹਿਲਾਂ ਸ਼ੁਰੂਆਤ ਜਦੋਂ ਕਿ 5-6 ਮੁਸਲਮਾਨ ਬੱਚੀਆਂ ਜਿਹੜੀਆਂ ਕਿ ਹਿਜਾਬ ਦੇ ਵਿੱਚ ਕਲਾਸ ਅਟੈਂਡ ਕਰਦੀਆਂ ਸਾਰਾ ਸਾਲ ਕਰਦੀਆਂ ਰਹੀਆਂ ਤੇ ਅਖੀਰ ਵੇਲੇ ਉਹਨਾਂ ਨੂੰ ਉਹਨੇ ਕਿਹਾ ਜੀ ਨਹੀਂ ਹੁਣ ਤੁਸੀਂ ਇੱਥੇ ਆ ਨਹੀਂ ਸਕਦੀਆਂ ਹਿਜਾਬ ਦੇ ਵਿੱਚ। ਔਰ ਉਹਨਾਂ ਨੇ ਫਿਰ ਇਹ ਵੀ ਕਿਹਾ ਕਿ ਜੀ ਇਹ ਤਾਂ ਈਵਨ ਉਹਨਾਂ ਨੇ ਜਿਹੜਾ ਲੇਡੀਜ਼ ਰੂਮ ਹੈ ਕਾਲਜ ਦੇ ਵਿੱਚ ਉੱਥੇ ਵੀ ਨਹੀਂ ਤੁਸੀਂ ਜਾ ਸਕਦੀਆਂ ਹਿਜਾਬ ਨਾਲ। ਉਹਨਾਂ ਨੇ ਕਲਾਸਿਸ ਤੋਂ ਜਾਣ ਤੋਂ ਇਨਕਾਰ ਕਰ ਦਿੱਤਾ ਔਰ ਉਹਨਾਂ ਨੇ ਪੈਟੀਸ਼ਨ ਵੀ ਕੋਰਟ 'ਚ ਹੈ। ਔਰ ਇਸ ਵੇਲੇ ਜਿਹੜੇ ਜੱਜ ਨੇ ਸੁਣਵਾਈ ਕਰ ਰਹੇ ਸੀ ਪਹਿਲਾਂ ਇੱਕ ਬੈਂਚ ਦਾ ਜਿਹੜਾ ਜੱਜ ਉਹਨੇ ਉਸ ਨੂੰ ਹੁਣ ਚੀਫ ਜਸਟਿਸ ਕਰਨਾਟਕਾ ਦੇ ਹਵਾਲੇ ਕਰ ਦਿੱਤਾ ਹੈ। ਆਉਂਦੇ ਅਗਲੇ ਹਫਤੇ ਇਸ ਦੀ ਡੀਟੇਲ ਸੁਣਵਾਈ ਚੱਲ ਰਹੀ ਹੈ। ਲੇਕਿਨ ਇਸੇ ਪੀਰੀਅਡ 'ਚ ਜਿਵੇਂ ਇਹਨੂੰ ਹੋਰ 3-4 ਕਾਲਜਾਂ ਦੇ ਵਿੱਚ ਸਕੂਲਾਂ 'ਚ ਔਰ ਫਿਰ ਈਵਨ ਉਹਨਾਂ ਨੇ ਦੇਖਿਆ ਕਿ ਵੀ ਜਦੋਂ ਗੁੰਡੇ ਇਸ ਕਿਸਮ ਦਾ ਕਰਦੇ ਨੇ ਬਦਨਾਮ, ਉਹਨਾਂ ਨੇ ਆਪਣੀਆਂ ਗੁੰਡੀਆਂ ਕੱਢੀਆਂ RSS ਦੀਆਂ, ਉਹਨਾਂ ਨੂੰ ਜਿਹੜੇ ਉਹ ਬਿਲਕੁਲ ਇੱਕੋ ਸਾਈਜ਼ ਦੀਆਂ ਸ਼ਾਲਾਂ ਭਗਵੀਆਂ ਪ੍ਰੋਵਾਈਡ ਕੀਤੀਆਂ ਇਹ ਕਰਕੇ ਕਿ ਜੀ ਜੇ ਇਹਨਾਂ ਨੇ ਕਰਨਾ ਤੇ ਅਸੀਂ ਵੀ ਇਹ ਕਰਾਂਗੇ। ਔਰ ਅਸੀਂ ਤਾਂ ਇਹ ਹੈ ਕਿ ਇੱਕ ਸਾਰਤਾ ਹੋਣੀ ਚਾਹੀਦੀ। ਸਰਕਾਰ ਵੀ ਕਹਿ ਰਹੀ ਜੀ ਯੂਨੀਫਾਰਮ ਦਾ ਹਿੱਸਾ ਹੈ ਇਹ ਤਾਂ ਨਹੀਂ, ਹੁਣ ਕੋਈ ਕਾਲਜਾਂ 'ਚ ਤਾਂ ਯੂਨੀਫਾਰਮ ਨਹੀਂ ਹੁੰਦੀ। ਲੇਕਿਨ ਮਤਲਬ ਇਹਦੇ 'ਚ ਕਿਸੇ ਨੂੰ ਇਹ ਜਿਹੜਾ ਸ਼ੱਕ ਨਹੀਂ ਹੈ ਕਿ ਕਿਵੇਂ ਇਹ ਮੁੱਦਾ RSS ਵੱਲੋਂ ਪੋਲ ਪੋਲਿਟਿਕਸ, ਵੋਟਾਂ ਦੀ ਪੋਲਿਟਿਕਸ ਨੂੰ ਮੱਦੇਨਜ਼ਰ ਰੱਖ ਕੇ ਔਰ ਦੂਸਰਾ ਪੱਖ ਮੁਸਲਮਾਨਾਂ ਨੂੰ, ਔਰ ਇਹ ਗੱਲ ਦਾ ਧਿਆਨ ਰਹੇ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹ ਵਕਤ ਜਦੋਂ ਪਹਿਲੀ ਵਾਰ 1936-37 ਦੇ ਪੀਰੀਅਡ 'ਚ ਅਸੈਂਬਲੀ ਚੋਣਾਂ ਤੋਂ ਬਾਅਦ ਕਾਂਗਰਸ ਦੀ ਹਕੂਮਤ ਬਣਦੀ ਹੈ ਬਹੁਤ ਸਾਰੀਆਂ ਥਾਵਾਂ ਤੇ, ਉਦੋਂ ਅਜੇ ਮੁਸਲਿਮ ਲੀਗ ਦੇ ਇਲੈਕਟਰਲ ਪੋਲਿਟਿਕਸ 'ਚ ਪੈਰ ਨਹੀਂ ਸੀ ਲੱਗੇ ਤੇ ਜੋ ਰਵੱਈਆ ਉਹਨਾਂ ਨੇ ਮੁਸਲਮਾਨਾਂ ਪ੍ਰਤੀ ਰੱਖਿਆ ਬਹੁਤ ਵਾਰ ਜੇ ਅਸੀਂ ਪਾਕਿਸਤਾਨ ਦਾ 23 ਮਾਰਚ 1940 ਦਾ ਰੈਜ਼ੋਲੂਸ਼ਨ ਦੇਖਦੇ ਹਾਂ ਜਿਹੜਾ ਲਾਹੌਰ ਡੈਕਲੇਰੇਸ਼ਨ ਹੈ ਤੇ ਉਹਦੇ ਪਿਛੋਕੜ ਦੇ ਵਿੱਚ ਉਹ ਐਕਸਪੀਰੀਅੰਸ ਸੀ ਕਿ ਇਹਨਾਂ ਦੇ ਕੋਲ ਅਜੇ ਹਾਲਾਂ ਅੰਗਰੇਜ਼ ਬੈਠੇ ਸੀ, ਕੋਈ ਅਸੈਂਬਲੀਆਂ ਕੋਲ ਇੰਨੀਆਂ ਪਾਵਰਸ ਵੀ ਨਹੀਂ ਸੀ। ਪਰ ਜਿਹੜੇ ਹਿੰਦੂਤਵਾਦੀ ਅਸੀਂ ਅੱਜ ਗੱਲ ਕਰਦੇ ਹਾਂ ਉਦੋਂ ਹੀ ਕਾਂਗਰਸ ਦੀਆਂ ਹਕੂਮਤਾਂ ਦੇ ਵਿੱਚ ਮੁਸਲਮਾਨਾਂ ਨੂੰ ਇਗਨੋਰ ਕਰਕੇ ਔਰ ਆਪਣਾ ਉਹ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ ਸੀ। ਔਰ ਮੈਂ ਅਕਸਰ ਅਕਾਲੀ ਲੀਡਰ ਗਿਆਨੀ ਸ਼ੇਰ ਸਿੰਘ ਜਿਹੜੇ ਬਾਅਦ 'ਚ ਜਿਹੜੇ ਨੇ ਉਹਨਾਂ ਦੀ 47 ਤੋਂ ਪਹਿਲਾਂ ਡੈਥ ਹੋ ਗਈ, ਪਰ ਉਹ ਇਹ ਸਮਝਦੇ ਸੀ ਔਰ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ। ਉਹਨਾਂ ਨੇ ਕਿਹਾ ਜੀ ਲਖਨਊ ਦੀ ਇੱਕ ਕਾਨਫਰੰਸ ਦੇ ਵਿੱਚ ਜਿੱਥੇ ਹਿੰਦੂ ਮੁਸਲਮਾਨ ਸਿੱਖ ਸਾਰੇ ਆਪਸੀ ਹਾਰਮਨੀ ਦੇ ਲਈ ਇਕੱਠੇ ਹੋਏ ਤੇ ਮਦਨ ਮੋਹਨ ਮਾਲਵੀਆ ਜਿਹਨੇ ਹਿੰਦੂ ਮਹਾਸਭਾ ਬਣਾਈ ਉਹਦਾ ਪ੍ਰੈਜ਼ੀਡੈਂਟ ਸੀ ਔਰ ਵੱਡਾ ਵਕੀਲ ਲੰਡਨ ਰਿਟਰਨ, ਕਾਂਗਰਸ ਦਾ ਵੀ ਪਹਿਲਾਂ ਵੱਡਾ ਲੀਡਰ ਸੀ। ਉਹ ਕਹਿੰਦਾ ਵੀ ਮੈਂ ਤੇ ਮਦਨ ਮੋਹਨ ਮਾਲਵੀਆ ਸੀ ਇੱਕੋ ਕਮਰੇ 'ਚ ਇਕੱਠੇ ਜਿੱਥੇ ਸਾਨੂੰ ਠਹਿਰਾਇਆ ਗਿਆ ਤੇ ਕਹਿੰਦੇ ਵੀ ਉਸ ਦਿਨ ਸਾਰੇ ਉਸ ਫੰਕਸ਼ਨ 'ਚ ਮਦਨ ਮੋਹਨ ਮਾਲਵੀਆ ਨੋਨ ਸੀ ਹਿੰਦੂਤਵਾ ਦੀ ਗੱਲ ਕਰਨ ਲਈ ਔਰ ਐਕਸਟ੍ਰੀਮ ਕਿ ਉਹਨੇ ਬੜੀ ਮਿੱਠੀ ਪਿਆਰੀ ਤਕਰੀਰ ਕੀਤੀ, ਮੁਸਲਮਾਨਾਂ ਨੂੰ
ਆਪਣੇ ਗਲ ਨਾਲ ਲਾਣ ਦੀ ਗੱਲ ਕੀਤੀ, ਸਾਂਝੀ ਤਹਿਜ਼ੀਬ ਦੀ ਗੱਲ ਕੀਤੀ। ਤੇ ਕਹਿੰਦੇ ਜਦੋਂ ਸ਼ਾਮ ਨੂੰ ਇਕੱਠੇ ਹੋਏ ਤਾਂ मैं उन्होंने कहा कि मालवीय साहब आज आपने जो कुछ कहा आप उसमें तो यकीन करते नहीं है, आप तो हिंदू महासभा के प्रेजिडेंट। और वो जी गल उन्होंने कही ज्ञानी शेर सिंह ने अपने एक आर्टिकल दे विच लिखी जी मैं बचपन च पढ़ी हुई है। उन्हें ज्ञानी शेर सिंह ने कहा, मालवीय ने उन्हें कहा ज्ञानी जी फिक्र मत करो, अंग्रेजों को जा लेने दो, हम तो शिक्षा प्रणाली में संशोधन करके ही मुसलमानों की मुसलमानी निकाल देंगे कि भाई एक बार इन्हों जा लैण दिओ, सानू को लंबा चौड़ा नहीं करना पैना, एजुकेशन सिस्टम च इनू ही असी इवें घुमा देना कि इन्हां दी मुसलमानी जांदी लगनी। और वो ज्ञानी शेर सिंह कहंदे ने कि मैं सोचा है कि मुसलमान इन्नी वड्डी गिणती च ने, जे उन्हां दे नाल इह करनगे ते साडी सिखां दी सिੱਖੀ कित्थे रहण देणगे। लेकिन काश 47 ਦੇ ਦੌਰ ਚੋਂ ਹੁੰਦੇ ਤੇ ਜਿਹੜੀ ਸਾਡੀ ਅਹਿਮਕ ਲੀਡਰਸ਼ਿਪ ਨੇ ਕਾਂਗਰਸ ਔਰ ਇਹਨਾਂ ਦੇ ਨਾਲ ਜੁਆਇਨ ਕਰਨ ਦਾ ਫੈਸਲਾ ਲਿਆ ਉਹ ਨਾ ਕੀਤਾ ਹੁੰਦਾ। ਇਹ ਸਾਰੀਆਂ ਜਿਹੀ ਨੇ। ਔਰ ਉਸ ਪੀਰੀਅਡ 'ਚ ਵੀ ਅੱਜ ਜਦੋਂ ਭਾਰਤ ਦੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਉਸ ਹਿਊਮਿਲੇਸ਼ਨ ਚੋਂ ਲੰਘ ਰਹੇ ਨੇ, ਵਰਸਟ ਪਾਰਟ ਵਾਲੇ ਉਹੀ ਹੈ ਜੋ ਗੱਲ ਮਦਨ ਮੋਹਨ ਮਾਲਵੀਆ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ, ਉਹੀ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ, ਉਹਦਾ ਚੇਲਾ ਨੱਥੂਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ, ਔਰ ਅੱਜ ਉਹੀ ਸਾਵਰਕਰ ਜਿਹਨੂੰ ਭਾਰਤ ਰਤਨ ਔਰ ਕਿੱਥੋਂ ਲੈ ਕੇ ਕਿੱਥੇ ਤੱਕ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਸ਼ੂ ਜਿਵੇਂ ਇੱਕ ਤੋਂ ਬਾਅਦ ਇੱਕ ਰੇਕ ਕੀਤੇ ਗਏ, ਕਿਵੇਂ ਕਸ਼ਮੀਰ ਦਾ ਜਿਹੜਾ ਉਹ ਖਤਮ ਕੀਤਾ ਗਿਆ। ਔਰ ਮੈਨੂੰ ਯਾਦ ਹੈ ਸਾਡੀ ਇੱਕ ਬੱਚੀ ਜਿਹੜੀ ਜਾਮੀਆ ਮਿਲੀਆ ਇਸਲਾਮੀਆ 'ਚ ਪੜ੍ਹਦੀ ਸੀ ਔਰ ਉਸਨੇ ਕਿਹਾ ਕਿ ਉਹਨੇ ਕਿਹਾ ਕਿ ਜੀ ਇੱਥੇ ਜਿਹੜੀਆਂ ਸਾਡੇ ਕਸ਼ਮੀਰ ਤੋਂ ਬੱਚੇ ਬੱਚੀਆਂ ਨੇ ਉਹਨਾਂ ਦੇ ਨਾਲ ਜਿਹੜੇ ਬਾਕੀ ਭਾਰਤ ਤੋਂ ਮੁਸਲਮਾਨ ਮੁੰਡੇ ਕੁੜੀਆਂ, ਕਿਉਂਕਿ ਜ਼ਾਹਰ ਹੈ ਜਾਮੀਆ ਮਿਲੀਆ ਇਸਲਾਮੀਆ ਜ਼ਿਆਦਾ ਮੁਸਲਮਾਨ ਬੱਚੇ ਨੇ, ਉਹਨਾਂ ਨੇ ਕਿਹਾ ਵੀ ਕਸ਼ਮੀਰੀਆਂ ਤੋਂ ਇਹ ਬਹੁਤ ਨਫ਼ਰਤ ਕਰਦੇ ਨੇ। ਔਰ ਆਦਰ ਉਹਨਾਂ ਨੇ ਕਿਹਾ ਜੀ ਕਸ਼ਮੀਰੀ ਜਿਹੜੇ ਮੁੰਡੇ ਲਾਅ ਕਾਲਜ ਦੀ ਉਹਨਾਂ ਦੀ ਗੱਲ ਹੈ ਵੀ ਉਹ ਤਾਂ ਸਾਡੇ ਨਾਲ ਸਿੱਖਾਂ ਨਾਲ ਜ਼ਿਆਦਾ ਕਰਦੇ ਨੇ ਪਿਆਰ ਕਿਉਂਕਿ ਦੂਜੇ ਨੇੜੇ ਨਹੀਂ ਲੱਗਦੇ। ਮੈਂ ਕਿਹਾ ਵੀ ਇਹਦਾ ਕੀ ਕਾਰਨ? ਉਹ ਕਹਿੰਦੇ ਨੇ ਵੀ ਇਹ ਕਸ਼ਮੀਰ ਵਾਲੇ ਆਜ਼ਾਦੀ ਦੀ ਲੜਾਈ ਲੜਦੇ ਨੇ, ਸਾਨੂੰ ਜੁੱਤੀਆਂ ਪਾਉਂਦੇ ਨੇ। ਸੋ ਮਤਲਬ ਜਦੋਂ ਕਈ ਵਾਰ ਸਾਡੇ ਕਹਿਣਗੇ ਕਿ ਜੀ ਇਹ 20 ਕਰੋੜ ਕਿਉਂ ਨਹੀਂ ਬੋਲਦੇ, ਸਿੱਖਾਂ ਦੇ ਹੱਕ 'ਚ ਨਹੀਂ ਬੋਲਦੇ ਜਾਂ ਦੂਜੇ, ਤੇ ਤੁਹਾਨੂੰ ਇਹ ਪਹਿਲਾਂ ਸੋਚਣਾ ਚਾਹੀਦਾ ਵੀ ਕਸ਼ਮੀਰੀਆਂ ਦੇ ਹੱਕ 'ਚ ਕਿੰਨੇ ਕੁ ਬੋਲਦੇ ਨੇ। ਔਰ ਹੁਣ ਜੇ ਕੋਈ ਪਾਕਿਸਤਾਨ ਵੱਲੋਂ ਤਕਰੀਰ ਵੀ ਹਾਲਾਤ ਤੁਸੀਂ ਗੁਲਾਮੀ ਕਿਹਨੂੰ ਕਹਿੰਦੇ ਨੇ, ਹੁਣ ਉਹ ਓਵੈਸੀ ਹਾਲਾਂ ਉਹ ਬੜਾ ਧੱਕੜ ਤਕਰੀਰਾਂ ਕਰੇਗਾ। ਉਹਨੇ 2 ਦਿਨ ਪਹਿਲਾਂ ਜਦੋਂ ਪਾਕਿਸਤਾਨ ਨੇ ਇਸ ਮੁੱਦੇ ਦੇ ਉੱਤੇ, ਔਰ ਅਸੀਂ ਗੱਲ ਕਰਾਂਗੇ ਕਿ ਉਹਨਾਂ ਨੇ ਇੰਡੀਆ ਦੇ ਚਾਰਜ ਡੀ ਅਫੇਅਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ तो ओवैसी कह रहे हैं पाकिस्तान को बोलने की जरूरत नहीं है, हमारे मसले में टांग मत अड़ाओ, ये है गुलामी। सो वो तो उन्हें कश्मीरी अपने मुसलमान जो कुछ हुण चल रहा जम्मू कश्मीर च पिछले 2 सालों तो दा स्टेटस भी तुहानू भारत दीयां किन्नियां मुसलमान ऑर्गेनाइजेशनस दा देखण च आया कि जी उन्होंने उस दे उत्ते आवाज़ चुकी है क्योंकि और यही पार्ट सी ਜਦੋਂ ਪਾਕਿਸਤਾਨ ਦਾ ਕਨਸੈਪਟ ਆਇਆ। ਇੱਕ ਪਾਸੇ ਥਾਟ ਉਹ ਸੀ ਕਿ ਭਾਈ ਅਜੇ ਤੁਸੀਂ ਇਹਨਾਂ ਦੀ ਗੁਲਾਮੀ ਦੇਖੀ ਹੈ ਤੇ ਗੁਲਾਮੀ 'ਚ ਜੇ ਇਹਨਾਂ ਦੀ ਸਰਕਾਰ 1936-37 'ਚ ਕਾਂਗਰਸ ਦੀਆਂ ਬਣੀਆਂ ਤੇ ਕੀ ਕਰ ਰਹੇ ਨੇ, ਜਦੋਂ ਇਹਨਾਂ ਕੋਲ ਹਕੂਮਤ ਹੋਏਗੀ ਇਹ ਕਨਸਟੀਟਿਊਸ਼ਨ ਸਿੰਪਲ ਮੈਜੋਰਟੀ ਨਾਲ ਬਣਾਉਣਗੇ ਜਿਹੜਾ ਨਹਿਰੂ ਨੇ ਕਿਹਾ, ਤੇ ਫਿਰ ਤੁਹਾਡਾ ਕੀ ਹਸ਼ਰ ਕਰਨਗੇ। ਸੋ ਪਾਕਿਸਤਾਨ ਦੇ ਮੁਸਲਮਾਨ ਈਵਨ ਬੰਗਲਾਦੇਸ਼ ਦੇ ਭਾਵੇਂ ਤੋੜਿਆ ਪਾਕਿਸਤਾਨ ਨੂੰ ਉਹਨਾਂ ਨੇ, ਪਰ ਘੱਟੋ ਘੱਟ ਉਹ ਇਸਲਾਮਿਕ ਮੁਲਕ 'ਚ ਰਹਿੰਦੇ ਆ, ਉਹਨਾਂ ਨੂੰ ਕੋਈ 5 ਵੇਲੇ ਦੀ ਨਮਾਜ਼ ਪੜ੍ਹਨ ਤੋਂ ਤਾਂ ਨਹੀਂ ਰੋਕਦਾ, ਉਹਨਾਂ ਦੀਆਂ ਬੱਚੀਆਂ ਨੂੰ ਕੋਈ ਹਿਜਾਬ ਰਹਿਣ ਤੋਂ ਤਾਂ ਨਹੀਂ ਰੋਕਦਾ, ਉਹਨਾਂ ਦੇ ਉੱਤੇ ਕੋਈ ਘਰ ਵਾਪਸੀ ਔਰ ਕੋਈ ਹੋਰ ਜਿਹੜੇ ਨੇ ਉਹਨਾਂ ਦੇ ਥੱਲੇ ਤਾਂ ਨਹੀਂ ਹੈ। ਘੱਟੋ ਘੱਟ ਉਹ ਆਪਣੇ ਮਜ਼ਹਬ ਦੀ ਪਾਲਣਾ ਤਾਂ ਕਰ ਸਕਦੇ ਨੇ। 20 ਕਰੋੜ ਕੋਈ ਛੋਟੀ ਗਿਣਤੀ ਨਹੀਂ ਹੁੰਦੀ। ਜੇ ਕਹਿਣਾ ਹੋਏ ਤਾਂ ਇੰਡੋਨੇਸ਼ੀਆ ਔਰ ਪਾਕਿਸਤਾਨ ਤੋਂ ਬਾਅਦ ਤੀਸਰੇ ਨੰਬਰ 'ਚ ਭਾਰਤ ਦੁਨੀਆ ਭਰ 'ਚ ਮੁਸਲਮਾਨਾਂ ਦੀ ਆਬਾਦੀ ਹੈ। ਲੇਕਿਨ ਇਹਦੇ ਬਾਵਜੂਦ ਇਹ ਜਿਹੜਾ ਔਰ ਇਹ ਗੱਲ ਇੱਥੇ ਰੁਕੇਗੀ ਨਹੀਂ, ਜਿਹੜਾ ਇਹਨਾਂ ਦਾ ਏਜੰਡਾ ਹੈ ਹਿੰਦੂ ਤਵੀਆਂ ਦਾ। ਔਰ ਠੀਕ ਬਿਲਕੁਲ ਪਾਕਿਸਤਾਨ ਨੇ ਜਿਹੜੀ ਮੇਨ ਖਬਰ ਹੈ ਕਿ ਵੀ ਇੱਕ ਪਾਸੇ ਤਾਂ ਇਸ ਨੂੰ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਵਿਸ਼ਵ ਹਿੰਦੂ परिषद ਦਾ प्रेसिडेंट कह रहे हैं कि हम जहादियों को वार्निंग देते हैं कि माहौल को खराब मत किया जाए। ਹੁਣ ਜੇ ਮੁਸਲਮਾਨ ਬੱਚੀ ਨੇ ਰੈਜ਼ਿਸਟ ਕੀਤਾ ਹੈ, ਕੁਝ ਥਾਵਾਂ ਤੇ ਸਟੂਡੈਂਟਸ ਨੇ ਹੋਰ ਨੇ ਵੀ ਰੈਜ਼ਿਸਟ ਕੀਤਾ ਤੇ ਉਹ ਹੁਣ ਜਿਹਾਦੀ ਹੋ ਗਏ ਨੇ ਇਹਨਾਂ ਦੀ। ਔਰ ਮਤਲਬ ਉਹ ਜੇ ਤੁਸੀਂ ਚੁੱਪ ਕਰਕੇ ਕੁੱਟ ਖਾ ਕੇ ਜੋ ਕਹਿੰਦੇ ਨੇ ਮੰਨ ਜਾਓ ਤਾਂ ਵੀ ਤੁਸੀਂ ਮੁਸਲਮਾਨ ਨਹੀਂ ਰਹਿੰਦੇ, ਤੇ ਜੇ ਤੁਸੀਂ ਚੈਲੰਜ ਕਰਦੇ ਹੋ ਉਹ ਉਹਨਾਂ ਨੂੰ ਅੱਗੋਂ ਮੌਕਾ ਮਿਲਦਾ ਕਿ ਜੀ ਅੱਛਾ ਇਹ ਬੋਲਤੇ ਹੈ ਹਮਾਰੇ ਸਾਹਮਣੇ, ਔਰ ਉਹਨਾਂ ਦੇ ਉੱਤੇ ਫੇਰ ਹਮਲਾ। ਔਰ ਜਿਹੜੇ ਚੈਲੰਜ ਕਰਨ ਵਾਲੇ ਹੋਣਗੇ
ਜਿਵੇਂ ਸਾਡੇ 'ਚ ਕੋ ਸਟਾਕਹੋਮ ਸਿੰਡਰੋਮ ਹੈ, ਉਹਨਾਂ 'ਚ ਵੀ ਇੱਕ ਤਬਕਾ ਵੱਡਾ ਮੁਸਲਮਾਨਾਂ ਦਾ ਕਹੇਗਾ ਕੋਈ ਬਾਤ ਨਹੀਂ, ਚੁੱਪ ਰਹੋ ਕਿ ਵੀ ਸਾਨੂੰ ਕੁੱਟਣਾ ਪਏ ਜੇ ਤੁਸੀਂ ਬੋਲੋਗੇ। ਔਰ ਪਾਕਿਸਤਾਨ ਨੇ ਠੀਕ ਕੀਤਾ ਹੈ ਕਿ ਉਹਨਾਂ ਨੇ ਹੁਣ ਇਹਨਾਂ ਦੇ ਫੁੱਲ ਲੈਵਲ ਡਿਪਲੋਮੈਟਿਕ ਰਿਲੇਸ਼ਨ ਤਾਂ ਨਹੀਂ ਨੇ, ਚਾਰਜਡ ਅਫੇਅਰ ਹੈ ਇਸਲਾਮਾਬਾਦ 'ਚ, ਔਰ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਪਾਕਿਸਤਾਨ ਦੇ ਨੇ ਇੰਡੀਆ ਨੂੰ ਸੱਦ ਕੇ ਇੰਡੀਆ ਦੇ ਚਾਰਜਡ ਅਫੇਅਰ ਨੂੰ ਤਲਬ ਕੀਤਾ ਹੈ। ਔਰ ਉਹਨਾਂ ਨੇ ਕਿਹਾ ਕਿ ਦੇ ਕਨਵੇਡ ਗਵਰਨਮੈਂਟਸ ਗ੍ਰੇਵ ਕੰਸਰਨ ਐਂਡ ਕੰਡੈਮਨੇਸ਼ਨ on banning of Muslim girl students from wearing hijab in Karnataka। तो उन्होंने strongly condemn ਕੀਤਾ और उन्होंने कहा कि भाई ये ਜਿਹੜਾ अपनी गवर्नमेंट ਨੂੰ कन्वे कर ਦਿਓ कि ਜਿਹੜਾ anti hijab campaign है which is part of its agenda aimed at dehumanizing and demonizing Muslim women, said Pakistan Foreign Ministry Press। उन्होंने कहा भी ये ਜਿਹੜਾ ਤੁਹਾਡਾ ਏਜੰਡਾ ਹੈ ਇਹ ਡੀਹਿਊਮਨਾਈਜ਼ ਕਰ ਰਿਹਾ ਹੈ ਮੁਸਲਮਾਨ ਔਰਤਾਂ ਨੂੰ ਔਰ ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਖਤਮ ਕਰਨ ਦੀ ਲਾਈਨ ਹੈ। ਔਰ ਪਾਕਿਸਤਾਨ ਨੇ ਯੂਨਾਈਟਿਡ ਨੇਸ਼ਨਸ OIC ਨੂੰ ਵੀ ਅਪੀਲ ਕੀਤੀ ਹੈ, ਹਿਊਮਨ ਰਾਈਟਸ ਹੋਰ ਗਰੁੱਪਾਂ ਨੂੰ ਵੀ, ਟੂ ਟੇਕ ਕੋਗਨੀਸੈਂਸ ਆਫ ਦਾ ਵਰਿੰਗ ਲੈਵਲ ਆਫ ਇਸਲਾਮੋਫੋਬੀਆ ਇਨ ਇੰਡੀਆ ਐਂਡ ਪ੍ਰੀਵੇਲ ਅਪਨ ਇੰਡੀਅਨ ਅਥਾਰਟੀਜ਼ ਟੂ ਪ੍ਰੀਵੈਂਟ ਸਿਸਟਮੈਟਿਕ ਹਿਊਮਨ ਰਾਈਟਸ ਵਾਇਓਲੇਸ਼ਨਸ ਅਗੇਂਸਟ ਮਾਈਨੋਰਿਟੀਜ਼ ਇਨ ਦਾ ਕੰਟਰੀ। ਪਰ ਅਫਸੋਸ ਇੱਕ ਪਾਕਿਸਤਾਨ ਤੋਂ ਇਲਾਵਾ ਚਾਹੀਦਾ ਤਾਂ ਇਹ ਸੀ ਕਿ ਵੀ ਜਿਹੜੇ 57 ਮੁਲਕ ਨੇ OIC ਦੇ, ਉਹਨਾਂ ਸਾਰਿਆਂ ਨੇ ਇੰਡੀਅਨ ਐਂਬੈਸਡਰਸ ਔਰ ਉਹਨਾਂ ਦੇ ਜਿਹੜੇ ਵੀ ਨੇ ਐਨਵੋਏ ਉਹਨਾਂ ਨੂੰ ਤਲਬ ਕੀਤਾ ਹੁੰਦਾ, ਉਹਨੂੰ ਵਾਪਸ ਤੋਰਿਆ ਹੁੰਦਾ ਕਿ ਜਾਓ ਪਹਿਲਾਂ ਜਾ ਕੇ ਇਸ ਗੱਲ ਨੂੰ ਯਕੀਨੀ ਬਣਾਓ। ਪਰ ਅੱਜ ਜੇ ਇਹ ਸਾਰੀ ਬੇਗੈਰਤੀ ਦਾ ਹੀ ਇਹ ਹਾਈਟ ਹੈ ਕਿ ਇੰਡੀਆ ਨੂੰ ਇਹ ਹੌਸਲਾ ਪੈ ਰਿਹਾ ਹੈ ਕਿ 20 ਕਰੋੜ ਮੁਸਲਮਾਨ, ਅਸੀਂ ਜਦੋਂ ਸਿੱਖਾਂ ਦੇ ਹਵਾਲੇ ਨਾਲ ਕਹਿੰਦੇ ਅਸੀਂ ਜਿਵੇਂ ਜ਼ਿਕਰ ਕੀਤਾ ਹੈ ਕਿ ਭਾਈ ਮੈਕਸੀਕੋ ਨੇ ਜਿਹੜਾ ਉਹ ਅਫਗਾਨ ਸਿੱਖ ਰੈਫਿਊਜੀਜ਼ ਨੂੰ ਪਨਾਹ ਦਿੱਤੀ ਹੈ, ਤੇ ਅਸੀਂ ਤਾਂ ਸੋਚਦੇ ਹਾਂ ਕਿ ਕਾਸ਼ ਸਾਡਾ ਕੋਈ ਮੁਲਕ ਹੁੰਦਾ ਤੇ ਸਾਨੂੰ ਇਵੇਂ ਸਾਡੇ ਦੂਜੇ ਥਾਵਾਂ ਤੇ ਬੈਠੇ ਸਿੱਖਾਂ ਨੂੰ ਜ਼ਲੀਲ ਨਾ ਹੋਣਾ ਪੈਂਦਾ। ਪਰ ਉੱਥੇ ਭਾਰਤ 'ਚ ਬੈਠੇ ਮੁਸਲਮਾਨ ਕੀ ਕਹਿੰਦੇ ਹੋਣਗੇ ਕਿ ਕਿੱਥੇ ਨੇ ਸਾਡੇ ਮੱਕਾ ਔਰ ਮਦੀਨਾ ਦੇ ਹਾਫਿਜ਼, ਸਾਊਦੀ ਅਰੇਬੀਆ ਦੀ ਹਕੂਮਤ, ਕਿੱਥੇ ਨੇ ਸਾਡੇ 57 ਜਿਹੜੇ ਇਸਲਾਮਿਕ ਮੁਲਕ ਕਿ ਅੱਜ ਸਾਡੀਆਂ ਬੱਚੀਆਂ ਜਿਹੜੀਆਂ ਨੇ ਇਵੇਂ ਉਹਨਾਂ ਨੂੰ ਜਿਹੜਾ ਉਹ ਜ਼ਲੀਲ ਕੀਤਾ ਜਾ ਰਿਹਾ। ਔਰ ਇਹ ਜਦੋਂ ਤੱਕ ਇਹ ਆਵਾਜ਼ ਨਹੀਂ ਉੱਠੇਗੀ, ਇਹਨਾਂ ਨੂੰ ਹਿੰਦੂ ਤਵੀਆਂ ਦਾ ਦਿਮਾਗ ਇਹਨੇ ਭੂਤਰੇ ਹੋਏ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਤੱਕ ਇਹਨਾਂ ਨੂੰ ਕਰਾਰੇ ਹੱਥਾਂ ਦੇ ਨਾਲ ਇਹਨਾਂ ਦੇ ਨਾਲ ਨਹੀਂ ਨਜਿੱਠਿਆ ਜਾਏਗਾ, ਇਹ ਜਿਹੜੀ ਬਿਮਾਰੀ ਆ ਉਹ ਤਾਂ ਇਸਲਾਮੋਫੋਬੀਆ ਕਹਿ ਰਹੇ, ਉਹਨਾਂ ਨੂੰ ਬੈਕ ਹੋਮ ਜਿਹਨੂੰ ਕਹਿੰਦੇ ਨੇ ਘਰ ਵਾਪਸੀ। ਔਰ ਜੋ ਕੁਝ ਸਪੇਨ ਔਰ ਲਾਮਾ ਇਕਬਾਲ ਦਾ ਠੀਕ ਸੀ ਫੀਅਰ ਕਿ ਵੀ ਜੇ ਇੱਥੇ ਰਹਿ ਗਏ ਇਹਨਾਂ 'ਚ ਤਾਂ ਜੋ ਸਪੈਨਿਸ਼ ਇਨਕੁਜ਼ੀਸ਼ਨ ਦੇ ਵੇਲੇ ਹੋਇਆ ਸੀ ਉਹੀ ਹਸ਼ਰ ਸਾਡੇ ਨਾਲ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ
ਮੋਦੀ 14, 16 ਅਤੇ 17 ਫਰਵਰੀ ਨੂੰ ਪੰਜਾਬ ਵਿੱਚ ਅੱਡ-ਅੱਡ ਥਾਵਾਂ ਤੇ 3 ਚੋਣ ਰੈਲੀਆਂ ਨੂੰ ਸੰਬੋਧਨ ਕਰੇਗਾ। ਪਹਿਲਾਂ ਮੋਦੀ ਆਪਣੀ ਜਾਨ ਨੂੰ ਖਤਰਾ ਦੱਸ ਕੇ ਆਪਣਾ ਪੰਜਾਬ ਦੌਰਾ ਵਿੱਚ ਹੀ ਛੱਡ ਕੇ ਭੱਜ ਗਿਆ ਸੀ ਕਿ ਹੁਣ ਕੋਈ ਨਵੀਂ ਡਰਾਮੇਬਾਜ਼ੀ ਕੀਤੀ ਜਾਵੇਗੀ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੀਜੇਪੀ ਜਿਸ ਦੀ ਮਾਂ RSS ਹੈ, ਇਹ ਹੁਣ ਜਿਨ੍ਹਾਂ ਨੇ ਪਾਵਰ ਹਥਿਆਣ ਦੇ ਲਈ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ 2002 ਚ, ਅਸੀਂ ਦੇਖਦੇ ਹਾਂ ਮੋਦੀ ਦੀ ਬੈਕਗ੍ਰਾਉਂਡ ਕੀ ਹੈ, ਉਸ ਤੋਂ ਹਿੰਦੂ ਹਿਰਦੇ ਸਮਰਾਟ ਬਣਿਆ। ਅੱਛਾ। ਔਰ ਫਿਰ ਕਿਵੇਂ 2014 ਚ ਪਾਵਰ ਤੱਕ ਪਹੁੰਚੇ, ਉਸ ਤੋਂ ਬਾਅਦ ਕਿਵੇਂ ਭਾਰਤ ਭਰ ਦੇ ਵਿੱਚ ਘੱਟ ਗਿਣਤੀਆਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ, ਇੱਕ ਤੋਂ ਬਾਅਦ ਇੱਕ ਸ਼ਰਾਰਤ, ਇੱਕ ਤੋਂ ਬਾਅਦ ਇੱਕ ਦਮਨਕਾਰੀ ਨੀਤੀ। ਔਰ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਕਿਵੇਂ ਕਰਨਾਟਕਾ ਜਿੱਥੇ ਬੀਜੇਪੀ ਦੀ ਹਕੂਮਤ ਹੈ, ਉੱਥੇ ਉਹਨਾਂ ਨੇ ਇੱਕ ਕਾਲਜ 'ਚ ਜਿਹੜਾ ਹਿਜਾਬ ਦੇ ਮੁੱਦੇ ਨੂੰ ਕਿਵੇਂ ਉਭਾਰਿਆ, ਕਿਵੇਂ ਨਫ਼ਰਤ ਦੀ ਖੇਡ ਖੇਡੀ ਜਾ ਰਹੀ ਹੈ। ਔਰ ਇਹ ਜਿਹੜਾ ਸਾਰਾ ਸਪਰੈਡ ਹੈ ਇਕੱਲਾ ਕਰਨਾਟਕਾ 'ਚ ਨਹੀਂ, ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਐਜੂਕੇਸ਼ਨ ਮਿਨਿਸਟਰ ਕਹਿੰਦਾ ਹੈ ਕਿ ਜੀ ਅਸੀਂ ਯੂਨੀਫਾਰਮ ਜਿਹੜਾ ਹੈ ਉਹ ਬਣਾ ਰਹੇ ਹਾਂ ਪਾਲਿਸੀ ਫॉर द ਸਕੂਲ, ਜਿੱਥੇ ਹਿਜਾਬ ਦੀ ਕੋਈ ਥਾਂ ਨਹੀਂ ਹੈ। ਔਰ ਇਹ ਸਾਰੇ ਪਾਸੇ ਹੀ ਇਸ ਨਫ਼ਰਤ ਨੂੰ, ਇਸ ਪੋਲਰਾਈਜੇਸ਼ਨ ਨੂੰ ਜਿਹੜਾ ਉਹ ਉਸ ਨੂੰ ਵਧਾਵਾ ਦਿੱਤਾ ਜਾ ਰਿਹਾ। ਪੰਜਾਬ ਗੁਰੂਆਂ ਦੀ ਵਰਸਾਈ ਧਰਤੀ, ਜਿੱਥੇ ਹਰ ਜ਼ਾਬਰ ਨੂੰ ਹਮੇਸ਼ਾ ਹੀ ਜਿਸ ਧਰਤੀ ਤੋਂ ਚੈਲੰਜ ਆਇਆ, ਉਹ ਜੇ ਤੁਸੀਂ ਸਦੀਆਂ ਦਾ ਇਤਿਹਾਸ ਦੇਖੋ ਤੇ ਫਿਰ ਇਸ ਗੱਲ ਦੀ ਜਿਹੜੀ ਹੈ ਉਹ ਗਵਾਹੀ ਦਿੰਦੀ ਹੈ ਉਸ ਖਿੱਤੇ ਦੀ ਤਾਰੀਖ ਕਿ ਉਸ ਧਰਤੀ ਦੇ ਅਣਖੀ ਬਲਕਾਰ ਯੋਧਿਆਂ ਨੇ ਹਰ ਜ਼ੁਲਮ ਕਰਨ ਵਾਲਿਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਸ ਨੂੰ ਵੰਗਾਰਿਆ। ਔਰ ਇਹੀ ਬੇਪਰਵਾਹ ਜਿਹੜੀ ਗੱਲ ਪ੍ਰੋਫੈਸਰ ਪੂਰਨ ਸਿੰਘ ਯਾਦ ਦਹਾਨੀ ਕਰਵਾਉਂਦੇ ਨੇ ਉਸ ਕਰੈਕਟਰ ਦੀ, ਔਰ ਪਿਛਲੇ 5.5 ਸਦੀਆਂ 'ਚ ਸਿੱਖ ਕੌਮ ਦੇ ਨਾਲ ਇਹ ਜਿਹੜੀ ਉਸ ਖਿੱਤੇ ਦੀ ਬਹਾਦਰੀ ਹੈ ਉਹ ਇੱਕ ਨਵੀਂ ਸ਼ੇਪ ਦੇ ਵਿੱਚ ਆਉਂਦੀ ਹੈ। ਔਰ ਉਸ ਧਰਤੀ ਦੇ ਬਲਕਾਰ ਯੋਧੇ ਉਸ ਪੀਰੀਅਡ ਦੇ ਵਿੱਚ ਜੇ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖੀਏ 18ਵੀਂ ਸਦੀ ਤੋਂ ਹੁਣ ਤੱਕ, ਤਾਂ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਵੇਂ ਧਰਤੀ ਦਾ ਖਮੀਰ ਬਦਲਿਆ ਔਰ ਗੁਲਾਮੀ ਦੀਆਂ ਜੰਜੀਰਾਂ ਕੱਟਣ ਦੇ ਵਿੱਚ ਇਸ ਧਰਤੀ ਦੇ ਜਾਈਆਂ ਨੇ ਕਿੰਨਾ ਵੱਡਾ ਰੋਲ ਅਦਾ ਕੀਤਾ ਹੈ। ਔਰ ਇਹੀ ਹਿੰਦੂਤਵਾ ਦਾ ਮੋਦੀ ਦਾ ਰੱਥ 2014 ਚ ਵੀ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਰੋਕਿਆ, 2019 ਦੇ ਵਿੱਚ ਵੀ ਰੋਕਿਆ। ਔਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਸਾਨ ਮੋਰਚਾ ਜਿਹੜਾ ਇੱਕ ਇਹਨਾਂ ਦੇ ਉਸ ਮੋਦੀ ਦੇ 2014 ਤੋਂ ਲੈ ਕੇ ਉਹ 7-8 ਸਾਲ ਦੇ ਪੀਰੀਅਡ ਦਾ ਉਹ ਕਾਂਡ ਬਣ ਗਿਆ, ਜਿਸ ਨੂੰ ਦੇਖ ਕੇ, ਜਿਸ ਨੂੰ ਪੜ੍ਹ ਕੇ, ਜਿਸ ਦੇ ਨਾਲ ਦੋ ਚਾਰ ਹੋ ਕੇ ਇਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ, ਬਹੁਤ ਤਕਲੀਫ ਹੋਈ ਹੈ। ਔਰ ਜਿਵੇਂ ਬ੍ਰਾਹਮਣਵਾਦ ਦਾ ਔਰ ਹਿੰਦੂਤਵਾ ਜਿਹੜਾ ਅੱਜ ਉਹਦਾ ਰੂਪ ਹੈ, ਉਸ ਨੇ ਹਰ ਹਾਰ ਨੂੰ ਜਿੱਤ 'ਚ ਬਦਲਣ ਦੇ ਲਈ ਝੂਠ ਦਾ ਸਹਾਰਾ, ਉਹਦਾ ਵੱਖਰਾ ਨੈਰੇਟਿਵ ਔਰ ਕੁਛ ਨਾ ਕੁਛ ਐਸਾ ਆਪਣੀਆਂ ਫੀਲਿੰਗਸ ਨੂੰ ਲੁਕਾ ਕੇ ਐਸਾ ਪ੍ਰਭਾਵ ਦੇਣ ਦੀ ਕੋਸ਼ਿਸ਼ ਜਿਹਦੇ ਥੱਲੇ ਦੂਸਰਾ ਠੱਗਿਆ ਜਾਏ, ਦੂਸਰਾ ਡਿਊਪ ਹੋਏ, ਦੂਸਰਾ ਇਹਨਾਂ ਦੇ ਡਿਸੈਪਟਿਵ ਜਾਲ ਦੇ ਵਿੱਚ ਫਸੇ। ਔਰ ਇਸ ਕਿਸਮ ਦਾ ਕਰਮ ਮੋਦੀ ਨੇ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨੇ 5 ਜਨਵਰੀ ਨੂੰ ਪੰਜਾਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਆਪਣਾ ਦੌਰਾ ਰੱਖਿਆ। ਲੇਕਿਨ ਪੰਜਾਬ ਦੇ ਲੋਕਾਂ ਨੇ ਔਰ ਖਾਸ ਤੌਰ ਤੇ ਸਿੱਖ ਕੌਮ ਨੇ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਔਰ ਜੋ ਕੁਛ ਇਹਨਾਂ ਦੇ ਲੀਡਰਾਂ ਨੇ ਉਸ ਪੀਰੀਅਡ 'ਚ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ ਕਿਹਾ, ਜੋ 750 ਤੋਂ ਜ਼ਿਆਦਾ ਕਿਸਾਨ ਸ਼ਹੀਦਾਂ ਦੀ ਗੱਲ ਉਹ ਭੁੱਲੇ ਨਹੀਂ ਸੀ। ਇਸ ਲਈ 70,000 ਤੋਂ 1 ਲੱਖ ਤੱਕ ਰੱਖੀ ਕੁਰਸੀ ਤੇ ਜਿਹੜਾ ਉਹ ਕੁਝ 100 ਬੰਦੇ ਹੀ ਜ਼ਬਰਦਸਤੀ ਉਹਨਾਂ ਨੂੰ ਲਿਆ ਕੇ ਉਹ ਬਿਠਾ ਸਕੇ ਔਰ ਉਹ ਉੱਥੋਂ ਹੀ ਵਾਪਸ ਮੁੜਿਆ ਰਾਹ 'ਚੋਂ। ਔਰ ਇਹ ਜਾਂਦਿਆਂ ਜਾਂਦਿਆਂ ਜੁਮਲਾ ਛੱਡ ਗਿਆ ਕਿ ਜੀ ਮੇਰੀ ਜਾਨ ਮੈਂ ਜ਼ਿੰਦਾ ਵਾਪਸ ਜਾ ਰਹਾ ਹੂੰ, ਇਹ ਥੈਂਕ ਯੂ ਕਰ ਦੇਣਾ ਚੰਨੀ ਕਾ। ਹੁਣ ਉਸ ਤੋਂ ਬਾਅਦ ਜ਼ਾਹਿਰ ਹੈ ਕਿ ਵੀ ਇੱਕਦਮ ਭਾਰਤ ਦੇ ਵਿੱਚ ਇੱਕ ਨਵੀਂ ਡਿਬੇਟ, ਜਿਵੇਂ ਪਿਛਲੇ ਵਰੇ ਦੀਆਂ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਦੋਂ ਕਿ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਸੀ, ਜਿਵੇਂ ਸਿੱਖਾਂ ਦੇ ਖਿਲਾਫ ਨਫ਼ਰਤ ਔਰ
ਇਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਹਮਲੇ ਹੁਣ ਵੀ ਸ਼ੁਰੂ ਹੋਏ, ਹੁਣ ਵੀ ਹੋਏ। ਜੀ ਇਹੀ ਕਾਰਾ ਜਿਹੜਾ ਉਹਨਾਂ ਨੇ 5 ਜਨਵਰੀ ਨੂੰ ਵੀ ਜਦੋਂ ਮੋਦੀ ਨੇ ਜਾ ਕੇ ਇਹ ਝੂਠਾ ਜਿਹੜਾ ਉਹ ਇੱਕ ਚਾਰਜ ਲਾਇਆ ਤੇ ਸਾਰੇ ਮੀਡੀਆ ਦੇ ਉੱਤੇ ਇੰਟਰਨੈਸ਼ਨਲ ਜਿਹੜਾ ਉਹਨਾਂ ਦੇ ਵੱਡੇ ਵੱਡੇ ਚੈਨਲਸ ਦੇ ਉੱਤੇ ਇਹੀ ਚਰਚਾ ਸ਼ੁਰੂ ਹੋ ਗਈ ਕਿ ਖਾਲਿਸਤਾਨੀਆਂ ਨੇ ਮਾਰ ਦੇਣਾ ਸੀ। ਅਮਰਿੰਦਰ ਨੇ ਤਾਂ ਪਾਕਿਸਤਾਨ ਨਾਲ ਜੋੜ ਕੇ ਕਿਹਾ ਜੀ ਉੱਥੋਂ ਤਾਂ ਇੰਨੇ ਮੀਲ ਦੂਰ ਸੀ ਪਾਕਿਸਤਾਨੀ ਸਰਹੱਦ ਤੋਂ, ਔਰ ਉਹ ਜਿਹੜੀ ਉਹਨਾਂ ਦੀ ਕੀ ਆ ਉਹ ਕਿਰਨ ਬੇਦੀ, ਉਹਨੇ ਕਿਹਾ ਜੀ ਉਹ ਪੁਲ ਜਿਹੜਾ ਉਹਦੇ ਥੱਲੇ ਤਾਂ ਬੰਬ ਲੱਗੇ ਹੋਏ ਸੀ, ਉਹ ਤਾਂ ਜੇ ਮੋਦੀ ਦਾ ਕਾਫਲਾ ਉੱਥੇ ਪਹੁੰਚ ਜਾਂਦਾ ਤੇ ਖਾਲਿਸਤਾਨੀਆਂ ਨੇ ਤਾਂ ਉਸ ਦੇ ਜਿਹੜੇ ਨੇ ਉਹ ਪੜਖਚੇ ਉਡਾ ਦੇਣੇ ਸੀ। ਹੁਣ ਇਹ ਸਾਰਾ ਇਹਨੂੰ ਇਸ ਲੈਵਲ ਤੱਕ ਕੀਤਾ ਗਿਆ, ਕਮੇਟੀ ਬਣਾਤੀ ਸੈਂਟਰ ਗਵਰਨਮੈਂਟ ਨੇ ਕਿ ਜੀ ਇਨਵੈਸਟੀਗੇਟ ਕਰੇਗੀ। ਜਦੋਂ ਚੀਫ ਮਿਨਿਸਟਰ ਪੰਜਾਬ ਨੇ ਉਸ ਪੀਰੀਅਡ ਠੀਕ ਸਟੈਂਡ ਲਿਆ, ਉਹਨੇ ਕਿਹਾ ਇਹ ਪੰਜਾਬੀ ਇਵੇਂ ਨਹੀਂ, ਆਪਣੇ ਮਹਿਮਾਨਾਂ ਲਈ ਤਾਂ ਅਸੀਂ ਤੁਹਾਡੇ ਲਈ ਗੋਲੀ ਖਾਣ ਨੂੰ ਤਿਆਰ ਹਾਂ, ਐਵੇਂ ਝੂਠਾ ਪ੍ਰਚਾਰ ਨਾ ਕਰੋ। ਉਹਨਾਂ ਨੇ ਆਪਣੀ ਕਮੇਟੀ ਬਣਾ ਦਿੱਤੀ ਪੰਜਾਬ ਸਰਕਾਰ ਨੇ। ਲੇਕਿਨ ਇਹਨਾਂ ਨੂੰ ਸੁਪਰੀਮ ਕੋਰਟ ਜਿਹੜਾ ਇਹਨਾਂ ਦੇ ਇਸ਼ਾਰੇ ਤੇ ਹੀ ਕੰਮ ਕਰਦਾ, ਉਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਲੋਕ ਤਾਂ ਯਕੀਨ ਕਰਨਗੇ ਜਿਹੜੀ ਪੰਜਾਬ ਦੀ ਕਮੇਟੀ ਹੈ ਕਿ ਭਾਈ ਇਹ ਕੀ ਹੈ। ਉਹਨੇ ਸੁਪਰੀਮ ਕੋਰਟ ਨੇ ਨਾ ਤੁਸੀਂ ਵੀ ਨਾ ਬਣਾਓ, ਅਸੀਂ ਹੁਣ ਇਹਦੇ ਤੇ ਹੀਅਰਿੰਗ ਕਰਾਂਗੇ ਕਿ ਕੀ ਹੋਇਆ। ਹੁਣ ਜ਼ਾਹਿਰ ਹੈ ਕਿ ਜੇ ਇਹਨਾਂ ਦੀ ਬਿਆਨਬਾਜ਼ੀ ਨੂੰ ਸੱਚ ਮੰਨ ਲਈਏ ਕਿ ਮੋਦੀ ਦੀ ਜਾਨ ਨੂੰ ਖਤਰਾ ਸੀ, 5 ਜਨਵਰੀ ਨੂੰ ਉਹ ਆਇਆ, ਹੁਣ 5 ਜਨਵਰੀ ਤੋਂ ਬਾਅਦ ਜੇ ਹੁਣ ਅਚਾਨਕ ਹਾਲਾਂ ਹੋ ਇਹ ਰਿਹਾ ਹੈ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਨੂੰ ਜਾਂ ਪੰਜਾਬ ਦੇ ਲੋਕ ਜਿਹੜੇ ਬਿਲਕੁਲ ਇਹਨਾਂ ਦੇ ਮੂੰਹ ਤੇ ਥੁੱਕਦੇ ਨੇ, ਉਹਨਾਂ ਨੂੰ ਕਿਵੇਂ ਵਿਨ ਓਵਰ ਕੀਤਾ ਜਾਏ। 2-3 ਦਿਨ ਪਹਿਲਾਂ ਇਹ ਡਿਸਾਈਡਡ ਸੀ ਕਿ ਜੀ ਮੋਦੀ ਜਿਹੜਾ ਹੈ ਉਹ ਵਰਚੁਅਲ ਕਾਨਫਰੰਸਿਸ ਐਡਰੈਸ ਕਰੇਗਾ। ਉਹਨੇ ਕੀਤੀਆਂ 2, ਉਹਨਾਂ ਨੇ ਆਪ ਹੀ ਕਿਹਾ ਕਿ ਜੀ ਉਹਦੇ 'ਚ ਆਈ ਕੋਈ ਨਹੀਂ, ਨਤੀਜਾ ਹੀ ਕੋਈ ਨਹੀਂ ਨਿਕਲਿਆ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਜਾਂ ਇਹ ਕੋਈ ਖੇਡ ਖੇਡੀ ਜਾ ਰਹੀ ਹੈ ਕਿ ਵੀ ਕੀ ਡਰਟੀ, ਜਦੋਂ ਅਸੀਂ ਕਹਿੰਦੇ ਹਾਂ ਵੀ ਕੀ ਕੁੱਖ ਹੋ ਰਿਹਾ ਡਰਟੀ ਤੁਸੀਂ ਕਿਹਾ, ਹੁਣ ਇਸ ਸਾਰੇ ਨੂੰ ਅਸੀਂ ਇਸ ਨਜ਼ਰ 'ਚ ਦੇਖਦੇ ਹਾਂ। ਹੁਣ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਮੋਦੀ 14, 16 ਤੇ 17 ਤਰੀਕ ਨੂੰ 3 ਡੇਟਾਂ ਵਿੱਚ 15 ਗਾਇਬ ਹੈ ਕਿ ਉਹ 3 ਥਾਵਾਂ ਦੇ ਉੱਤੇ ਜੀ ਮਾਝਾ, ਮਾਲਵਾ, ਦੁਆਬਾ ਦੀਆਂ 3 ਥਾਵਾਂ, ਪਠਾਨਕੋਟ, ਜਲੰਧਰ ਔਰ ਅਬੋਹਰ, ਉਹਨਾਂ ਦੇ ਵਿੱਚ ਐਡਰੈਸ ਕਰੇਗਾ। ਜਲੰਧਰ PAP ਗਰਾਊਂਡ 'ਚ ਕਰੇਗਾ ਦੂਜਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ 5 ਜਨਵਰੀ ਨੂੰ ਇੰਨੀ ਵੱਡੀ ਸਾਜ਼ਿਸ਼ ਮੋਦੀ ਦੇ ਕਤਲ ਦੀ ਪੰਜਾਬ ਦੇ ਵਿੱਚ ਮੌਜੂਦ ਸੀ ਕਿ ਉਹ ਤਾਂ ਸ਼ੁਕਰ ਕਰੋ ਜ਼ਿੰਦਾ ਆ ਗਿਆ ਵਾਲਾ ਗੱਲ ਸੀ, ਤੇ ਅਜੇ ਤਾਂ ਮਹੀਨਾ ਡੇਢ ਹੋਇਆ ਉੱਥੇ ਕਿਹੜੇ ਉਹਨਾਂ ਨੇ, ਇਹ ਤਾਂ ਹੁੰਦਾ ਹੈ ਵੀ ਜਿੱਥੇ ਕੋਈ ਉਹ ਡਾਇਨਾਮਾਈਟ ਜਾਂ ਮਾਈਨਸ ਵਿਛਾਈਆਂ ਹੁੰਦੀਆਂ ਤੇ ਉਹ ਇੱਕ ਹੁੰਦਾ ਉਹਨਾਂ ਦਾ ਟੈਸਟ ਕਰਨ ਵਾਲਾ, ਉਹਦੇ ਦੇਖਦੇ ਨੇ, ਕਿਸੇ ਨੇ ਜਾਣਾ ਹੁੰਦਾ ਵੀ ਹੁਣ ਕੀ ਪੰਜਾਬ ਦੇ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਉਹ ਦੇਖ ਲਿਆ ਵੀ ਕਿਤੇ ਖਾਲਿਸਤਾਨੀਆਂ ਨੇ ਮਾਈਨਸ ਤਾਂ ਨਹੀਂ ਦੱਬੀਆਂ ਹੋਈਆਂ, ਕੋਈ ਹੋਰ ਨਹੀਂ ਕੀਤਾ ਹੋਇਆ, ਕੋਈ ਸੁਸਾਈਡ ਬੰਬਰ ਨਾ ਆ ਜਾਏ, ਕੋਈ ਦੂਜਾ ਨਾ ਆ ਜਾਏ ਕਿ ਇੰਨਾ ਕੀਮਤੀ ਬੰਦਾ ਮੋਦੀ ਜਿਹੜਾ ਹਿੰਦੂ ਤਵੀਆਂ ਨੂੰ ਮਿਲਿਆ, ਭਗਵਾਨ ਦਾ ਅਵਤਾਰ। ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਕਹਿੰਦਾ ਇਹ ਬੰਦਾ ਨੇ ਸੁਪਰ ਹਿਊਮਨ ਹੈ, ਟ੍ਰੇਸਿਸ ਆਫ ਗॉड। ਉਹ ਤੁਸੀਂ ਆਪਣਾ ਭਗਵਾਨ ਸਾਂਭ ਕੇ ਰੱਖੋ, ਦਿੱਲੀ 'ਚ ਰੱਖੋ, ਨਾਗਪੁਰ 'ਚ ਰੱਖੋ, ਤੁਸੀਂ ਫਿਰ ਪੰਜਾਬ 'ਚ ਉਹਨੂੰ ਲਿਆ ਕੇ ਜਿਹੜਾ ਆਪਣੇ ਭਗਵਾਨ ਨੂੰ ਕਰੋਗੇ ਤੇ ਭਗਵਾਨ ਤੁਹਾਡਾ ਜਿਹੜਾ ਉਹ ਕਿਵੇਂ ਮਹਿਫੂਜ਼ ਹੈ ਪੰਜਾਬ 'ਚ। ਲੇਕਿਨ ਅਸੀਂ ਮੈਂ ਮਹਿਸੂਸ ਕਰਦਾ ਹਾਂ ਕਿ ਵੀ ਇਹ ਕੋਈ ਨਾ ਕੋਈ ਡਰਟੀ ਗੇਮ ਵੀ ਹੋ ਸਕਦੀ ਹੈ, ਕਿਉਂਕਿ ਜਦੋਂ ਅਸੀਂ ਇਹ ਖਬਰਾਂ ਦੇਖਦੇ ਹਾਂ ਮੇਰੀ ਅੱਖ ਰਹਿੰਦੀ ਹੈ ਵੀ ਇਸ ਵੇਲੇ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਕੋਈ ਨਾ ਕੋਈ ਵਾਇਲੈਂਸ ਕਰਵਾਣੀ, ਔਰ ਇਹ ਖਬਰ ਵੀ ਨਾਲ ਲੱਗੀ ਹੋਈ ਹੈ। BSF fires at Pakistan drone, foils drugs, weapon smuggling bid in Punjab, BSF recovers RDX, IED making items। ਹੁਣ ਇਹ ਖਬਰ ਦਿੱਲੀ ਅੰਮ੍ਰਿਤਸਰ ਡੇਟ ਲਾਈਨ 'ਚ ਹੈ ਕਿ BSF ਨੂੰ ਦਿਨ ਦੇ ਵੇਲੇ ਨਜ਼ਰ ਆਇਆ ਕਿ ਕੋਈ ਡਰੋਨ ਆ ਗਿਆ ਔਰ ਉਹਨਾਂ ਨੇ ਉਹਦੇ ਤੇ ਫਾਇਰਿੰਗ ਕੀਤੀ। ਉਹਨਾਂ ਨੇ ਕਿਹਾ ਵੀ ਇਹ ਨਹੀਂ ਪਤਾ ਵੀ ਡਰੋਨ ਡਿੱਗ ਪਿਆ ਕਿ ਨਹੀਂ, ਪਰ ਉਸ ਤੋਂ ਬਾਅਦ ਜਦੋਂ ਉਸ ਏਰੀਏ ਦਾ ਜਿਹੜਾ ਉਹ ਉਸ ਦੀ ਭਾਲ ਕੀਤੀ ਗਈ, ਉਸ ਏਰੀਏ 'ਚ ਰਿਕਵਰਡ ਓਵਰ 4 ਕਿਲੋਗ੍ਰਾਮ ਆਫ RDX, 4 ਕਿਲੋ ਨਾਲ ਉਹਨਾਂ ਨੇ ਤਕੜੀ ਬੱਟਾ ਰੱਖਿਆ ਸੀ। ਜੋ ਹੀ ਉਹਨਾਂ ਨੂੰ ਮਿਲਿਆ ਉਹਨਾਂ ਨੇ ਤੋਲਿਆ ਵੀ ਕਿੰਨਾ ਹੈ, ਉਹ ਕਿਹਾ ਜੀ ਬਿਲਕੁਲ 4 ਕਿਲੋ RDX, ਇਹ ਪਿਸਟਲ, ਇੱਕ ਪਿਸਤੌਲ ਵੀ, ਐਂਡ ਇਹ bomb making items dropped in 2 packets by drone that flew from Pakistan into Indian form along the Punjab border। ਕਿ ਉੱਥੋਂ ਡਰੋਨ ਉੱਡਿਆ, ਉਹਨੇ ਬਿਲਕੁਲ 4 ਕਿਲੋ, ਕੋਈ ਸਟਾਕ ਵੱਧ ਘੱਟ ਨਹੀਂ ਸੀ, ਉਹ ਇਹ ਸੀ, ਔਰ ਪਿਸਤੌਲ ਵੀ ਇੱਕੋ ਹੀ ਸੀ, ਉਹਨਾਂ ਨੂੰ ਕੋਈ ਬਹੁਤਿਆਂ ਦੀ ਥਾਂ ਨਹੀਂ ਮਿਲੀ, ਔਰ ਅਦਰਵਾਈਜ਼ ਨਹੀਂ ਤਾਂ ਉਹਨਾਂ ਨੇ ਤਾਂ 5 ਪਿਸਤੌਲਾਂ ਰੱਖਣੀਆਂ ਸੀ। A spokesman of paramilitary force said troops fired after they heard a buzzing sound
of suspected flying object coming from Pakistani side of the Indian side. ਇਹਨਾਂ ਤਾਂ ਮੱਛਰ ਦੀ ਆਵਾਜ਼ ਨਹੀਂ ਸੁਣਦੀ ਕੰਨ ਦੇ ਨੇੜੇ, ਉਹਨਾਂ ਨੂੰ ਉਸ ਡਰੋਨ ਦੀ ਆਵਾਜ਼ ਸੁਣੀ ਕਿ ਉਸ ਪਾਸਿਓਂ ਆ ਰਹੀ ਆ। ਉਹਨਾਂ ਨੇ ਸੀਟੀ ਮਾਰੀ ਹੋਮਗਾਰਡੀਆਂ ਵਾਂਗ, ਸਾਰੇ ਨਿਕਲੇ, ਉਹਨਾਂ ਨੇ ਬੰਦੂਕਾਂ ਤਾਂ ਨੂੰ ਕਰਤੀਆਂ ਔਰ ਉਹਨਾਂ ਨੇ ਡਰੋਨ ਤੇ ਫਾਇਰ ਕਰਤਾ। ਅਰਾਊਂਡ 1 AM ਇਨ ਪੰਜਗਰਾਈ ਏਰੀਆ ਆਫ ਗੁਰਦਾਸਪੁਰ ਡਿਸਟ੍ਰਿਕਟ, ਪੰਜਗਰਾਈ 'ਚ ਉਹਨਾਂ ਨੇ ਦੁਪਹਿਰੇ 1 ਵਜੇ ਉਹਨਾਂ ਦੇ ਕੰਨ ਬੋਲੇ, ਉਹਨਾਂ ਨੇ ਇੱਕਦਮ ਉਹਨਾਂ ਨੇ ਦੂਰਬੀਨਾਂ ਉਹਨਾਂ ਦੇ ਕੋਲ ਸੀ, ਉਹਨਾਂ ਨੇ ਦੇਖਿਆ ਵੀ ਡਰੋਨ ਆ ਗਿਆ, ਉਹਨਾਂ ਨੇ ਫਾਇਰਿੰਗ ਕਰਤੀ। A search was later conducted in the wheat farms of Kaggar and Singoke villages along the border, and BSF party recovered 2 yellow-colored packets lying about 20 meters apart, embedded in the wet soil। ਕਿ ਜੀ ਉਹਨਾਂ ਨੇ ਸਾਰੇ ਭਾਲ ਕੀਤੀ। ਦੇਖੋ ਕਿੰਨੀ ਐਫੀਸ਼ੀਐਂਸੀ ਹੈ। ਜਿਨ੍ਹਾਂ ਨੂੰ ਪੰਜਾਬ ਦੇ ਵਿੱਚ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅੱਜ ਤੱਕ 7 ਸਾਲ ਬਾਅਦ ਨਹੀਂ ਲੱਭੇ, ਜੋ ਵੀ ਵਾਕਿਆ ਹੁੰਦਾ ਉਹਨਾਂ ਨੂੰ ਉਹ ਸ਼ਨਾਖਤ ਨਹੀਂ ਹੁੰਦੀ। ਤੁਸੀਂ ਦੇਖੋ ਕਿਵੇਂ ਉਹਨਾਂ ਦੇ ਕੰਨਾਂ 'ਚ ਵੀ ਆਵਾਜ਼ ਆਈ, ਕਿਵੇਂ ਬੰਦੂਕਾਂ ਸਿੱਧੀਆਂ, ਗੋਲੀ ਵੀ ਸਿੱਧੀ ਡਰੋਨ 'ਚ ਵੱਜੀ ਔਰ ਉਹ ਜਾਣ ਲੱਗੇ। ਉਹ ਜਿਹੜਾ ਸੁੱਟ ਗਿਆ ਇਹਨਾਂ ਨੇ ਐਨ ਭਾਲ ਕਰਕੇ ਨਾਲ ਤੋੜ ਲਿਆ ਵੀ 4 ਕਿਲੋ ਹੈ RDX। Initially it was thought that the packets may be containing narcotics, but when they were opened 4.7 kilogram RDX, ਹੁਣ ਉੱਪਰ 4 ਕਿਲੋ ਸੀ, ਹੁਣ 4.7 ਹੋ ਗਿਆ। ਵੀ ਪਹਿਲੀ ਹੋ ਸਕਦਾ ਤਕੜੀ 'ਚ ਨੁਕਸ ਹੋਏ, ਫਿਰ ਉਹ ਦੁਬਾਰਾ ਆ ਕੇ ਉਹਨਾਂ ਨੇ ਹਲਵਾਈ ਤੋਂ, ਜਿਹੜਾ ਹਲਵਾਈ ਉਹ ਜਿਹੜਾ ਉਹ ਮਠਿਆਈ ਤੋਲਦਾ ਲੱਡੂ, ਉਹਦੇ ਤੋਂ ਉਹਨਾਂ ਨੇ ਤੁਲਵਾਇਆ। ਇਹ ਚਾਈਨਾ ਮੇਡ ਪਿਸਟਲ, ਨਾਲ ਦੀ ਨਾਲ ਉੱਤੇ ਬ੍ਰਾਂਡ ਵੀ ਲਿਖਿਆ ਸੀ ਵੀ ਮੇਡ ਇਨ ਚਾਈਨਾ। 2 magazines with 22 bullets, 3 electronic detonators। ਤੁਸੀਂ ਦੇਖੋ ਝੂਠ ਬੋਲਦੇ ਨੇ ਇੰਨੀ ਖੂਬਸੂਰਤੀ ਦੇ ਨਾਲ। ਟਾਈਮਰ ਡਿਵਾਈਸ, ਡੈਟੋਨੇਟਿੰਗ ਕਾਰਡ, ਸਪਲਿੰਟਰ ਸੈਲਸ, ਸਟੀਲ ਕੰਟੇਨਰ, ਨਾਈਲਨ ਥ੍ਰੈਡ, ਇੱਕ ਧਾਗਾ ਵੀ ਸੀ ਨਾਈਲਨ ਦਾ ਨਾਲ, ਪਲਾਸਟਿਕ ਪਾਈਪ, ਪੈਕਿੰਗ ਮਟੀਰੀਅਲ ਐਂਡ ₹1 ਲੱਖ ਕੈਸ਼ ਵਾਰ ਰਿਕਵਰਡ। 1 ਲੱਖ ਰੁਪਈਆ ਪਤਾ ਨਹੀਂ ਕਿਹਦੇ ਵਿਚਾਰੇ ਤੋਂ ਰਾਹ ਜਾਂਦੇ ਤੋਂ ਖੋਇਆ ਹੋਣਾ, ਔਰ ਮੁੜ ਕੇ ਪਤਾ ਲੱਗਦਾ ਵੀ ਉਹ ਵੀ ਕਹਿਣ ਵੀ ਇਹ ਜਾਲੀ ਕਰੰਸੀ ਭੇਜੀ ਸੀ ਪਾਕਿਸਤਾਨ ਨੇ। ਇਹ ਕਰੰਸੀ ਵਾਰ ਵੀ ਚੱਲ ਰਹੀ ਹੈ। ਔਰ ਉਹਨਾਂ ਨੇ ਇਹ ਸਾਰੀ ਅੱਗੋਂ ਖਬਰ ਕਹਿ ਕੇ ਉਹਨਾਂ ਨੇ ਕਿਹਾ ਜੀ ਆਲਰੇਡੀ ਲੁਧਿਆਣੇ 'ਚ ਇੱਕ ਬੰਬ ਧਮਾਕਾ ਹੋਇਆ ਸੀ। ਔਰ ਇਸ ਹੁਣ ਤੁਸੀਂ ਇਸ ਖਬਰ ਦੀ ਸੈਂਸ 'ਚ ਪਠਾਨਕੋਟ ਜਾਣਾ, ਉਹਨੇ ਪਠਾਨਕੋਟ ਤੋਂ ਕਿੰਨੀ ਦੂਰ ਹੈ ਪਾਕਿਸਤਾਨੀ ਬਾਰਡਰ ਜੀ। ਹੁਣ ਅੰਦਾਜ਼ਾ ਲਾ ਲਓ ਕਿ ਭਾਈ ਉਹੀ ਡਰੋਨ ਜਿਹੜਾ ਹੁਣ ਉੱਥੇ ਇੰਨਾ ਸੁੱਟ ਗਿਆ ਔਰ ਇਹਨਾਂ ਨੇ ਕੀਤਾ ਅਬੋਹਰ, ਹੁਣ ਅਬੋਹਰ ਫਾਜ਼ਿਲਕਾ ਉਹ ਵੀ ਪਾਕਿਸਤਾਨ ਸਾਈਡ, ਤੇ ਜਲੰਧਰ ਵੈਲ ਵਿਦਨ ਹੈ ਜਿਹੜਾ ਪੰਜਾਬ ਦਾ ਸੈਂਟਰ ਹੈ। ਸੋ ਕੁੱਲ ਮਿਲਾ ਕੇ ਮੈਂ ਜਦੋਂ ਇਸ ਖਬਰ ਨੂੰ ਦੇਖਦਾ, ਕਿਉਂਕਿ ਨਾਲ ਦੀ ਨਾਲ ਇਹ ਮੋਦੀ ਕਹਿ ਰਿਹਾ BJP will do much better in Punjab this time than ever, says Prime Minister Modi, silent on ਫਿਰੋਜ਼ਪੁਰ ਸਿਕਿਉਰਿਟੀ ਲੈਪਸ। ਜਦੋਂ ਉਹਨੂੰ ਪੁੱਛਿਆ ਜੀ ਫਿਰੋਜ਼ਪੁਰ ਵਾਲੇ 'ਚ, ਨਾ ਕਹਿੰਦਾ ਅਦਾਲਤ 'ਚ ਕੇਸ ਹੈ, ਸਬ ਜੂਡਿਸ। ਪਰ ਉਹ ਕਹਿੰਦਾ ਵੀ ਇੱਕ ਗੱਲ ਮੈਂ ਦੱਸ ਦਿੰਦਾ ਕਿ ਇਸ ਵਾਰ ਅਸੀਂ ਪੰਜਾਬ ਦੇ ਵਿੱਚ ਅੱਗੇ ਨਾਲੋਂ ਬਿਹਤਰ ਪਰਫਾਰਮ ਕਰਾਂਗੇ। ਸੋ ਮੇਰਾ ਫੀਅਰ ਇਹ ਹੈ ਕਿ ਵੀ ਇਹ ਜਿਹੜੀ ਇਹਨਾਂ ਨੇ ਮੋਦੀ ਦੀ ਅਚਾਨਕ ਵਿਜ਼ਿਟ ਰੱਖ ਦਿੱਤੀ ਹੈ, ਕੋਈ ਨਾ ਕੋਈ ਇਹ ਡਰਟੀ ਖੇਡ ਵੀ ਖੇਡ। ਕਿਉਂਕਿ ਤੁਸੀਂ ਦੇਖੋ ਵੀ ਜਿਵੇਂ ਸੌਦਾ ਸਾਧ ਨੂੰ ਰਿਲੀਜ਼ ਕੀਤਾ 21 ਦਿਨਾਂ ਦੀ ਫਰਲੋ ਦੇ ਉੱਤੇ, ਐਨ ਉਸ ਟਾਈਮਿੰਗ ਦੇ ਉੱਤੇ, ਔਰ ਇਹ ਜਿਹੜਾ ਸਾਰਾ ਮਾਹੌਲ ਹੁਣ ਇਹ ਜਿਹੜੀ ਖਬਰ ਹੈ ਲਵਾਈ ਹੈ ਇਹਨਾਂ ਨੇ ਕਿ ਜੀ ਡਰੋਨ ਔਰ ਸੁੱਟ ਲਿਆ ਔਰ ਇਹ RDX ਆ ਗਿਆ ਔਰ ਫਲਾਣਾ ਆ ਗਿਆ, ਕੋਈ ਨਾ ਕੋਈ ਵਾਕਿਆ ਇਹ ਕਰਵਾ ਸਕਦੇ ਨੇ। ਕੁਛ ਨਾ ਕੁਛ ਜਿਹੜਾ ਉਹ ਇਸ ਬਹਾਨੇ ਦੇ ਨਾਲ ਉਹ ਫੇਰ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਹੈ, ਜਾਂ ਜੇ ਸਿੱਖ ਕੌਮ ਨੂੰ ਉਹਨਾਂ ਨੇ ਅੱਗੋਂ ਟਾਰਗੇਟ ਕਰਨਾ ਤੇ ਉਹਨਾਂ ਦੇ ਲਈ ਇਹ ਸਾਰਾ ਮਾਹੌਲ ਉਹ ਸਿਰਜ ਰਹੇ ਨੇ ਇਸ ਕਿਸਮ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ।
ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵਾਰ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ ਦੁਨੀਆ ਭਰ ਵਿੱਚ ਕਸ਼ਮੀਰ ਮੁੱਦੇ ਤੇ ਕਾਫੀ ਚਰਚਾ ਹੋਈ। ਭਾਰਤੀ ਪ੍ਰੋਪੇਗੰਡੇ ਦੇ ਬਾਵਜੂਦ ਇਸ ਵਾਰ ਅੱਡ-ਅੱਡ ਪਲੇਟਫਾਰਮ ਤੋਂ ਕਸ਼ਮੀਰ ਮੁੱਦਾ ਹਾਈਲਾਈਟ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਹੈ? ਦੇਖੋ, ਅਸੀਂ ਸਮਝਦੇ ਹਾਂ ਵੀ ਇਸ ਵਾਰ ਕਸ਼ਮੀਰ ਮੁੱਦਾ ਕਾਫੀ ਇੰਟਰਨੈਸ਼ਨਲ ਫੋਕਸ 'ਚ ਆਇਆ ਜੀ, ਕਿਉਂਕਿ ਇੱਕ ਪਾਸੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦੀ ਚਾਈਨਾ ਵਿਜ਼ਿਟ ਸੀ। ਇਹ ਪਿਛਲੇ ਦਿਨ ਹੀ ਨੇ ਜਦੋਂ ਕਿ ਵਿੰਟਰ ਓਲੰਪਿਕਸ ਦੀ ਇਨੋਗਰੇਸ਼ਨ ਸੀ ਔਰ ਆਪਣੇ 4 ਰੋਜ਼ਾ ਦੌਰੇ ਤੇ ਉਹ ਚਾਈਨਾ ਗਏ। ਔਰ ਜਿਹੜੀ ਜੁਆਇੰਟ ਸਟੇਟਮੈਂਟ ਚਾਈਨਾ ਔਰ ਪਾਕਿਸਤਾਨ ਦੇ ਪ੍ਰੈਜ਼ੀਡੈਂਟਸ ਨੇ, ਸ਼ੀ ਜਿਨਪਿੰਗ ਔਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਦਿੱਤੀ, ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਜੰਮੂ ਕਸ਼ਮੀਰ ਦਾ ਜ਼ਿਕਰ ਕਰਦਿਆਂ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਦਾ ਹਵਾਲਾ ਦਿੱਤਾ ਔਰ ਯੂਨੀਲੈਟਰਲੀ ਜੋ ਇੰਡੀਆ ਨੇ ਕੀਤਾ ਉਸ ਦੀ ਕੰਡੈਮਨੇਸ਼ਨ ਕਰਕੇ ਕਿਹਾ ਕਿ ਜਿਹੜਾ ਮਸਲੇ ਨੇ ਉਹ UN ਚਾਰਟਰ ਦੇ ਥੱਲੇ ਹੱਲ ਹੋਣੇ ਚਾਹੀਦੇ ਨੇ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇਹਦੀ ਟਾਈਮਿੰਗ ਆਲਮੋਸਟ 5 ਫਰਵਰੀ ਦੇ ਨੇੜੇ ਹੀ ਆ ਰਹੀ ਸੀ। ਫਿਰ ਅਸੀਂ ਕੱਲ ਵੀ ਜ਼ਿਕਰ ਕੀਤਾ, ਹੁਣ ਮੈਂ ਡਿਟੇਲ 'ਚ ਗੱਲ ਕਰਾਂਗਾ ਕਿ ਕਿਵੇਂ ਇਸ ਦੌਰ 'ਚ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਫਰੈਂਚਾਈਜ਼ ਹੈ ਉਹਨਾਂ ਨੇ ਆਲਮੋਸਟ ਸਾਰਿਆਂ ਨੇ ਵੱਡੀਆਂ ਨੇ ਜਿਹੜਾ ਉਹ ਕਸ਼ਮੀਰੀਆਂ ਦੇ ਹੱਕ 'ਚ ਟਵੀਟ ਕੀਤੇ। ਇੰਡੀਆ ਨੇ ਉਹਦੇ ਤੇ ਰਿਐਕਟ ਕੀਤਾ। ਸਾਊਥ ਕੋਰੀਆ ਦੇ ਐਂਬੈਸਡਰ ਨੂੰ ਦਿੱਲੀ 'ਚ ਸੱਦ ਕੇ ਪ੍ਰੋਟੈਸਟ ਕੀਤਾ ਕਿ ਹੁੰਡਾਈ ਕੰਪਨੀ ਉਹਨਾਂ ਨੇ ਵੀ ਕੀਤਾ। ਲੇਕਿਨ ਮੈਂ ਪਹਿਲਾਂ, ਕਿਉਂਕਿ ਇਹ ਚਾਈਨਾ ਔਰ ਪਾਕਿਸਤਾਨ ਦੀ ਜੁਆਇੰਟ ਸਟੇਟਮੈਂਟ ਦੇ ਉੱਤੇ ਅੱਜ ਇੰਡੀਅਨ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਰਿਐਕਟ ਕੀਤਾ, ਅਰਿੰਦਮ ਬਾਗਚੀ ਨੇ। ਉਹਨਾਂ ਨੇ ਕਿਹਾ ਕਿ ਜੀ ਵੀ ਹੈਵ ਆਲਵੇਜ਼ ਰਿਜੈਕਟਡ ਸੱਚ ਰੈਫਰੈਂਸਿਸ ਐਂਡ ਆਵਰ ਪੋਜੀਸ਼ਨ ਇਜ਼ ਵੈਲ ਨੋਨ ਟੂ ਚਾਈਨਾ ਐਂਡ ਪਾਕਿਸਤਾਨ। In this instance too, we reject reference to J&K in the joint statement. Union territory of J&K, Union territory of Ladakh have been, are and will always remain integral and inalienable parts of India. We expect the parties concerned not to interfere in matters that are internal affairs of India. ਉਹੀ usual ਉਹਨਾਂ ਦਾ rhetoric, ਪਰ ਇਹ ਕਿ ਉਹ ਮਜਬੂਰ ਹੋਈ ਹੈ ਇੰਡੀਅਨ ਫੋਰਨ ਮਿਨਿਸਟਰੀ ਰਿਐਕਟ ਕਰਨ ਤੋਂ, ਇਹ ਆਪਣੇ ਆਪ ਸ਼ੋਅ ਕਰਦਾ ਹੈ ਕਿ ਜਿਵੇਂ ਸਮਝਦੇ ਨੇ ਜੀ ਕਸ਼ਮੀਰ ਦਾ ਅਸੀਂ ਘੋਲ ਕੇ ਪੀ ਲਿਆ ਸੱਤੂਆਂ ਦੀ ਤਰ੍ਹਾਂ, ਉਹਦੀ ਕੋਈ ਅਹਿਮੀਅਤ ਨਹੀਂ ਹੈ। ਇਹ ਪਾਰਟ ਸਾਹਮਣੇ। ਫਿਰ ਅਸੀਂ ਇਹ ਦੇਖਦੇ ਹਾਂ ਕਿ ਪਹਿਲਾਂ ਕੱਲ ਖਬਰ ਸੀ ਕਿ ਭਾਈ ਫੇਸਬੁੱਕ ਇੰਸਟਾਗ੍ਰਾਮ ਅਕਾਊਂਟਸ ਆਫ ਕੀ ਆਰਮੀ ਕਾਰਪਸ ਬਲੌਕਡ, ਨੋ ਰੀਜ਼ਨ ਗਿਵਨ। ਸੋ ਇਹਦੇ 'ਚ ਇਹ ਵੀ ਸਾਹਮਣੇ ਆਇਆ ਕਿ ਵੀ ਹੁਣ ਤੱਕ ਤਾਂ ਇਹ ਫੇਸਬੁੱਕ ਔਰ YouTube ਔਰ ਇੰਸਟਾਗ੍ਰਾਮ ਨੂੰ ਯੂਜ਼ ਕਰਕੇ ਜਿਹੜੀਆਂ ਮਾਈਨੋਰਿਟੀਜ਼ ਦੇ ਵੈਬਸਾਈਟ ਜਾਂ ਉਹਨਾਂ ਦੇ ਪੇਜਿਸ ਨੇ ਜਿਹਦੇ 'ਚ ਕਿ ਹੱਕਾਂ ਦੀ ਗੱਲ, ਉਹਨਾਂ ਨੂੰ ਬਲੌਕ ਕਰਵਾਉਂਦੇ ਸੀ। ਪਰ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਕਿ ਵੀ ਇੰਡੀਅਨ ਆਰਮੀ ਦਾ ਜਿਹੜਾ ਵੈਬਸਾਈਟ ਆਰਮੀ ਕਾਰਪਸ ਚਿਨਾਰ ਦੇ ਨਾਂ ਥੱਲੇ ਕਸ਼ਮੀਰ 'ਚ ਜਿਹਦੇ 4 ਮਿਲੀਅਨ ਤੋਂ ਜ਼ਿਆਦਾ ਫਾਲੋਅਰ ਸੀ, ਉਹਨੂੰ ਵੀ ਬਲੌਕ ਕੀਤਾ ਫੇਸਬੁੱਕ ਨੇ ਔਰ ਇੰਸਟਾਗ੍ਰਾਮ ਨੇ ਵੀ ਬਲੌਕ ਕੀਤਾ ਚਿਨਾਰ ਕਾਰਪਸ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ ਫੇਸਬੁੱਕ ਨਾਲ ਇਸ ਨੂੰ ਲਿਆ ਔਰ ਅਜੇ ਤੱਕ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ। ਹਾਲਾਂਕਿ ਅੱਜ ਇਹਦੇ ਨਾਲ ਰਿਲੇਟਡ ਖਬਰ ਹੈ ਕਿ ਇੰਸਟਾਗ੍ਰਾਮ ਰੀਸਟੋਰਸ ਪੇਜ ਆਫ ਚਿਨਾਰ ਕਾਰਪਸ, Facebook in process. Company had objected to some posts alleging that they were against rules laid down. So ਇਹ ਪਹਿਲੀ ਵਾਰ ਹੋਇਆ ਕਿ ਫੇਸਬੁੱਕ ਨੇ ਵੀ ਔਰ ਇੰਸਟਾਗ੍ਰਾਮ ਨੇ ਵੀ ਇੰਡੀਅਨ ਆਰਮੀ ਦਾ ਜਿਹੜਾ ਫਾਲਸ ਪ੍ਰੋਪੇਗੈਂਡਾ ਉੱਥੋਂ ਜੰਮੂ ਕਸ਼ਮੀਰ 'ਚ ਬਹਿ ਕੇ ਚਿਨਾਰ ਕਾਰਪਸ ਦੇ ਥੱਲੇ ਕਰਦੇ ਨੇ, ਉਸ ਨੂੰ ਬਲੌਕ ਕੀਤਾ। ਸੋ ਇਹਦਾ ਮਤਲਬ ਇਹ ਹੈ ਵੀ ਇੰਟਰਨੈਸ਼ਨਲ ਪ੍ਰੈਸ਼ਰ ਕਿਤੇ ਨਾ ਕਿਤੇ ਆਪਣਾ ਉਹਨੇ ਰੰਗ ਦਿਖਾਉਣਾ ਸ਼ੁਰੂ ਕੀਤਾ ਕਿ ਭਾਈ ਤੁਸੀਂ ਤਾਂ ਬਿਲਕੁਲ ਹੀ ਵਿਕੇ ਹੋਏ ਹੋ ਫੇਸਬੁੱਕ ਔਰ ਇੰਸਟਾਗ੍ਰਾਮ ਵਾਲੇ, ਕਿ ਤੁਸੀਂ ਕਿਵੇਂ ਵਿਰੋਧੀਆਂ ਦੀ ਆਵਾਜ਼ ਨੂੰ ਦੱਬਦੇ ਹੋ। ਸੋ ਉਹਨਾਂ ਨੇ ਪਹਿਲੀ ਵਾਰ ਇੱਧਰ ਵੀ ਅੱਖਾਂ ਦਿਖਾਈਆਂ ਨੇ। ਔਰ ਇਸ ਗੱਲ ਦਾ ਸਾਨੂੰ ਇਲਮ ਨਹੀਂ ਸੀ ਕਿ ਕੋਈ ਡਾਕੂਮੈਂਟਰੀ ਫਿਲਮ ਕਸ਼ਮੀਰ ਦੇ ਉੱਤੇ ਇਸ ਲੈਵਲ ਦੀ ਬਣੀ। ਅੱਜ ਜਦੋਂ ਇਹ ਖਬਰ ਆਈ ਕਿ ਰਿਲੀਜ਼ ਆਫ ਕੰਟਰੋਵਰਸ਼ੀਅਲ ਡਾਕੂਮੈਂਟਰੀ ਔਨ ਕਸ਼ਮੀਰ ਪੋਸਟਪੋਨਡ, ਮਾਸਕੋ ਡਿਨਾਈਜ਼ ਐਨੀ ਲਿੰਕ ਵਿਦ ਮੇਕਰਸ ਇਕੁਏਟਿੰਗ ਕਸ਼ਮੀਰ ਵਿਦ ਫਲਸਤੀਨ। ਹੁਣ ਇਹ ਜਿਹੜੀ ਡਾਕੂਮੈਂਟਰੀ ਰੈੱਡ ਫਿਸ਼ ਮੀਡੀਆ ਨੇ ਕੀਤੀ, ਹੁਣ ਰੈੱਡ ਫਿਸ਼ ਮੀਡੀਆ ਜਿਹੜਾ ਉਹ ਰਸ਼ੀਆ ਦਾ ਹੀ
ਸੈਮਾਈ ਗਵਰਨਮੈਂਟ ਟਾਈਪ ਉਹਨਾਂ ਦੀ ਮੀਡੀਆ ਆਊਟਲੈਟ ਹੈ, ਉਹਨਾਂ ਨੇ ਬੜੀ ਜਿਹੜਾ ਮਿਹਨਤ ਦੇ ਨਾਲ ਇੱਕ ਡਾਕੂਮੈਂਟਰੀ ਤਿਆਰ ਕੀਤੀ। ਰੈਡਫਿਸ਼ ਮੀਡੀਆ ਨੇ ਕਸ਼ਮੀਰ ਦੇ ਐਕਟਿਵਿਸਟ ਨਾਲ ਵੀ ਗੱਲਬਾਤ ਕੀਤੀ ਔਰ ਦੂਜਾ ਔਰ ਜਿਹੜਾ ਉਹਦੇ 'ਚ ਉਹਨਾਂ ਨੇ ਕਨਕਲੂਡ ਕੀਤਾ, ਔਰ ਮੈਂ ਇਹ ਖਬਰ ਕਿਉਂਕਿ ਇੰਡੀਅਨ ਮੀਡੀਆ ਦੇ ਹਵਾਲੇ ਨਾਲ ਹੀ ਹੈ, ਦ ਰਿਲੀਜ਼ ਆਫ ਏ ਡਾਕੂਮੈਂਟਰੀ ਕਸ਼ਮੀਰ ਫਲਸਤੀਨ ਇਨ ਦਾ ਮੇਕਿੰਗ। ਹੁਣ ਤੁਸੀਂ ਅੰਦਾਜ਼ਾ ਨਾਂ ਤੋਂ ਹੀ ਲਾ ਸਕਦੇ ਹੋ ਕਿ ਉਸ ਡਾਕੂਮੈਂਟਰੀ 'ਚ ਕੀ ਹੋਏਗਾ। ਔਰ ਉਹ ਰਸ਼ੀਆ ਜਿਹੜਾ ਹੁਣ ਤੱਕ ਇੰਡੀਆ ਦੀ ਪੋਜੀਸ਼ਨ ਨੂੰ ਐਂਡੋਰਸ ਕਰਦਾ ਰਿਹਾ ਹੈ, ਔਰ ਜੇ ਹੁਣ ਰਸ਼ੀਅਨ ਬਲੈਸਡ ਕੰਪਨੀ ਜਾਂ ਹੈ ਹੀ ਰਸ਼ੀਅਨ ਕੰਪਨੀ ਹੈ ਇਹ ਜਿਹੜੀ ਹੈ ਰੈਡਫਿਸ਼ ਮੀਡੀਆ, ਉਹ ਬਣਾ ਰਹੀ ਹੈ ਫਿਲਮ ਕਸ਼ਮੀਰ ਫਲਸਤੀਨ ਇਨ ਦਾ ਮੇਕਿੰਗ। ਮਤਲਬ ਇਹ ਹੈ ਕਿ ਜਿਵੇਂ ਫਲਸਤੀਨ ਦਾ ਨਸੂਰ ਅੱਜ ਤੱਕ ਚੱਲ ਰਿਹਾ ਹੈ, ਇਹ ਜੇ ਸਮਝਣ ਕਿ ਕਸ਼ਮੀਰ ਦੀ ਆਵਾਜ਼ ਅਸੀਂ ਬੰਦ ਕਰ ਦਿੱਤੀ ਹੈ, ਨਹੀਂ ਹੈ ਕਿ ਫਲਸਤੀਨੀਆਂ ਵਾਂਗ ਕਸ਼ਮੀਰੀ ਰੈਜ਼ਿਸਟ ਕਰਨਗੇ। ਮੇਡ ਬਾਈ ਅ ਜਰਮਨੀ ਬੇਸਡ ਡਿਜੀਟਲ ਮੀਡੀਆ ਪੋਰਟਲ ਹੈਜ਼ ਬੀਨ ਪੋਸਟਪੋਨਡ, ਔਰ ਨਾਲ ਦਾ ਨਾਲ ਉਹਨਾਂ ਨੇ ਕਿਹਾ ਕਿ ਉਹਨੇ ਪ੍ਰੀਮੀਅਰ ਉਹਦਾ ਫਰਾਈਡੇ ਨੂੰ ਹੋਣਾ ਸੀ ਐਜ਼ ਐਟ ਪ੍ਰਾਈਮ ਮਿਨਿਸਟਰ ਇਨ ਇੰਡੀਆ, ਬਟ ਇਟਸ ਟ੍ਰੇਲਰਸ ਇਟਸੈਲਫ ਕਾਜ਼ਡ ਅ ਸਟਾਰਮ। ਉਹਦਾ ਜਦੋਂ ਕਸ਼ਮੀਰ ਫਲਸਤੀਨ ਦਾ ਮੇਕਿੰਗ ਦਾ ਟ੍ਰੇਲਰ ਹੀ ਆਇਆ, ਉਹਨੇ ਤਾਂ ਹੀ ਇਹਨਾਂ ਦੇ ਜਿਹੜੇ ਟ੍ਰੋਲਰ ਸੀ ਬੀਜੇਪੀ ਹਿੰਦੂਤਵਾ ਦੇ, ਉਹਨਾਂ ਨੇ ਰੌਲਾ ਪਾਇਆ। What raised the ire of Indian social media users was a sentence in the pre-launch tweet that said, Indian Kashmir is fast becoming a settler colonial state, in reference to New Delhi's invitation for Indians to settle in Ladakh and Kashmir after the removal of Article 370. बिल्कुल उन्होंने ठीक प्रीमियर दे जड़ा ਉਹਦੇ ਚ ਕਿਹਾ ट्रेलर कि इंडियन कश्मीर इज फास्ट बिकमिंग ए सैटलर कॉलोनियल स्टेट। ਹੁਣ ਜੇ ਹਰਿਆਣੇ ਦਾ ਚੀਫ ਮਿਨਿਸਟਰ ਕਹਿੰਦਾ ਕਿ अब हम अपनी बहुएं कश्मीर से लाएंगे ਔਰ ਮੋਦੀ ਕਹਿੰਦਾ ਵੀ ਜਾ ਕੇ ਉੱਥੇ ਤੁਸੀਂ ਸੈਟਲ ਹੋ ਜਾਓ, ਹੁਣ ਤੁਹਾਨੂੰ ਕੋਈ ਨਹੀਂ ਰੋ, ਤੇ ਉਹਨੇ ਠੀਕ ਕਿਹਾ ਡਾਕੂਮੈਂਟਰੀ ਨੇ ਕਿ ਭਾਈ ਇਹ ਤਾਂ ਕਲੋਨੀਅਲ ਸਟੇਟ ਬਣ ਗਈ ਹੈ। ਔਰ ਉਹਨਾਂ ਨੇ ਟਵਿੱਟਰ ਦੇ ਉੱਤੇ ਉਹਨਾਂ ਨੇ ਰੈਡਫਿਸ਼ ਮੀਡੀਆ ਨੂੰ ਰਸ਼ੀਆ ਸਟੇਟ ਐਫੀਲੀਏਟਡ ਕਿਹਾ, ਜਿਹੜਾ ਹੈ ਹੀ ਹੈ। ਹਾਲਾਂਕਿ ਰਸ਼ੀਅਨ ਐਮਬੈਸੀ ਨੇ ਕਿਹਾ ਨਹੀਂ ਇਹ ਸਾਡਾ ਇਹਦੇ ਨਾਲ ਨਹੀਂ ਹੈ। But in the past week, we have witnessed how these defamatory labels can have dangerously stark consequences, and today we are forced to take the terrible decision to suspend our publication of a documentary we produced from Kashmir as a उन्होंने गुस्सा ਜ਼ਾਹਰ ਕੀਤਾ ਉਹਨਾਂ ਨੇ ਰੈਡਫਿਸ਼ ਕੰਪਨੀ ਨੇ ਕਿ ਭਾਈ ਅਸੀਂ ਜਿਹੜੀ ਹੈ ਇਸ ਦੇ ਉੱਤੇ ਆਲਰੇਡੀ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ ਜਿਹੜਾ ਉਹ ਉਸ ਦੇ ਵਿੱਚ ਰਿਪੋਰਟਿੰਗ ਹੋਈ ਹੈ, ਤੁਸੀਂ ਐਵੇਂ ਰੌਲਾ ਪਾ ਰਹੇ ਹੋ। The angle of our documentary called Kashmir, Palestine in the Making has previously been reported on to Washington Post and Al Jazeera, neither of which are labeled Jeff Bezos or Qatar affiliated media, despite the links to these immensely wealthy financiers. ਤਾਂ ਜੋ ਉਹਨਾਂ ਨੇ ਰਿਪੋਰਟ ਕੀਤਾ ਸੀ ਉਹਨਾਂ ਮੁਲਕਾਂ ਦੇ ਨਾਂ ਨਹੀਂ ਲਏ, ਹੁਣ ਰਸ਼ੀਆ ਨੂੰ ਤੁਸੀਂ ਬਲੇਮ ਕਰ ਰਹੇ ਹੋ ਔਰ ਇਹ ਅੱਗੇ ਇਸ ਦੇ ਉੱਤੇ ਪੂਰਾ ਆਇਆ। ਸੋ ਅਸੀਂ ਸਮਝਦੇ ਹਾਂ ਕਿ ਇੰਡੀਅਨ ਹਕੂਮਤ ਜਿਹੜਾ ਸਮਝਦੀ ਸੀ ਕਿ ਉਸ ਕੇਸ ਨੂੰ ਕਸ਼ਮੀਰ ਦਾ ਮੁੱਦਾ ਉਹ ਦਬਾ ਰਹੇ ਨੇ, ਹਰ ਐਂਗਲ ਤੋਂ ਇਹ ਜਿਹੜਾ ਹਾਈਲਾਈਟ ਹੋਇਆ ਔਰ ਅਸੀਂ ਸਮਝਦੇ ਹਾਂ ਵੀ ਇਹ 5 ਫਰਵਰੀ ਦਾ ਦਿਨ ਇਸ ਵਾਰ ਕਸ਼ਮੀਰ ਮੁੱਦੇ ਨੂੰ ਇੰਟਰਨੈਸ਼ਨਲਾਈਜ਼ ਕਰਨ ਦੇ ਵਿੱਚ ਇੱਕ ਵਾਰ ਫੇਰ ਕਾਮਯਾਬ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨਵਲ ਸੈਕਸ਼ਨ ਦੇ ਵਿੱਚ ਆਪਾਂ ਪੰਜਾਬੀ ਬੋਲਣ ਵਾਲਿਆਂ ਲਈ ਇੱਕ ਖੁਸ਼ਖਬਰੀ ਦੀ ਜਿਹੜੀ ਖਬਰ ਹੈ ਉਹ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਇਲੀਨੋਇਸ ਸਟੇਟ ਨੇ ਫਰਵਰੀ ਦੇ ਮਹੀਨੇ ਨੂੰ ਪੰਜਾਬੀ ਲੈਂਗੁਏਜ ਮੰਥ ਵਜੋਂ ਮਾਨਤਾ ਦਿੱਤੀ ਹੈ। ਸੋ ਇਹ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਜ਼ੁਬਾਨ ਬੋਲਣ ਵਾਲਿਆਂ ਲਈ ਬੜੇ ਫਖਰ ਦੀ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਨ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ ਹਨ? ਦੇਖੋ, ਇਹ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬੀ ਵੀਰ ਭੈਣਾਂ ਜਿੱਥੇ ਜਿੱਥੇ ਵੀ ਨੇ, ਬੇਸ਼ੱਕ ਉਹ ਇੱਕ ਫੀਲਡ ਨੂੰ ਚੁਣ ਲੈਂਦੇ ਨੇ, ਉਸ ਦੇ ਵਿੱਚ ਉਹ ਫਿਰ ਮੁਹਾਰਤ ਹੀ ਹਾਸਲ ਨਹੀਂ ਕਰਦੇ, ਉਸ ਗੱਲ ਨੂੰ ਕਿਸੇ ਕੰਢੇ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਅੱਛਾ, ਮੈਂ ਜਦੋਂ 1991-92 ਦੇ ਵਿੱਚ ਪਹਿਲੀ ਵਾਰ ਸ਼ਿਕਾਗੋ ਗਿਆ, ਕਿਉਂਕਿ ਅਮਰੀਕਾ ਦੀਆਂ 50 ਸਟੇਟਾਂ 'ਚ ਇਲੀਨੋਇਸ ਵੀ ਇੱਕ ਬੜੀ ਅਹਿਮੀਅਤ ਵਾਲੀ ਸਟੇਟ ਹੈ, ਸ਼ਿਕਾਗੋ ਇਲੀਨੋਇਸ ਦਾ ਹਿੱਸਾ ਹੈ, ਔਰ ਉੱਥੇ ਬੇਸ਼ੱਕ ਸਾਡੇ ਪ੍ਰੋਗਰਾਮ ਗੁਰਦੁਆਰਾ ਸਾਹਿਬ 'ਚ ਸੀ, ਲੇਕਿਨ ਉਦੋਂ ਹੀ ਮੇਰੀ ਮੁਲਾਕਾਤ ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ ਦੇ ਰਜਿੰਦਰ ਸਿੰਘ ਮੱਘੋ, ਜਿਹੜੇ ਬੋਰਡ ਆਫ ਗਵਰਨਰਸ ਦੇ ਸੀ, ਗੁਰਦੁਆਰਾ ਕਮੇਟੀ ਨਾਲ ਵੀ ਜੁੜੇ ਹੋਏ ਸੀ, ਉਹਨਾਂ ਦੇ ਨਾਲ ਹੋਈ। ਔਰ ਮੈਂ ਇਹ ਦੇਖਦਾ ਕਿ ਉਦੋਂ ਵੀ ਉਹਨਾਂ ਨੇ ਇੱਕ ਆਪਣੀ ਪੰਜਾਬੀ ਕਲਚਰਲ ਇਸ ਆਰਗੇਨਾਈਜੇਸ਼ਨ ਦੇ ਨਾਂ ਥੱਲੇ, ਜਿਹੜੀ ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ, ਉਹ ਦੋਵੇਂ ਪੰਜਾਬਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਵੀ ਕਰਦੇ ਸੀ ਔਰ ਉਹਨਾਂ ਦਾ ਫੋਕਸ ਸੀ ਕਿ ਪੰਜਾਬੀ ਜ਼ਬਾਨ ਨੂੰ ਕਿਵੇਂ ਜਿਹੜਾ ਹੈ ਉਹ ਪਜ਼ੀਰਾਈ ਦਿੱਤੀ ਜਾਏ ਔਰ ਉਹਦੀ ਰੈਕਗਨੀਸ਼ਨ ਹੋਏ, ਔਰ ਜਿਹੜਾ ਚੰਗਾ ਪੱਖ ਹੈ ਸਾਡੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਸਟੇਜੀ ਕਿਸਮ ਦਾ ਸੋ ਕਾਲਡ ਕਲਾਕਾਰਾਂ ਦੇ ਨਾਂ ਥੱਲੇ ਜਾਂ 90ਵਿਆਂ ਦਾ ਪੀਰੀਅਡ ਆਡੀਓ ਕੈਸਟਾਂ ਦਾ ਪੀਰੀਅਡ ਸੀ ਔਰ ਉਹਦੇ 'ਚ ਉਹੀ ਸ਼ਰਾਬ ਔਰ ਅਦਾਲਤਾਂ ਔਰ ਫਲਾਣਾ ਤੇ ਜੋ ਪੰਜਾਬ ਦਾ ਪ੍ਰਾਈਡ ਉਹਨਾਂ ਨੇ ਸ਼ਰਾਬ, ਦਾਰੂ, ਅਦਾਲਤਾਂ ਔਰ ਉਸ ਦੇ ਨਾਲ ਜੋੜਿਆ ਹੋਇਆ ਸੀ। ਸੋ ਇਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਉੱਥੇ ਜਿਹੜਾ ਸਾਡਾ ਸਾਫ਼ ਸੁਥਰਾ ਕਲਚਰ ਹੈ, ਸਾਫ਼ ਸੁਥਰੀ ਤਹਿਜ਼ੀਬ ਹੈ, ਜਿਸ ਜ਼ਬਾਨ ਦੇ ਵਿੱਚ ਜੇ ਅਸੀਂ ਗੁਰੂ ਨਾਨਕ ਸਾਹਿਬ, ਸਿੱਖ ਗੁਰੂ ਸਾਹਿਬਾਨ ਨੇ ਕਿੰਨਾ ਵੱਡੀ ਕੰਟਰੀਬਿਊਸ਼ਨ ਆਪਣੀ ਉਸ ਬੋਲੀ, ਬਾਬਾ ਫਰੀਦ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਵੀ 250 ਸਾਲ ਪਹਿਲਾਂ ਹੋਏ ਨੇ, ਔਰ ਫਿਰ ਸੂਫੀਆਨਾ ਕਲਾਮ ਦੀ ਜੇ ਗੱਲ ਕਰੀਏ ਤੇ ਫਿਰ ਉਹ ਸ਼ਾਹ ਹੁਸੈਨ ਹੋਣ, ਉਹ ਸੁਲਤਾਨ ਬਾਹੂ ਹੋਣ ਔਰ ਬਾਬਾ ਬੁੱਲੇ ਸ਼ਾਹ ਔਰ ਵਾਰਿਸ ਸ਼ਾਹ, ਔਰ ਇਸ ਦੇ ਨਾਲ ਨਾਲ ਓਵਰਆਲ ਵੀ ਜੇ ਅਸੀਂ ਆਪਣੇ ਗੁਣਾਂ ਦੀ ਗੱਲ ਕਰੀਏ ਤਹਿਜ਼ੀਬ ਦੇ, ਤੇ ਬਹੁਤ ਜ਼ਿਆਦਾ ਗੁਣ ਨੇ। ਸੋ ਮੈਨੂੰ ਜਦੋਂ ਮੈਂ ਕੱਲ੍ਹ ਇਹ ਖਬਰ ਦੇਖੀ, ਔਰ ਕਿਉਂਕਿ ਇਹਨਾਂ ਦੇ ਨਾਲ ਰਜਿੰਦਰ ਸਿੰਘ ਮੱਘੋ ਜਾਂ ਇਹਨਾਂ ਨਾਲ ਨੂੰ ਕਾਫੀ ਦੇਰ ਤੋਂ ਸੰਪਰਕ ਨਹੀਂ ਹੋਇਆ, ਕਿਉਂਕਿ ਅਸੀਂ ਇੱਕ ਪੋਲੀਟੀਕਲ ਏਜੰਡੇ ਨੂੰ ਲੈ ਕੇ ਤੁਰੇ, ਕਲਚਰ ਜਾਂ ਦੂਜੇ ਵਾਲਿਆਂ ਨੂੰ ਅਸੀਂ ਜਿਹੜਾ ਐਪਰੀਸ਼ੀਏਟ ਤਾਂ ਕਰਦੇ ਹਾਂ ਪਰ ਕੋਈ ਰੈਗੂਲਰ ਰਾਫਤੇ ਵਾਲੀ ਗੱਲ ਨਹੀਂ ਹੈ। ਤੇ ਜਦੋਂ ਮੈਂ ਦੇਖਿਆ ਵੀ ਸਟੇਟ ਆਫ ਇਲੀਨੋਇਸ ਦੇ ਗਵਰਨਰ ਨੇ, ਉਹਨਾਂ ਦੇ ਗਵਰਨਰ ਨੇ JB ਪ੍ਰਿਟਜ਼ਕਰ, ਉਹਨਾਂ ਨੇ ਪ੍ਰੋਕਲਾਮੇਸ਼ਨ ਦਿੱਤੀ ਹੈ, ਕਿਉਂਕਿ ਫੈਬਰਵਰੀ ਦਾ ਮਹੀਨਾ, ਇਸ ਗੱਲ ਦਾ ਧਿਆਨ ਰਹੇ ਕਿ ਯੂਨਾਈਟਿਡ ਨੇਸ਼ਨਸ ਵੱਲੋਂ, ਯੂਨੈਸਕੋ ਵੱਲੋਂ ਜਿਹੜਾ 21 ਫਰਵਰੀ ਦਾ ਦਿਨ ਹੈ ਉਹ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਦੇ ਤੌਰ ਤੇ ਉਸ ਨੂੰ ਰੈਕਗਨਾਈਜ਼ ਕੀਤਾ ਹੋਇਆ। ਅਸੀਂ ਗੱਲ ਕਰਾਂਗੇ ਜਦੋਂ 21 ਫਰਵਰੀ ਹੋਏਗੀ। ਪਰ ਇਹਨਾਂ ਨੇ ਜਿਹੜਾ ਇਸ ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਨੇ ਐਫਰਟ ਕਰਕੇ ਗਵਰਨਰ ਤੱਕ ਪਹੁੰਚ ਕਰ, ਔਰ ਇਹਦੇ ਤੇ ਇੱਕ ਲੰਬੀ ਲੌਬੀ ਹੁੰਦੀ ਹੈ, ਐਵੇਂ ਨਹੀਂ ਹੁੰਦਾ, ਉਹਨਾਂ ਨੇ ਪਹੁੰਚ ਕੀਤੀ ਔਰ ਨਤੀਜੇ ਦੇ ਤੌਰ ਤੇ ਇਸ ਪ੍ਰੋਕਲੇਮੇਸ਼ਨ ਦੇ ਥੱਲੇ ਜਿਹੜੀ ਗਵਰਨਰ ਨੇ, ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਕਿ ਉਹਨਾਂ ਨੇ ਫਰਵਰੀ ਦਾ ਮਹੀਨਾ ਜਿਹੜਾ ਪੰਜਾਬੀ ਲੈਂਗੁਏਜ ਮੰਥ ਵਜੋਂ ਉਹਨੂੰ ਰੈਕਗਨਾਈਜ਼ ਕੀਤਾ। ਔਰ ਜਿਹੜੀ ਇਸ ਪ੍ਰੋਕਲੇਮੇਸ਼ਨ ਦੇ ਅਲਫਾਜ਼ ਨੇ, ਵੇਅਰ ਐਜ਼ ਨੇਟਿਵ ਟੂ ਦਾ ਪੰਜਾਬ ਰੀਜਨ ਆਫ ਇੰਡੀਆ ਐਂਡ ਪਾਕਿਸਤਾਨ, ਪੰਜਾਬੀ ਇਜ਼ ਦਾ 9th ਮੋਸਟ ਵਾਈਡਲੀ ਸਪੋਕਨ ਲੈਂਗੁਏਜ ਇਨ ਦਾ ਵਰਲਡ, ਕਿ ਦੋਨੋਂ ਹੀ ਪੰਜਾਬ ਜਿਹੜੇ ਨੇ ਭਾਰਤੀ ਔਰ ਪਾਕਿਸਤਾਨੀ ਉਸ ਖਿੱਤੇ ਦੇ ਲੋਕਾਂ ਦੀ ਇਹ ਜ਼ਬਾਨ ਹੈ, ਔਰ ਦੁਨੀਆ 'ਚ ਜਿਹੜੀਆਂ ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਜ਼ਬਾਨਾਂ ਨੇ ਉਹਨਾਂ 'ਚ ਪੰਜਾਬੀ 9ਵੇਂ ਨੰਬਰ ਤੇ ਹੈ। whereas Punjabi has a significant number of speakers in India, Pakistan, United Kingdom, United States, Canada and Australia, as well as smaller communities of speakers in other countries, ਕਿ ਦੁਨੀਆ ਭਰ ਦੇ ਵਿੱਚ ਖਾਸ ਤੌਰ ਤੇ ਇੰਡੀਆ, ਪਾਕਿਸਤਾਨ, UK, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ ਛੋਟੇ ਮੁਲਕਾਂ ਦੇ ਵਿੱਚ ਵੀ ਪੰਜਾਬੀ ਬੋਲਣ ਵਾਲੇ ਬਹੁਤ ਸਾਰੇ ਲੋਕ ਨੇ। whereas there are more than 750,000 Punjabi speaking Americans and more than 50,000 Punjabi speaking
ਇਲੀਨੋਇਸੀਅਨਸ, ਇਹ ਮੈਨੂੰ ਲੱਗਦਾ ਵੀ ਫਿਗਰ ਉਹਨਾਂ ਨੇ ਠੀਕ ਨਹੀਂ ਦਿੱਤੀ, ਕਿਉਂਕਿ 1 ਮਿਲੀਅਨ ਤਾਂ ਇਕੱਲੀ ਸਿੱਖਾਂ ਦੀ ਆਬਾਦੀ ਹੈ ਅਮਰੀਕਾ 'ਚ, ਔਰ ਜੇ ਇੰਨੀ ਜਾਂ ਇਸ ਤੋਂ ਦੁੱਗਣੀ ਪਾਕਿਸਤਾਨੀ ਪੰਜਾਬੀ ਹੋਣਗੇ ਤੇ ਇਹ ਤਾਂ ਘੱਟੋ ਘੱਟ 3 ਮਿਲੀਅਨ ਬਣਦਾ। ਪਰ ਚਲੋ ਉਹਨਾਂ ਨੇ ਕਿੱਥੋਂ ਇਹ ਫਿਗਰ ਲਈ, ਔਰ 50,000 ਇਲੀਨੋਇਸ 'ਚੋਂ ਠੀਕ ਹੋਏਗੀ ਫਿਗਰ ਇੰਨੇ, ਪਰ ਇਹ ਵੀ ਜ਼ਿਆਦਾ ਹੋਏਗੀ ਕਿਉਂਕਿ ਇਲੀਨੋਇਸ 'ਚ ਵੀ ਹੁਣ ਸਿੱਖ ਪਾਪੂਲੇਸ਼ਨ ਔਰ ਪਾਕਿਸਤਾਨੀ ਪਾਪੂਲੇਸ਼ਨ ਕਾਫੀ ਹੈ। ਵੇਅਰ ਐਜ਼ ਦਾ ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ and Illinois Punjabi speaking community are committed to preserving, protecting and sharing Punjabi language, literature, art, culture and tradition with their fellow Illinoisians कि भई असी पंजाबी तहजीब, आर्ट, साहित जिहड़ा ये सारा जिहड़े साडे फैलो ने इलिनॉइस ते बाकी लोग उन्हां नाल शेयर करना चाहुंदे। Therefore I J.B. Pritzker, Governor of State of Illinois, do hereby proclaim February 2022 as Punjabi Language Month in recognition of the contributions of Punjabi speakers to our communities. Proper stamp ਦੇ ਥੱਲੇ। ਸੋ ਅਸੀਂ ਜਿਹੜਾ ਅਮਰੀਕਾ ਭਰ ਦੇ ਵਿੱਚ ਜਿਹੜੇ ਪੰਜਾਬੀ ਨੇ, ਸਿੱਖ ਵੀ ਮੁਸਲਮਾਨ ਵੀ, ਦੋਨਾਂ ਖਿੱਤਿਆਂ 'ਚ ਹਿੰਦੂਆਂ ਨੂੰ ਵੀ ਮੁਬਾਰਕ ਦੇ ਦਿੰਦੇ। ਹਾਲਾਂਕਿ ਪੰਜਾਬੀ ਹਿੰਦੂ ਸਾਡੇ ਵੀਰ ਉਹ ਤਾਂ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਹੀਂ ਮੰਨਦੇ, ਲੇਕਿਨ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਸਾਡੀ ਖਿੱਤੇ ਦੀ ਤਹਿਜ਼ੀਬ, ਕਿਉਂਕਿ ਬੋਲੀ ਤੁਹਾਡੀ ਪਛਾਣ ਹੀ ਨਹੀਂ, ਬੋਲੀ ਦੇ ਨਾਲ ਹੀ ਜਿਹੜਾ ਜਦੋਂ ਅਸੀਂ ਮਾਂ ਬੋਲੀ ਕਹਿੰਦੇ ਤਾਂ ਫਿਰ ਮਾਂ ਬੋਲੀ ਦੇ ਨਾਲ ਜਿਹੜਾ ਮਾਂ ਬੋਲੀ ਤੋਂ ਮੁਨਕਰ ਹੈ ਉਹ ਤਾਂ ਫਿਰ ਮਾਂ ਤੋਂ ਹੀ ਮੁਨਕਰ ਹੈ। ਔਰ ਅਸੀਂ ਮੁਬਾਰਕਬਾਦ ਦਿੰਦੇ ਇਲੀਨੋਇਸ ਦੇ ਸਿੱਖਾਂ ਨੂੰ ਕਿ ਉਹਨਾਂ ਨੇ ਖਾਸ ਤੌਰ ਤੇ ਇਸ ਫਰਵਰੀ ਦੇ ਮਹੀਨੇ ਇਹ ਪ੍ਰੋਕਲੇਮੇਸ਼ਨ ਲਈ ਹੈ। ਔਰ ਕਨਕਲੂਜਨ 'ਚ ਜਿਵੇਂ ਅਸੀਂ ਰੂਹਾਨੀ ਵਿਚਾਰ ਕਰਦੇ, ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਮਹੱਲਾ ਪਹਿਲਾ ਘਰ ਚੌਥਾ, ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ, ਆਬ ਖਾਕ ਜਿਨ ਬੰਦ ਰਹਾਈ ਧਨ ਸਿਰਜਣਹਾਰੋ, ਮਰਨ ਮਰਣਾ ਮੁੱਲਾ ਮਰਣਾ ਭੀ ਕਰਤਾਰੋ ਡਰਨਾ ਰਹਾਓ। ਹੁਣ ਇਹ ਸ਼ਬਦ ਇਵੇਂ ਜਾਪਦਾ ਹੈ ਜਿਵੇਂ ਉਹਨਾਂ ਦੇ ਸਾਹਮਣੇ ਮੁਸਲਮਾਨ ਕਰਾਊਡ, ਖਾਸ ਤੌਰ ਤੇ ਮੁੱਲਾ ਕਾਜ਼ੀ, ਉਹਨਾਂ ਨੂੰ ਸੰਬੋਧਿਤ ਹੋ ਕੇ ਹੈ। ਹਾਲਾਂਕਿ ਸਾਡੇ ਸਾਰਿਆਂ ਦੇ ਲਈ ਮੈਸੇਜ ਹੈ ਕਿ ਅਲਟੀਮੇਟ, ਕਿਉਂਕਿ ਜਿਹੜੇ ਅਲਫਾਜ਼ ਇਸਤੇਮਾਲ ਕੀਤੇ ਨੇ ਉਹ ਜਿਵੇਂ ਮੌਲਾ, ਹੁਣ ਇਸਲਾਮਿਕ ਫੇਥ ਦੇ ਵਿੱਚ ਮਾਲਕ ਦੇ ਲਈ, ਰੱਬ ਲਈ ਮੌਲਾ, ਕਿ ਜੋ ਮੇਰਾ ਮੌਲਾ ਕਰੇਗਾ। ਸੋ ਗੁਰੂ ਸਾਹਿਬ ਕਹਿੰਦੇ ਨੇ ਸੋਈ ਮੌਲਾ ਜਿਨ ਜਗ ਮੌਲਿਆ। ਹੁਣ ਇਹ ਇੱਕ ਪਾਸੇ ਮੌਲਾ ਅਰਬੀ ਦਾ ਲਫ਼ਜ਼ ਹੈ ਮਾਲਕ ਦੇ ਲਈ, ਔਰ ਦੂਸਰੇ ਪਾਸੇ ਪੰਜਾਬੀ ਦਾ ਲਫ਼ਜ਼ ਮੌਲਿਆ ਹੁੰਦਾ ਹਰਿਆ ਭਰਿਆ ਹੋਣਾ। ਉਹ ਸਾਰੇ ਨੂੰ ਜਦੋਂ ਕੋਈ ਚੀਜ਼ ਖਿੜਦੀ ਹੈ, ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਬਾਗ ਜਿਹੜਾ ਉਹ ਮੌਲਿਆ, ਮੌਲੀ ਧਰਤੀ ਮੌਲਿਆ ਆਕਾਸ਼, ਕਿ ਚਾਰ ਚੁਫੇਰੇ ਜ਼ਿੰਦਗੀ ਧੜਕ ਰਹੀ ਹੈ, ਜ਼ਿੰਦਗੀ ਰੁਮਕ ਰਹੀ ਹੈ। ਸੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹ ਜਿਹੜੀ ਸਾਰਾ ਅਸੀਂ ਦੁਨੀਆ ਦੇ ਅੰਦਰ ਹਰਿਆਵਲ, ਬਹਾਰ ਔਰ ਉਤਸ਼ਾਹ ਔਰ ਲਾਈਫ ਦੇਖਦੇ ਹਾਂ, ਲਾਈਫ ਜਿਹੜੀ ਧੜਕ ਰਹੀ ਹੈ, ਰੁਮਕ ਰਹੀ ਹੈ, ਇਹਨੂੰ ਧੜਕਾਉਣ ਵਾਲਾ ਹੀ ਉਹ ਮੌਲਾ ਹੈ, ਉਹੀ ਰੱਬ ਹੈ। ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ, ਇਹ ਸਾਰੀ ਬਹਾਰ ਸੰਸਾਰ ਦੇ ਵਿੱਚ ਉਸ ਮੌਲਾ ਦੀ ਹੈ ਜਿਹਨੇ ਇਸ ਧਰਤੀ ਨੂੰ ਜਿਹੜਾ ਉਹ ਆਬ ਖਾਕ ਜਿਨ ਬੰਦ ਰਹਾਈ। ਹੁਣ ਆਬ ਪਾਣੀ ਨੂੰ ਕਹਿੰਦੇ ਨੇ, ਖਾਕ ਮਿੱਟੀ ਨੂੰ ਕਹਿੰਦੇ ਨੇ। ਹੁਣ ਅਦਰਵਾਈਜ਼ ਮਿੱਟੀ ਔਰ ਖਾਕ ਦਾ ਕੋਈ ਮੇਲ ਨਹੀਂ ਹੈ, ਪਰ ਉਹ ਗੁਰੂ ਸਾਹਿਬ ਕਹਿੰਦੇ ਨੇ ਵੀ ਉਸ ਮੌਲਾ ਦੀ, ਉਸ ਰੱਬ ਦੀ ਰਹਿਮਤ ਦੇਖੋ ਕਿ ਕਿਵੇਂ ਉਸ ਨੇ ਆਬ ਤੇ ਖਾਕ ਨੂੰ ਇੱਕਮਿਕ ਕੀਤਾ, ਕਿਵੇਂ ਖਾਕ ਉਸ ਆਬ ਨੂੰ ਆਪਣੇ 'ਚ ਸੰਭਾਲਦੀ ਹੈ, ਆਪਣੇ 'ਚ ਸਮੂੰਦੀ ਹੈ, ਔਰ ਫਿਰ ਉਸ ਆਬ ਔਰ ਖਾਕ ਦੀ ਬਦੌਲਤ ਜਦੋਂ ਬੀਜ ਉਸ ਧਰਤੀ ਦੇ ਵਿੱਚ ਪੈਂਦਾ ਹੈ ਉਹ ਪੁੰਗਰਦਾ ਹੈ, ਉਹ ਫਿਰ ਮੌਲਦਾ ਹੈ, ਹਰਿਆ ਹੁੰਦਾ ਹੈ, ਔਰ ਚਾਰ ਚਫੇਰੇ ਬਹਾਰ ਹੁੰਦੀ ਹੈ ਉਸ ਕਰਤੇ ਦੀ। ਧਨ ਸਿਰਜਣਹਾਰੋ, ਜਿਹਨੇ ਸਭ ਕ੍ਰੀਏਟ ਕੀਤਾ ਹੈ, ਉਸ ਦਾ ਕ੍ਰਿਸ਼ਮਾ ਹੈ। ਤੇ ਹੇ ਮੁੱਲਾ, ਹੁਣ ਦੋਨੋਂ ਹੀ ਲਫ਼ਜ਼ ਜਦੋਂ ਮੁੱਲਾ ਜਾਂ ਕਾਜ਼ੀ ਇਹ ਦੁਹਰਾਏ ਜਾਂਦੇ ਨੇ ਤੇ ਇਸਲਾਮ ਦੇ ਇੰਟਰਪ੍ਰੇਟਰ ਨੇ। ਕਾਜ਼ੀ ਕਾਨੂੰਨ ਨੂੰ ਵੀ ਇੰਟਰਪ੍ਰੇਟ ਕਰਦਾ ਹੈ, ਉਹਨਾਂ ਦੀ ਜਿਹੜੇ ਸ਼ਰੀਅਤ ਕੋਰਟ ਸੀ ਉਹਨਾਂ ਦੇ ਵਿੱਚ ਵੀ ਕਾਜ਼ੀ ਡਿਸਾਈਡਿੰਗ ਫੈਕਟਰ ਸੀ, ਔਰ ਮੁੱਲਾ ਜਿਹੜਾ ਉਹ ਲੀਡ ਕਰਦਾ ਹੈ ਮਸਜਿਦ ਦੇ ਵਿੱਚ 5 ਵੇਲੇ ਦੀ ਨਮਾਜ਼, ਔਰ ਉਹ ਜਿਹੜਾ ਉਹ ਸਾਰੇ ਨੂੰ ਆਜ਼ਾਨ ਵੀ ਦਿੰਦਾ। ਹੁਣ ਮਰਨਾ ਮੁੱਲਾ ਮਰਨਾ ਭੀ ਕਰਤਾਰੋ ਡਰਨਾ ਰਹਾਓ। ਰਹਾਓ ਦੇ ਤੋਕੇ ਹੈ ਕਿ ਹੇ ਮੁੱਲਾ ਇਸ ਗੱਲ ਨੂੰ ਦੇਖ, ਤੂੰ ਸਭ ਨੂੰ ਉਪਦੇਸ਼ ਦਿੰਦਾ ਹੈ, ਸਭ ਦੇ ਲਈ ਤੂੰ ਚੰਗੀਆਂ ਗੱਲਾਂ ਕਰਦਾ,
ਪਰ ਤੂੰ ਆਪਣੇ ਆਪ ਤੇ ਵੀ ਕਦੇ ਆਪਣੇ ਆਪ ਨੂੰ ਯਾਦ ਦਹਾਨੀ ਕਰਵਾਈ ਹੈ ਕਿ ਮੌਤ ਅਲਟੀਮੇਟ ਟਰੂਥ ਹੈ ਕਿ ਭੀ ਕਰਤਾਰੋਂ ਡਰਨਾ, ਕਿ ਜੇ ਇਹ ਅੰਦਰ ਹੋਏ ਕਿ ਅਲਟੀਮੇਟ ਟਰੂਥ ਰੱਬ ਹੈ, ਮੌਤ ਹੈ, ਫਿਰ ਰੱਬ ਦਾ ਡਰ, ਕਰਤਾਰ ਵੀ ਕ੍ਰੀਏਟਰ ਹੈ, ਮੌਲਾ ਹੈ, ਕਿ ਫਿਰ ਉਸ ਦਾ ਡਰ ਅਸਲ ਵਿੱਚ ਸਾਡੇ ਅੰਦਰ ਹੋਏਗਾ। ਔਰ ਅਸੀਂ ਜੀਵਨ ਦਾ ਇਹੀ ਨਹੀਂ ਕਿ ਦੂਜਿਆਂ ਨੂੰ ਜਿਹੜਾ ਉਹ ਉਪਦੇਸ਼ ਕਰੀਏ ਜਾਂ ਦੂਸਰਿਆਂ ਨੂੰ ਪ੍ਰੀਚ ਕਰੀਏ, ਅਸੀਂ ਆਪ ਵੀ ਉਸ ਦੇ ਉੱਤੇ ਅਮਲ ਕਰਾਂਗੇ। ਤਾਂ ਤੂੰ ਮੁੱਲਾ ਤਾਂ ਤੂੰ ਕਾਜ਼ੀ, ਜਾਣੈ ਨਾਮ ਖੁਦਾਈ, ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਐ ਪਾਈ। ਹੁਣ ਮੁੱਲਾ ਤੇ ਕਾਜ਼ੀ, ਕਿਉਂਕਿ ਦੋਨੋਂ ਹੀ ਮਜ਼ਹਬ ਦੇ ਇੰਟਰਪ੍ਰੇਟਰ ਨੇ, ਉਹਨਾਂ ਨੂੰ ਐਡਰੈਸ ਕਰਦੇ ਆ ਕਿ ਭਾਈ ਕੀ ਤੂੰ ਸੱਚਮੁੱਚ ਖੁਦਾ ਦੇ ਨਾਮ ਦੇ ਨਾਲ ਸੱਚੀ ਮੁਹੱਬਤ ਕਰਦਾ? ਹੇ ਮੁੱਲਾ, ਹੇ ਕਾਜ਼ੀ, ਜਾਣੇ ਨਾਮ ਖੁਦਾਈ, ਕੀ ਤੂੰ ਖੁਦਾ ਦੇ ਨਾਮ ਦੇ ਨਾਲ ਅਸਲੋਂ ਜੁੜਿਆ ਹੋਇਆ? ਇਹ ਰੱਬ ਨੂੰ ਪਾਣ ਦੇ ਲਈ ਜੇ ਬਹੁਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਐ ਪਾਈ। ਹੁਣ ਇਨਫੈਕਟ ਪਾਈ ਪਨ ਘੜੀ ਨੂੰ ਕਹਿੰਦੇ ਨੇ। ਪਨ ਘੜੀ ਪਾਣੀ ਦੇ ਵਿੱਚ ਇੱਕ ਛੋਟਾ ਜਿਹਾ ਛੇਦ ਰੱਖ ਕੇ ਘੜੀ ਸੀ, ਜਿਹਦੇ ਨਾਲ ਅੰਦਾਜ਼ਾ ਹੁੰਦਾ ਸੀ ਜਿਉਂ-ਜਿਉਂ ਡੁੱਬਦੀ ਜਾਂਦੀ ਸੀ ਹੁੰਦਾ ਸੀ ਕਿ ਵੀ ਇਹ ਵਕਤ ਹੁਣ ਦੁਪਹਿਰ ਹੈ, ਹੁਣ ਸ਼ਾਮ ਹੈ। ਯਾਦ ਦਹਾਨੀ ਇਹ ਹੈ ਕਿ ਜ਼ਿੰਦਗੀ ਦੇ ਸਾਹਾਂ ਦੀ ਇਸ ਪਨ ਘੜੀ ਚੋਂ ਸਾਡੇ ਸਾਹ ਹੌਲੀ-ਹੌਲੀ ਨਿਕਲ ਰਹੇ ਨੇ ਔਰ ਇਹ ਪਾਈ ਖਾਲੀ ਹੋ ਰਹੀ ਹੈ, ਇਹ ਮੁੱਕ ਰਹੀ ਹੈ, ਅੰਤ ਸਾਡਾ ਨੇੜੇ ਆ ਰਿਹਾ ਹੈ। ਜੇ ਬਹੁਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਐ ਪਾਈ, ਕਿ ਅਲਟੀਮੇਟਲੀ ਇਹ ਪਾਈ ਨੇ ਭਰ ਜਾਣਾ, ਕੋਈ ਵੀ ਇਸ ਧਰਤੀ ਦੇ ਉੱਤੇ ਰਹਿ ਨਹੀਂ ਸਕਦਾ। ਸੋਈ ਕਾਜ਼ੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ, ਕਿ ਹੇ ਕਾਜ਼ੀ, ਅਸਲੀ ਕਾਜ਼ੀ ਉਹ ਹੈ ਜਿਹਨੇ ਆਪਣੇ ਅੰਦਰੋਂ ਅਹਮ ਨੂੰ, ਆਪਣੇ ਅੰਦਰਲੀ ਅਨਾ ਨੂੰ, ਹਉਮੈ ਨੂੰ, ਈਗੋ ਨੂੰ ਮਾਰ ਲਿਆ। ਸੋਈ ਕਾਜ਼ੀ ਜਿਨ ਆਪ ਤਜਿਆ, ਆਪਣਾ ਆਪ ਜਿਹਨੇ ਗਵਾ ਲਿਆ, ਆਪਣੇ ਹੰਕਾਰ ਨੂੰ ਤੋੜ ਲਿਆ। ਇੱਕ ਨਾਮ ਕੀਆ ਆਧਾਰੋ, ਔਰ ਉਸ ਦੀ ਇੱਕੋ ਇੱਕ ਟੇਕ, ਆਧਾਰ, ਬੇਸ ਸਿਰਫ ਤੇ ਸਿਰਫ ਰੱਬ ਹੈ, ਰੱਬ ਦਾ ਨਾਂ ਹੈ, ਅੱਲਾ ਮੀਆਂ ਦੇ ਨਾਲ ਉਸ ਦੀ ਮੁਹੱਬਤ ਹੈ ਵੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। ਇਹ ਉਹ ਰੱਬ ਹੈ ਜਿਹੜਾ ਪਹਿਲਾਂ ਵੀ ਸੀ, ਹੈ ਵੀ, ਹੋਸੀ ਅੱਜ ਵੀ ਹੈ, ਔਰ ਜਾਏ ਨਾ ਜਾਸੀ, ਉਹਨੇ ਕਿਤੇ ਨਹੀਂ, ਉਹਨੇ ਹਮੇਸ਼ਾ ਰਹਿਣਾ। ਉਹੀ ਸੱਚਾ ਸਿਰਜਣਹਾਰ ਹੈ। ਪੰਜ ਵਕਤ ਨਵਾਜ਼ ਗੁਜ਼ਾਰੇ, ਪੜ੍ਹੇ ਕਤੇਬ ਕੁਰਾਨਾ, ਨਾਨਕ ਆਖੈ ਗੋਰ ਸ਼ਸ਼ਦਈ, ਰਿਓ ਪੀਣਾ ਖਾਣਾ। ਕਿ ਹੇ ਮੁੱਲਾ, ਹੇ ਕਾਜ਼ੀ, ਤੂੰ 5 ਵੇਲੇ ਦੀ ਤੁਸੀਂ ਨਮਾਜ਼ ਵੀ ਗੁਜ਼ਾਰਦੇ ਹੋ, ਤੁਸੀਂ ਕੁਰਾਨ, ਕਤੇਬ ਜਿਹੜੀਆਂ ਮਜ਼ਹਬੀ ਪੁਸਤਕਾਂ ਨੇ ਉਹਨਾਂ ਨੂੰ ਵੀ ਪੜ੍ਹਦੇ ਹੋ। ਤੇ ਗੁਰੂ ਨਾਨਕ ਸਾਹਿਬ ਵੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹਨਾਂ ਦਾ ਪੜ੍ਹਨਾ ਤਾਂ ਹੀ ਸਕਾਰਤਾ ਹੋਏਗਾ। ਗੌਰ ਹੁੰਦੀ ਹੈ ਕਬਰ, ਕਬਰ 'ਚ ਜਦੋਂ ਕੋਈ ਜਾ ਕੇ ਲੇਟਦਾ ਉਹਦਾ ਅੰਤ ਹੈ ਕਿ ਭਾਈ ਉਹ ਤੁਹਾਨੂੰ ਹਮੇਸ਼ਾ ਇਹ ਯਾਦ ਰਹੇ ਕਿ ਤੁਹਾਨੂੰ ਉਹ ਕਬਰ ਆਵਾਜ਼ਾਂ ਮਾਰ ਰਹੀ ਹੈ। ਤੇ ਜੇ ਜਦੋਂ ਉਹ ਵਕਤ ਆਂਦਾ ਤੇ ਫਿਰ ਜਿਹੜਾ ਰਹਿਓ ਪੀਣਾ ਖਾਣਾ, ਫਿਰ ਇਹ ਜਿਹੜੇ ਦੁਨਿਆਵੀ ਸੁੱਖ ਨੇ ਇਹ ਖਤਮ ਹੋ ਜਾਂਦੇ ਨੇ। ਸੋ ਡੈਥ ਅਲਟੀਮੇਟ, ਕਿ ਜਿੱਥੇ ਅਸੀਂ ਅਲਟੀਮੇਟਲੀ, ਜਿਹਨੂੰ ਕਬੀਰ ਸਾਹਿਬ ਜਦੋਂ ਕਬੀਰ ਬੀਚਕ 'ਚ ਕਹਿੰਦੇ ਨੇ ਕਿ ਭਾਈ ਅਲਟੀਮੇਟਲੀ ਕਿ ਕਬੀਰ ਕਿ ਤੂੰ ਉੱਠ, ਜੇ ਉੱਠ ਕੇ ਮੁਰਾਦ ਨੂੰ ਨਹੀਂ ਜਪਦਾ ਤੇ ਇੱਕ ਦਿਨ ਯਾਦ ਰੱਖ, ਇੱਕ ਦਿਨ ਐਸੋ ਹੋਏਗੋ ਲਾਮੇ ਗੋਡ ਪਸਾਰ। ਸੋ ਇਹ ਵੀ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਅਲਟੀਮੇਟਲੀ ਉਸ ਗੌਰ ਦੇ ਵਿੱਚ, ਉਸ ਕਬਰ ਦੇ ਵਿੱਚ ਨਿਵਾਸ ਹੋਏਗਾ। ਇਸ ਲਈ ਜਿਹੜਾ ਉਸ ਰੱਬ ਦੇ ਨਾਲ ਜੁੜ ਜਿਹੜਾ ਰੱਬ ਸਿਰਜਣਹਾਰ ਹੈ। ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਸ਼ੁਰੂ ਤੋਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।